ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ 2 ਜਨਵਰੀ 2024 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਡਾਕਟਰ ਅਮਰਜੀਤ ਸਿੰਘ ਤੇ ਨੀਲਮ ਕੌਰ ਦੀ ਥਾਂ ਦੇ ਉੱਤੇ ਮੈਂ ਅਮਰਵੀਰ ਸਿੰਘ ਤੇ ਮੇਰੇ ਨਾਲ ਸੁਖਵਿੰਦਰ ਸਿੰਘ TV 84 ਦੇ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਅਸੀਂ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇਹ ਸੇਵਾ ਨਿਭਾਵਾਂਗੇ। ਸੋ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਨੇ, ਜਿਹੜੇ ਟੌਪਿਕਸ ਹੈਗੇ ਆ, ਉਹਦੇ ਤੇ ਵਿਚਾਰ ਚਰਚਾ ਕਰਦੇ ਆ। ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਸ਼ੁਰੂਆਤ ਕਰੀਏ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਪਹਿਲੇ ਟੌਪਿਕ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਜਦੋਂ ਅਸੀਂ ਓਵਰਆਲ ਦੇਖ ਰਹੇ ਹਾਂ ਕੈਨੇਡਾ ਦੇ ਨਾਲ, ਅਮਰੀਕਾ ਦੇ ਨਾਲ ਜਿਹੜੇ ਭਾਰਤ ਦੇ ਸੰਬੰਧ ਨੇ ਉਹ ਡਿਟੀਰੀਓਰੇਟ ਹੋਏ ਆ, ਪਰ ਇਸ ਗੱਲ ਨੂੰ ਐਨਾਲਾਈਜ਼ ਵੀ ਕੀਤਾ ਜਾ ਰਿਹਾ ਹੈ ਤੇ ਇਸ ਗੱਲ ਦੇ ਉੱਤੇ ਤਬਸਰੇ ਹੋ ਰਹੇ ਆ ਸਰਕਾਰਾਂ ਦੇ ਉੱਤੋਂ। ਬਾਹਰੋਂ ਜਦੋਂ ਅਸੀਂ ਗੱਲ ਕਰਦੇ ਹਾਂ ਅਧਿਕਾਰਤ ਰੂਪ ਦੇ ਵਿੱਚ, ਖਾਸ ਤੌਰ ਤੇ ਭਾਰਤ ਵੱਲੋਂ ਇਹ ਗੱਲ ਬੜੇ ਘੱਟ ਰੂਪ ਦੇ ਵਿੱਚ ਉਸ ਹਿਸਾਬ ਨਾਲ ਕਹੀ ਗਈ ਹੈ ਜਾਂ ਇੱਕ ਦਬਵੀਂ ਜੀ ਆਵਾਜ਼ ਦੇ ਵਿੱਚ ਕਹੀ ਜਾਂਦੀ ਰਹੀ ਹੈ। ਇਸ਼ੂ ਜ਼ਰੂਰ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੋਵੇ ਜਾਂ ਖਾਲਿਸਤਾਨ ਐਕਟਿਵਿਜ਼ਮ ਦੀ ਗੱਲ ਹੋਵੇ, ਵੀ ਜਿਹੜੀ ਸਿੱਖਾਂ ਦੀ ਸ਼ਕਤੀ ਹੈ, ਪੋਲੀਟੀਕਲ ਪਾਵਰ ਹੈ ਇਸ ਵਕਤ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਹਮੇਸ਼ਾ ਇਸ਼ੂ ਇਹ ਚੁੱਕਿਆ ਜਾਂਦਾ ਰਿਹਾ ਹੈ। ਤੇ ਅੱਜ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਡਾਕਟਰ S ਜੈਸ਼ੰਕਰ, ਉਹਨਾਂ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ANI ਨੂੰ, ਜਿਹਦੇ ਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸਾਡਾ ਪਹਿਲਾ ਟੌਪਿਕ ਵੀ ਹੈ। ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀਆਂ ਨੂੰ ਇੱਕ ਸੇਫ ਸਪੇਸ ਮਿਲੀ ਹੈ, ਜਿਹਦੇ ਕਰਕੇ ਉਹਨਾਂ ਨੇ ਜਿਹੜੀਆਂ ਆਪਣੀਆਂ ਐਕਟੀਵਿਟੀਜ਼ ਨੇ ਉਹ ਬਹੁਤ ਵਧਾਈਆਂ ਹੋਈਆਂ ਨੇ ਤੇ ਇਸ ਕਰਕੇ ਜਿਹੜੇ ਭਾਰਤ ਤੇ ਕੈਨੇਡਾ ਦੇ ਸੰਬੰਧ ਨੇ ਉਹ ਖਰਾਬ ਹੋਏ ਆ, ਡਿਟੀਰੀਓਰੇਟ ਹੋਏ ਆ। ਸੋ ਇਹ ਬਿਆਨ ਦੇ ਉੱਤੇ ਅਸੀਂ ਵਿਚਾਰ ਚਰਚਾ ਕਰੀਏ। ਪਹਿਲਾਂ ਤਾਂ ਦੇਖੀਏ ਉਹਨਾਂ ਨੇ ਐਗਜ਼ੈਕਟਲੀ ਕਿਹਾ ਕੀ ਹੈ ਤੇ ਕਹਿਣ ਦਾ ਉਹਨਾਂ ਦਾ ਜੋ ਉਹਨਾਂ ਨੇ ਕਿਹਾ ਉਹਦਾ ਮਤਲਬ ਕੀ ਹੈ, ਉਹਦੇ ਤੇ ਥੋੜੀ ਜੀ ਸ਼ੁਰੂਆਤ ਕਰੀਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜਾ S ਜੈਸ਼ੰਕਰ ਦੀ ਸਟੇਟਮੈਂਟ ਆ, ANI ਦੇ ਨਾਲ S ਜੈਸ਼ੰਕਰ ਦੀ ਇੱਕ ਇੰਟਰਵਿਊ ਸੀ ਜਿਹਦੇ ਵਿੱਚ S ਜੈਸ਼ੰਕਰ ਨੇ ਇਹ ਟਿੱਪਣੀਆਂ ਕੀਤੀਆਂ ਜਦੋਂ ਕੈਨੇਡਾ ਦੇ ਨਾਲ ਰਿਲੇਸ਼ਨਸ ਬਾਰੇ ਜਿਹੜਾ ਇੰਟਰਵਿਊਅਰ ਸੀ ਬੀਬੀ, ਉਹਦੇ ਵੱਲੋਂ ਸਵਾਲ ਕੀਤਾ ਗਿਆ ਤੇ S ਜੈਸ਼ੰਕਰ ਨੇ ਜਿਹੜੇ ਸ਼ਬਦ ਯੂਜ਼ ਕੀਤੇ ਆ ਉਹਦੇ ਵਿੱਚ ਉਹ ਸਿੱਧੀ ਗੱਲ ਸਪਸ਼ਟ ਕਹਿ ਰਿਹਾ ਹੈ ਕਿ ਜਿਹੜੀ ਕੈਨੇਡਾ ਦੇ ਨਾਲ ਇੰਡੀਆ ਦੇ ਰਿਲੇਸ਼ਨ ਆ ਉਹ ਖਰਾਬ ਹੋਣ ਦੇ ਪਿੱਛੇ ਵਜ੍ਹਾ ਸਿੱਖ ਨੇ ਤੇ ਉਹਨਾਂ ਦੇ ਲਈ ਉਹ ਸ਼ਬਦ ਖਾਲਿਸਤਾਨੀ ਵਰਤਦਾ ਆ, ਵੀ ਜਿਹੜੇ ਖਾਲਿਸਤਾਨੀ ਸਿੰਪਥਾਈਜ਼ਰ ਨੇ ਵੀ ਉਹਨਾਂ ਨੂੰ ਕੈਨੇਡਾ ਦੀ ਪੋਲੀਟੀਕਲ ਸਪੇਸ ਦੇ ਵਿੱਚ ਜਾਂ ਕੈਨੇਡੀਅਨ ਸਪੇਸ ਦੇ ਵਿੱਚ ਜਿਹੜੀ ਮਤਲਬ ਵੱਧ ਥਾਂ ਦਿੱਤੀ ਗਈ ਜਾ ਰਹੀ ਆ, ਜਿਹਦੇ ਕਰਕੇ ਮਤਲਬ ਜਿਹੜਾ ਇੰਡੀਆ ਆ ਉਹਦੇ ਇੰਟਰਸਟ ਨੇ ਜਿਹੜੇ ਉਹ ਉਹਨਾਂ ਨੂੰ ਸੱਟ ਮਾਰ ਰਹੀ ਹੈ, ਜਿਹੜੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਸਿੱਖਾਂ ਨੂੰ ਤੇ ਜਾਂ ਖਾਲਿਸਤਾਨੀਆਂ ਨੂੰ ਥਾਂ ਦਿੱਤੀ ਜਾ ਰਹੀ ਆ, ਵੀ ਜਿਹਦੇ ਕਰਕੇ ਉਹ ਕਹਿੰਦਾ ਹੈ ਕਿ ਸਾਡੇ ਜਿਹੜੇ ਰਿਲੇਸ਼ਨਸ ਨੇ ਕੈਨੇਡਾ ਦੇ ਨਾਲ ਉਹ ਖਰਾਬ ਹੋਏ ਆ। ਤੇ S ਜੈਸ਼ੰਕਰ ਇਹ ਵੀ ਕਹਿੰਦਾ ਕਿ ਸਿਰਫ ਭਾਰਤ ਦੇ ਇੰਟਰਸਟ ਦੇ ਵਿਰੁੱਧ ਨਹੀਂ, ਵੀ ਉੱਥੇ ਸਿੱਖਾਂ ਨੂੰ ਵੱਧ ਥਾਂ ਦੇਣੀ ਜਿਹੜੀ ਆ ਉਹ ਕੈਨੇਡਾ ਦੇ ਇੰਟਰਸਟ ਦੇ ਵੀ ਜਿਹੜੇ ਆ ਅਨੁਕੂਲ ਨਹੀਂ ਹੈਗੀ, ਵੀ ਕੈਨੇਡਾ ਦੇ ਵੀ ਇੰਟਰਸਟ ਦੇ ਵਿੱਚ ਨਹੀਂ ਆ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਵੱਧ ਸਪੇਸ ਦੇਣੀ। ਤਾਂ ਫਿਲਹਾਲ ਗੱਲ ਤਾਂ S ਜੈਸ਼ੰਕਰ ਨੇ ਇੰਨੀ ਕੀਤੀ ਆ ਇਸ ਸੰਦਰਭ ਦੇ ਵਿੱਚ। ਤੇ ਦੂਜਾ ਉਹਨੇ ਜਰਨਲਿਸਟ ਨੇ ਉਹਨੂੰ ਕੁਐਸਚਨ ਕੀਤਾ ਵੀ ਜਿਹੜੀ G20 ਦੀ ਮੀਟਿੰਗ ਸੀ ਸਾਰੀ, ਉਹਦੇ ਵਿੱਚ ਵੀ ਜਿਹੜਾ ਖਾਲਿਸਤਾਨ ਦਾ ਇਸ਼ੂ ਸੀ ਉਹਨਾਂ ਉਸ ਮੀਟਿੰਗ ਨੂੰ ਇਫੈਕਟ ਕੀਤਾ। ਤਾਂ S ਜੈਸ਼ੰਕਰ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਖਾਲਿਸਤਾਨ ਦਾ ਮਸਲਾ ਕੋਈ ਐਡਾ ਵੱਡਾ ਮਸਲਾ ਨਹੀਂ ਸੀ, ਵੀ G20 ਦੀ ਮੀਟਿੰਗ ਤੇ ਇਹਦਾ ਕੋਈ ਵੀ ਅਸਰ ਨਹੀਂ ਸੀ। ਇਹ S ਜੈਸ਼ੰਕਰ ਦੇ ਕਮੈਂਟ ਸੀ, ਪਰ ਰਿਐਲਿਟੀ ਕੀ ਸੀ ਉਹ ਅਸੀਂ ਜਾਣਦੇ ਹਾਂ ਕਿ G20 ਦੀ ਮੀਟਿੰਗ ਨੂੰ ਦੇ ਉੱਤੇ ਪੂਰੀ ਤਰ੍ਹਾਂ ਮਤਲਬ ਪਰਛਾਵਾਂ ਰਿਹਾ ਖਾਲਿਸਤਾਨ ਦੇ ਮਸਲੇ ਦਾ, ਸਿੱਖ ਕੰਸਰਨ ਦਾ, ਜਿਹੜੀ ਇੰਡੀਆ ਹੋਸਟ ਕਰ ਰਿਹਾ ਸੀ। ਤੇ ਇਸ ਤੋਂ ਇਲਾਵਾ ਜਿਹੜੀ ਗੱਲ S ਜੈਸ਼ੰਕਰ ਕਹਿ ਰਹੇ ਆ ਕਿ ਸਿੱਖਾਂ ਨੂੰ ਵੱਧ ਥਾਂ ਦੇਣ ਕਾਰਨ ਇੰਡੀਆ ਨੂੰ ਦਿੱਕਤ ਆ, ਤਾਂ ਇਹ ਗੱਲ ਜਿਹੜੀ ਸਿੱਖਾਂ ਬਾਰੇ ਇੰਡੀਆ ਦੀ ਸਮਝ ਕੀ ਆ ਉਹ ਗੱਲ ਨੂੰ ਵੀ ਐਕਸਪਲੇਨ ਕਰਦੀ ਹੈ, ਕਿਉਂਕਿ ਇਸ ਟਾਈਮ ਇੰਡੀਆ ਦੇ ਜਿਹੜੇ ਟੋਪ ਮੋਸਟ ਲੀਡਰਸ ਨੇ
ਮਤਲਬ ਪ੍ਰਾਈਮ ਮਿਨਿਸਟਰ ਮੋਦੀ ਤੋਂ ਬਾਅਦ ਇੰਡੀਆ ਦੀ ਸਾਰੀ ਪਾਲਿਸੀ ਜਿਹੜਾ ਬੰਦਾ ਡਿਸਾਈਡ ਕਰ ਰਿਹਾ ਉਹ ਐਸ ਜੈਸ਼ੰਕਰ ਆ। ਜੀ ਤੇ ਉਸ ਬੰਦੇ ਦੇ ਮੂੰਹੋਂ ਇਹ ਗੱਲ ਨਿਕਲਣੀ ਕਿ ਇੱਕ ਮੁਲਕ ਦੇ ਨਾਲ ਇੰਡੀਆ ਜਿਹੜੇ ਆਪਣੇ ਇੰਟਰਸਟ ਆ ਉਹ ਇਸ ਗੱਲ ਕਰਕੇ ਮਤਲਬ ਖਰਾਬ ਕਰ ਰਿਹਾ ਕਿਉਂਕਿ ਉਹਨੇ ਸਿੱਖਾਂ ਨੂੰ ਵੱਧ ਥਾਂ ਦਿੱਤੀ ਆ। ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਇੱਕ ਵਾਰ ਜਸਟਿਨ ਟਰੂਡੋ ਦੀ ਜਿਹੜੀ ਗਵਰਨਮੈਂਟ ਬਣੀ ਸੀ, ਜਦੋਂ ਪਹਿਲੀ ਵਾਰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣੇ ਆ ਜੀ, ਤੇ ਉਦੋਂ ਮੈਨੂੰ ਲੱਗਦਾ ਉਦੋਂ ਸੀ ਜਾਂ ਦੂਜੀ ਟਰਮ ਦੇ ਵਿੱਚ ਸੀ ਵੀ ਇਹ ਸਟੇਟਮੈਂਟ ਟਰੂਡੋ ਨੇ ਵੀ ਕਹੀ ਸੀ ਵੀ ਇੰਡੀਆ ਦੀ ਪਾਰਲੀਮੈਂਟ ਨਾਲੋਂ ਵੱਧ ਜਿਹੜੇ ਸਿੱਖ ਮੈਂਬਰਸ ਨੇ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆ। ਤੇ ਸਿੱਖਾਂ ਨੂੰ ਵੀ ਜਿਹੜਾ ਆ ਉਹ ਇਸ ਗੱਲ ਦਾ ਲੱਗਿਆ ਸੀ ਵੀ ਮਾਣ ਵੀ ਬੜਾ ਹੋਇਆ ਸੀ ਵੀ ਸਾਡੇ ਜਿਹੜੇ ਕੈਨੇਡਾ ਦੀ ਪੋਲੀਟੀਕਲ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਸਿੱਖਾਂ ਨੂੰ ਐਡੀ ਵੱਡੀ ਥਾਂ ਮਿਲੀ ਆ। ਤੇ ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਰਹੇ, ਹੋਰ ਬੜੇ ਅਹਿਮ ਅਹੁਦਿਆਂ ਦੇ ਉੱਤੇ ਜਿਹੜੇ ਸਿੱਖ ਆ ਉਹ ਅੱਜ ਵੀ ਕੈਨੇਡਾ ਦੇ ਵਿੱਚ ਡਿਊਟੀਜ਼ ਆਪਣੀਆਂ ਸਰਵ ਕਰ ਰਹੇ ਆ। ਪਰ ਇੰਡੀਆ ਨੂੰ ਉਸੇ ਟਾਈਮ ਤੋਂ ਇੰਡੀਅਨ ਮੀਡੀਆ ਦਾ ਵੀ ਦੇਖਣ ਵਾਲਾ ਸੀ ਕਿ ਜਿੰਨੀ ਤਕਲੀਫ ਹੋਈ ਸੀ ਜਦੋਂ ਸਿੱਖ ਇੰਨੇ ਵੱਡੇ ਪੱਧਰ ਤੇ MP ਇਲੈਕਟ ਹੋਏ ਸੀ ਕੈਨੇਡਾ ਦੇ ਵਿੱਚ, ਤੇ ਉਦੋਂ ਤੋਂ ਹੀ ਲਗਾਤਾਰ ਜਿਹੜਾ ਇੰਡੀਆ ਦਾ ਰਵੱਈਆ ਆ ਕੈਨੇਡਾ ਬਾਰੇ ਉਹ ਅਸੀਂ ਦੇਖਿਆ ਕਿ ਉਹ ਵੱਧ ਤੋਂ ਬਦਤਰ ਹੁੰਦਾ ਗਿਆ। ਵੀ ਇੰਡੀਆ ਨੇ ਜਸਟਿਨ ਟਰੂਡੋ ਦਾ ਜਿਹੜਾ ਵਿਜ਼ਿਟ ਸੀ ਉਹਨੂੰ ਖਰਾਬ ਕਰਨ ਤੋਂ ਲੈ ਕੇ ਇਸ ਵਾਰ ਜਦੋਂ ਜਸਟਿਨ ਟਰੂਡੋ ਹੁਣ ਇੰਡੀਆ ਗਏ ਸੀ ਤਾਂ ਉਦੋਂ ਜਿਵੇਂ ਜਸਟਿਨ ਟਰੂਡੋ ਦੇ ਉੱਤੇ ਇੰਡੀਅਨ ਮੀਡੀਆ ਨੇ ਐਲੀਗੇਸ਼ਨ ਲਾਏ ਕਿ ਡਰੱਗ ਓਵਰਡੋਜ਼ ਕਾਰਨ ਜਿਹੜਾ ਉਹਨਾਂ ਦਾ ਪਲੇਨ ਆ ਉਹ ਲੇਟ ਹੋ ਰਿਹਾ ਆ ਉੱਥੇ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਫਰੇਮ ਕੀਤੀਆਂ ਗਈਆਂ ਜਸਟਿਨ ਟਰੂਡੋ ਨੂੰ ਲੈ ਕੇ। ਤਾਂ ਇਹ ਆ ਕਿ ਇੰਡੀਆ ਦੇ ਮਤਲਬ ਧੁਰ ਅੰਦਰ ਤੱਕ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹਦੇ ਵਿੱਚ ਸਿੱਖਾਂ ਪ੍ਰਤੀ ਕਿੰਨੀ ਨਫ਼ਰਤ ਆ ਉਹ ਸਾਨੂੰ ਐਸ ਜੈਸ਼ੰਕਰ ਦੀ ਜਿਹੜੀ ਇਹ ਸਟੇਟਮੈਂਟ ਆ ਉਹ ਤੋਂ ਇੱਕ ਵਾਰ ਫੇਰ ਉਹਦਾ ਪ੍ਰਗਟਾਵਾ ਹੁੰਦਾ ਕਿ ਕੈਨੇਡਾ ਦੇ ਨਾਲ ਮਤਲਬ ਇਸ ਪੱਧਰ ਤੱਕ ਉਹਨਾਂ ਨੂੰ ਤਕਲੀਫ ਸਿਰਫ ਇਸ ਕਰਕੇ ਆ ਵੀ ਕੈਨੇਡਾ ਜਿਹੜਾ ਸਿੱਖਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਦੇ ਰਿਹਾ, ਜੋ ਸਿੱਖਾਂ ਦਾ ਜੈਨੋਸਾਈਡ ਇੰਡੀਆ ਦੇ ਵਿੱਚ ਹੋਇਆ, ਜੋ ਸਿੱਖਾਂ ਦੀ ਅੱਜ ਹਿਊਮਨ ਰਾਈਟਸ ਵਾਇਲੇਸ਼ਨ ਇੰਡੀਆ ਦੇ ਵਿੱਚ ਹੋ ਰਹੀ ਆ, ਉਹਦੇ ਖਿਲਾਫ ਬੋਲਣ ਦੀ ਇੱਕ ਸਪੇਸ ਇੱਕ ਆਪਣੇ ਜਿਹੜੇ ਸਿੱਖ ਸਿਟੀਜ਼ਨ ਆ ਕੈਨੇਡਾ ਦੇ ਉਹਨਾਂ ਨੂੰ ਕੈਨੇਡਾ ਪ੍ਰੋਵਾਈਡ ਕਰਦਾ ਆ ਡੈਮੋਕ੍ਰੈਟਿਕ ਵੈਲਿਊਜ਼ ਦੇ ਬੇਸ ਤੇ ਜੇ ਤੋਂ ਇੰਡੀਆ ਨੂੰ ਤਕਲੀਫ ਆ ਤੇ ਜਿਸ ਗੱਲ ਦਾ ਐਸ ਜੈਸ਼ੰਕਰ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਪ੍ਰਗਟਾਵਾ ਕੀਤਾ ਹੈ। ਜੀ, ਇਹ ਗੱਲ ਦੇਖਣ ਵਾਲੀ ਹੈ ਤੇ ਸਮਝਣ ਵਾਲੀ ਹੈ ਕਿਉਂਕਿ ਜਿਹੜੀ ਐਕਸਪੈਕਟੇਸ਼ਨ ਇੰਡੀਆ ਵੱਲੋਂ ਰੱਖੀ ਜਾਂਦੀ ਹੈ ਹਮੇਸ਼ਾ ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਮੁਲਕ ਕੋਲੋਂ ਉਸ ਕਿਸਮ ਦੀ ਐਕਸਪੈਕਟੇਸ਼ਨ ਰੱਖੀ ਜਾਂਦੀ ਹੈ ਵੀ ਜਿਵੇਂ ਅਸੀਂ ਭਾਰਤ ਦੇ ਵਿੱਚ ਕਾਨੂੰਨ ਨੂੰ ਲੈ ਕੇ ਅਸੀਂ ਡੀਲ ਕਰਦੇ ਹਾਂ ਸਿੱਖਾਂ ਦੇ ਨਾਲ ਤੇ ਉਸੇ ਤਰੀਕੇ ਦਾ ਜਿਹੜਾ ਡੀਲਿੰਗ ਹੈਗੀ ਹੈ ਉਹ ਬਾਹਰਲੇ ਮੁਲਕ ਵੀ ਕਰਨ। ਮਤਲਬ ਉੱਥੇ ਜਿਹੜੀ ਐਕਸਪੈਕਟੇਸ਼ਨ ਇਸ ਲੈਵਲ ਦੀ ਹੁੰਦੀ ਹੈ। ਡੈਮੋਕ੍ਰੇਸੀ ਹੁਣ ਭਾਰਤ ਦੇ ਵਿੱਚ ਤੇ ਨਾਂ ਦੀ ਰਹਿ ਗਈ ਹੈ ਤੇ ਕਾਨੂੰਨ ਕਿਵੇਂ ਇੰਪਲੀਮੈਂਟ ਕੀਤੇ ਜਾਂਦੇ ਆ, ਕਿਵੇਂ ਕਾਨੂੰਨ ਦੇ ਜਿਹੜੇ ਦੋਹਰੇ ਮਾਪਦੰਡ ਨੇ ਉਹਦੀਆਂ ਖਬਰਾਂ ਐਗਜ਼ਾਮਪਲਸ ਸਾਡੇ ਸਾਹਮਣੇ ਡੇਲੀ ਬੇਸਿਸ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ। ਹੁਣ ਉੱਥੇ ਅੱਤਵਾਦੀ ਗਰਦਾਨਣਾ ਕਿਸੇ ਨੂੰ ਬੜਾ ਸਖਾਲਾ ਆ, ਤੁਸੀਂ ਕੇਸ ਪਾ ਦਿਓ ਬਿਨਾਂ ਹੀ ਕਿਸੇ ਗੱਲ ਤੋਂ, ਤੁਸੀਂ ਉਹਦੇ ਤੇ ਕੇਸ ਪਾ ਕੇ ਉਹਨੂੰ ਤੁਸੀਂ ਅੱਤਵਾਦੀ ਟੈਰਰਿਸਟ ਕਹਿ ਕੇ ਉਹਨਾਂ ਦੀਆਂ ਤੁਸੀਂ ਜ਼ਮੀਨਾਂ ਦੀ ਕੁਰਕੀ ਤੱਕ ਜਿਹੜੀ ਗੱਲ ਹੈ ਉਹ ਚਲੀ ਜਾਂਦੀ ਹੈ, ਜਿਹੜਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੇਖ ਰਹੇ ਹਾਂ। ਪਰ ਜਦੋਂ ਉਹੀ ਗੱਲ ਤੁਸੀਂ ਡੋਜ਼ੀਅਰ, ਉਹ ਜਿਹੜੇ ਡੋਜ਼ੀਅਰ ਹੈਗੇ ਆ, ਤੁਸੀਂ ਅਮਰੀਕਾ, ਕੈਨੇਡਾ, UK ਜਾਂ ਇਹਨਾਂ ਮੁਲਕਾਂ ਨੂੰ ਭਾਰਤ ਦੀ ਸਰਕਾਰ ਵੱਲੋਂ ਦਿੱਤੇ ਜਾਂਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ, ਹੁਣ ਗੱਲ ਉੱਥੇ ਆ ਜਾਂਦੀ ਹੈ ਵੀ ਉਹਨਾਂ ਡੋਜ਼ੀਅਰਸ ਦੇ ਵਿੱਚ ਹੁੰਦਾ ਕੀ ਹੈ। ਮਤਲਬ ਉਹ ਫੈਬਰੀਕੇਟਡ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਜਾਂ ਕੋਈ ਰੀਅਲੀ ਕੋਈ ਇਸ ਕਿਸਮ ਦੀ ਗੱਲ ਹੁੰਦੀ ਹੈ, ਕੋਈ ਸਬਸਟੈਂਸ ਹੁੰਦਾ ਜਿਹਦੇ ਬਿਨਾਂ ਦੇ ਉੱਤੇ ਇਹ ਕਿਹਾ ਜਾਵੇ ਵੀ ਭਾਈ ਜਿਹੜੇ ਇਹ ਬੰਦੇ ਨੇ ਜਾਂ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਉਹ ਕੋਈ ਰੀਅਲੀ ਟੈਰਰਿਜ਼ਮ ਦੇ ਨਾਲ ਉਹਨਾਂ ਦਾ ਕੋਈ ਸਬੰਧ ਹੈ, ਉਹਨਾਂ ਨੇ ਕੋਈ ਇਸ ਕਿਸਮ ਦੀ ਕੋਈ ਕਾਰਵਾਈ ਕੀਤੀ ਹੈ ਜਿਹਦੇ ਨਾਲ ਆਮ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਆ ਉਹ ਨੁਕਸਾਨ ਹੋਇਆ। ਉਸ ਪਾਸੇ ਨੂੰ ਜੇ ਗੱਲ ਜਾਂਦੀ ਹੋਵੇ ਤੇ ਇੱਥੇ ਦੀਆਂ ਸਰਕਾਰਾਂ ਵੀ ਸੁਹਿਰਦ ਨੇ, ਉਹ ਜ਼ਰੂਰ ਉਹਦੇ ਤੇ ਐਕਟ ਕਰਨਗੀਆਂ ਤੇ ਉਹਦੇ ਤੇ ਉਹ ਕੋਈ ਨਾ ਕੋਈ ਜਿਹੜੀ ਕਾਰਵਾਈ ਹੈ ਉਹ ਕਰਨਗੀਆਂ। ਪਰ ਅਸੀਂ ਦੂਜੇ ਪਾਸੇ ਦੇਖਦੇ ਹਾਂ ਵੀ ਇਹਨਾਂ ਮੁਲਕਾਂ ਦੇ ਵਿੱਚ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਵੈਲ ਵਿਦਨ ਦ ਲਾਅ ਰਹਿ ਕੇ ਆਪਣਾ ਕੰਮ ਕਰਦੀਆਂ ਨੇ। ਜਿਹੜੇ ਪ੍ਰੋਟੈਸਟ ਹੁੰਦੇ ਨੇ ਜਿਹਦੇ ਤੇ ਇਤਰਾਜ਼ ਜਤਾਏ ਜਾਂਦੇ ਨੇ ਉਹਨਾਂ ਪ੍ਰੋਟੈਸਟ ਦੇ ਪ੍ਰੋਪਰ ਪਰਮਿਟ ਲਏ ਜਾਂਦੇ ਨੇ ਪੁਲਿਸ ਡਿਪਾਰਟਮੈਂਟ ਨੂੰ ਤੇ ਬਾਕੀ ਜਿਹੜੀਆਂ ਅਥਾਰਟੀਜ਼ ਇਨਵੋਲਵਡ ਹੁੰਦੀਆਂ ਨੇ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ
ਤੇ ਸਾਰੀ ਮਤਲਬ ਹਰ ਇੱਕ ਚੀਜ਼ ਦੀ ਇੱਥੇ ਰਜਿਸਟ੍ਰੇਸ਼ਨ ਹੈ, ਹਰ ਇੱਕ ਚੀਜ਼ ਪ੍ਰੋਪਰ ਪੇਪਰ ਦੇ ਉੱਤੇ ਹੋ ਕੇ ਲੀਗਲ ਤਰੀਕੇ ਦੇ ਨਾਲ ਉਹ ਤੋਂ ਬਾਅਦ ਗਰਾਊਂਡ ਦੇ ਉੱਤੇ ਜਿਹੜੀ ਕੋਈ ਐਕਟੀਵਿਟੀ ਹੈ ਉਹ ਹੁੰਦੀ ਹੈ। ਪਰ ਇਹ ਜਿਹੜਾ ਇੱਕ ਡਿਫਰੈਂਸ ਹੈ ਨਜ਼ਰੀਏ ਦਾ, ਦੇਖਣ ਦਾ ਜਾਂ ਸਮਝ ਦਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਹੈ, ਇਹਨੂੰ ਥੋੜ੍ਹਾ ਜਿਹਾ ਬ੍ਰੌਡਰ ਕੰਟੈਕਸਟ ਦੇ ਵਿੱਚ ਸਮਝਣ ਦੀ ਲੋੜ ਹੈ ਤਾਂ ਕਿ ਸਾਡੇ ਲੋਕਾਂ ਨੂੰ ਵੀ ਇਹ ਗੱਲ ਸਮਝ ਆ ਸਕੇ ਵੀ ਭਾਈ ਜਿਹੜੇ ਕਲੇਮ, ਜਿਹੜੇ ਦਾਅਵੇ ਭਾਰਤ ਵੱਲੋਂ ਕੀਤੇ ਜਾਂਦੇ ਨੇ ਉਹਦਾ ਆਧਾਰ ਕੀ ਹੈ, ਉਹਦਾ ਬਿਨਾਹ ਕੀ ਹੈ। ਉਹ ਕੱਲੇ ਨਫ਼ਰਤ ਦੇ ਉੱਤੇ ਜਾਂ ਆਪਣੀ ਚੌਧਰ ਦਿਖਾਉਣ ਦੇ ਇਵਜ਼ ਦੇ ਵਿੱਚ ਹੁੰਦੇ ਨੇ ਜਾਂ ਉਹਦੇ ਵਿੱਚ ਰੀਅਲੀ ਕੋਈ ਸਬਸਟੈਂਸ ਵੀ ਹੁੰਦਾ? ਬਿਲਕੁਲ ਅਮਰਵੀਰ ਸਿੰਘ ਜੀ, ਇਹ ਨਜ਼ਰੀਏ ਦੀ ਗੱਲ ਆ ਕਿ ਇੰਡੀਆ ਜਿਹੜੀ ਇੰਡੀਅਨ ਸਟੇਟ ਆ ਉਹਦੇ ਲਈ ਜਿਹੜੇ ਰਾਈਟ ਸੀਕਿੰਗ ਸਿੱਖ ਨੇ, ਆਪਣੇ ਹੱਕ ਮੰਗਦੇ ਸਿੱਖ ਨੇ, ਜਿਹੜੇ ਆਪਣੀ ਆਇਡੈਂਟੀਟੀ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੇ ਸਿੱਖ ਨੇ, ਉਹ ਉਹਦੇ ਲਈ ਦੁਸ਼ਮਣ ਨੇ, ਇੱਕ ਐਨੇਮੀ ਨੇ। ਤੇ ਇਸ ਕਰਕੇ ਉਹ ਸਿੱਖਾਂ ਦੇ ਨਾਲ ਇੱਕ ਐਨੇਮੀ ਵਾਂਗ ਬਿਹੇਵ ਕਰਦੀ ਆ ਤੇ ਇਸੇ ਲਈ ਉਹ ਇਹ ਐਕਸਪੈਕਟ ਕਰਦੀ ਆ ਕੈਨੇਡਾ ਤੋਂ, ਜਾਂ ਹੁਣ ਅਸੀਂ ਦੇਖਿਆ ਵੀ ਹੋਰ ਮੁਲਕਾਂ ਤੋਂ, USA, UK, ਆਸਟ੍ਰੇਲੀਆ, ਜਿੱਥੇ ਵੀ ਸਿੱਖ ਡਾਇਸਪੋਰਾ ਬੈਠਾ ਆ, ਇਹਨਾਂ ਮੁਲਕਾਂ ਤੋਂ, ਕਿ ਜਿਵੇਂ ਇੰਡੀਆ ਦਾ ਜਿਹੜਾ ਨਜ਼ਰੀਆ ਆ ਸਿੱਖਾਂ ਬਾਰੇ ਉਹ ਉਸੇ ਨਜ਼ਰੀਏ ਦੇ ਨਾਲ ਸਿੱਖਾਂ ਨੂੰ ਟਰੀਟ ਕਰਨ। ਪਰ ਜਿਹੜੇ ਇਹ ਮੁਲਕ ਨੇ ਉਹ, ਕਿਉਂਕਿ ਸਿੱਖ ਉਹਨਾਂ ਦੇ ਲਈ ਐਨਮੀ ਨਹੀਂ, ਸਿੱਖ ਉਹਨਾਂ ਦੇ ਲਈ ਇੱਕ ਕਾਨੂੰਨ ਮੁਤਾਬਕ ਚੱਲਣ ਵਾਲੇ ਨਾਗਰਿਕ ਨੇ, ਜਿਹੜੇ ਹਮੇਸ਼ਾ ਵੱਧ ਚੜ ਕੇ ਇਹਨਾਂ ਮੁਲਕਾਂ ਦੇ ਵਿੱਚ ਸੋਸ਼ਲ ਸਰਵਿਸ ਕਰਦੇ ਨੇ, ਹਮੇਸ਼ਾ ਇਹਨਾਂ ਮੁਲਕਾਂ ਦੇ ਜਿਹੜੀ ਅਸੀਂ ਦੇਖਿਆ ਵੀ ਐਸਟੈਬਲਿਸ਼ਮੈਂਟ ਆ, ਇੱਥੋਂ ਦੀ ਮਸ਼ੀਨਰੀ ਆ, ਉਹਨੂੰ ਸਪੋਰਟ ਕਰਦੇ ਨੇ। ਤੇ ਉਹ ਸਿੱਖਾਂ ਦੀ ਜਿਹੜੀ ਸਟਰਗਲ ਆ ਉਹਨੂੰ ਇੱਕ ਜੈਨੂਇਨ ਹਿਊਮਨ ਰਾਈਟਸ ਦੀ ਸਟਰਗਲ ਵਾਂਗ ਕੰਸੀਡਰ ਕਰਦੇ ਆ, ਜਾਂ ਆਪਣੇ ਇੱਕ ਰਾਈਟਸ ਦੀ ਸਟਰਗਲ ਵਾਂਗ ਕੰਸੀਡਰ ਕਰਦੇ ਆ। ਸੌਰੀ, ਉਹ ਸਿੱਖ ਐਕਟਿਵਿਜ਼ਮ ਨੂੰ ਟੈਰਰਿਜ਼ਮ ਨਹੀਂ ਕੰਸੀਡਰ ਕਰਦੇ, ਜਿਵੇਂ ਇੰਡੀਆ ਉਹਨੂੰ ਟੈਰਰਿਜ਼ਮ ਕੰਸੀਡਰ ਕਰਦਾ ਹੈ, ਤੇ ਜਿਹੜੀਆਂ ਇਹ ਵੈਸਟਰਨ ਕੰਟਰੀਜ਼ ਨੇ ਉਹ ਸਿੱਖ ਐਕਟਿਵਿਜ਼ਮ ਨੂੰ ਇੱਕ ਪੋਲੀਟੀਕਲ ਐਕਟਿਵਿਜ਼ਮ ਨਹੀਂ ਕੰਸੀਡਰ ਕਰਦੀਆਂ। ਤਾਂ ਇਹ ਨਜ਼ਰੀਏ ਦਾ ਬਹੁਤ ਬੜਾ ਫਰਕ ਆ। ਪਰ ਹੁਣ ਮੈਂ ਜੋ ਇੰਡੀਆ ਦਾ ਬਿਹੇਵੀਅਰ ਆ, ਇੰਡੀਆ ਦਾ ਨਜ਼ਰੀਆ ਖਾਸ ਤੌਰ ਤੇ ਕੈਨੇਡਾ ਵਾਲੇ ਸੰਦਰਭ 'ਚ ਦੇਖਣਾ, ਤਾਂ ਅੱਜ ਦੋ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਖਾਸ ਤੌਰ ਤੇ ਮੀਡੀਆ 'ਚ ਜੀ, ਉਹਦੇ 'ਚ ਇੱਕ ਖਬਰ ਆ ਜਿਹੜੀ ਗਲੋਬਲ ਨਿਊਜ਼ ਦੇ ਕੋਲ ਇੱਕ ਡਾਕੂਮੈਂਟ ਲੱਗਿਆ ਆ, ਜਿਹੜੀ RCMP ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਜੋ ਸਰੀ ਦੇ ਵਿੱਚ ਕੁਛ ਜਿਹੜੇ ਆਪਣੇ ਉੱਥੋਂ ਦੇ ਬਿਜ਼ਨਸਮੈਨ ਸੀ, ਉਹਨਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੇ ਬਿਜ਼ਨਸਿਸ ਦੇ ਬਾਹਰ ਜਿਹੜੇ ਅਟੈਕ ਹੋਏ ਸੀ, ਤੇ ਜਿਹੜੀਆਂ ਐਕਸਟੋਰਸ਼ਨ ਲੈਟਰਸ ਆਈਆਂ ਸੀ, ਪੈਸੇ ਮੰਗੇ ਗਏ ਸੀ ਗੈਂਗਸਟਰਸ ਵੱਲੋਂ। ਤਾਂ ਉਸ ਸਾਰੇ ਕੇਸ ਦੇ ਵਿੱਚ ਖਬਰ ਲੱਗੀ ਆ ਕਿ RCMP ਨੇ 2 ਬੰਦਿਆਂ ਨੂੰ ਅਰੈਸਟ ਕੀਤਾ ਆ, ਤੇ ਸਾਰੀ ਇਨਵੈਸਟੀਗੇਸ਼ਨ ਉਹ ਇਸੇ ਤਰਜ਼ ਦੇ ਉੱਤੇ ਅੱਗੇ ਵਧ ਰਹੀ ਆ ਕਿ ਜਿਹੜਾ ਇੰਡੀਅਨ ਗੈਂਗ ਆ ਲੋਰੈਂਸ ਬਿਸ਼ਨੋਈ ਦਾ, ਉਹ ਇਹਨਾਂ ਸਾਰੀਆਂ ਕਾਰਵਾਈਆਂ ਦੇ ਪਿੱਛੇ ਆ। ਤੇ ਉਹਦੇ ਜਿਹੜੇ ਬੰਦੇ ਨੇ ਉਹ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ, ਇਲੀਗਲ ਐਕਟੀਵਿਟੀਜ਼ ਜਾਂ ਕਾਨੂੰਨ ਦੇ ਬਾਹਰ ਜਾ ਕੇ ਤੇ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਗਰੋਣ ਦੀਆਂ ਕਾਰਵਾਈਆਂ ਕਰ ਰਿਹਾ, ਜਿਹੋ ਜਿਹਾ ਕੰਮ ਇੰਡੀਆ ਦੇ ਵਿੱਚ ਆਮ ਚੱਲਦਾ ਆ ਜੀ। ਤੇ ਉਹ ਇਸ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਕਰ ਰਹੇ, ਤੇ 2 ਬੰਦਿਆਂ ਦੀ ਅਰੈਸਟ ਜਿਹੜੀ ਆ ਇਹਦੇ ਵਿੱਚ ਸਾਹਮਣੇ ਆਈ ਆ। ਹੁਣ ਇਹਦੇ ਨਾਲ ਹੀ ਇੱਕ ਖਬਰ ਇਹ ਲੱਗੀ ਆ ਕਿ ਇੰਡੀਆ ਨੇ ਗੋਲਡੀ ਬਰਾੜ, ਜਿਹੜਾ ਕਿ ਇੱਕ ਆਮ ਬੜਾ ਚਰਚਿਤ ਨਾਂ ਬਣ ਚੁੱਕਿਆ ਆ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ, ਜਿਹਦਾ ਸੰਬੰਧ ਦੱਸਿਆ ਗਿਆ ਅੱਜ ਤੱਕ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਲੈ ਕੇ ਹੋਰ ਜਿੰਨੇ ਵਾਕੇ ਹੋਏ ਆ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੇ, ਉਹ ਸਾਰਿਆਂ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਲੈਂਦਾ ਰਿਹਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹ ਬਰੈਂਪਟਨ ਰਹਿੰਦਾ। ਤੇ ਗੋਲਡੀ ਬਰਾੜ ਨੂੰ ਹੁਣ ਇੰਡੀਆ ਦੀ ਗਵਰਨਮੈਂਟ, ਇੰਡੀਅਨ ਸਟੇਟ ਨੇ ਟੈਰਰਿਸਟ ਡਿਕਲੇਅਰ ਕਰਤਾ ਆ ਤੇ ਉਹਨੂੰ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਅਧੀਨ ਉਹਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ ਆ। ਤੇ ਅੱਜ ਤੱਕ ਗੋਲਡੀ ਬਰਾੜ ਦਾ ਸਾਰਾ ਜੋ ਐਕਟੀਵਿਟੀਜ਼ ਹੁੰਦੀਆਂ ਰਹੀਆਂ ਉਹ ਇੱਕ ਸਪੋਕਸ ਪਰਸਨ ਵਾਂਗ ਐਸਟੈਬਲਿਸ਼ ਕੀਤਾ ਇੰਡੀਅਨ ਮੀਡੀਆ, ਇੰਡੀਅਨ ਸਟੇਟ ਨੇ ਲੋਰੈਂਸ ਬਿਸ਼ਨੋਈ ਗੈਂਗ ਦੇ ਜੀ। ਪਰ ਅੱਜ ਜਦੋਂ ਉਹਨੂੰ ਟੈਰਰਿਸਟ ਡਿਕਲੇਅਰ ਕਰਨਾ ਸੀ ਤਾਂ ਉਹਦਾ ਨਾਂ ਜੋੜਤਾ ਬੱਬਰ ਖਾਲਸਾ ਦੇ ਨਾਲ, ਤੇ ਉਹ ਬੱਬਰ ਖਾਲਸਾ ਦਾ ਐਕਟਿਵਿਸਟ ਆ। ਅੱਜ ਦੀ ਸਾਰੀ ਇੰਡੀਅਨ ਮੀਡੀਆ ਦੀ ਜਿੰਨੀ ਨਿਊਜ਼ ਕਵਰੇਜ ਆ ਉਹਦੇ ਵਿੱਚ ਇਹੀ ਗੱਲ ਆ, ਤੇ ਬੱਬਰ ਖਾਲਸਾ ਦੇ ਨਾਲ ਨਾਂ ਜੋੜ ਕੇ ਹੁਣ ਲੋਰੈਂਸ ਗੋਲਡੀ ਬਰਾੜ ਨੂੰ ਜਿਹੜਾ ਆ ਉਹ ਟੈਰਰਿਸਟ ਡਿਕਲੇਅਰ ਕਰਤਾ ਇੰਡੀਆ ਨੇ, ਕਿ ਉਹ ਜਿਹੜਾ ਸਿੱਖ ਰੈਡੀਕਲਿਜ਼ਮ ਆ ਉਹਦਾ ਹਿੱਸਾ ਆ। ਤੇ ਉਹ ਜਿਹੜੀਆਂ ਪਾਕਿਸਤਾਨ ਤੋਂ ਜਾਂ ਅਕਰੋਸ ਦੀ ਬੋਰਡਰ, ਉਹ ਜਿਹੜੇ ਆਰਮਜ਼ ਨੇ, ਅਸਲਾ ਆ, ਇਸ ਤਰ੍ਹਾਂ ਦੇ ਹਥਿਆਰ ਨੇ, ਉਹ ਡਰੋਨਸ ਦੇ ਰਾਹੀਂ ਉਹ ਇੱਧਰ ਸਮਗਲ ਕਰ ਰਿਹਾ। ਤੇ
ਮਤਲਬ ਲੋ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ, ਪਰ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਗੋਲਡੀ ਬਰਾੜ ਜਿਹਦਾ ਸਿੱਧਾ ਅਜੇ ਤੱਕ ਇਹ ਮੀਡੀਆ ਰੋਲਾ ਪਾਉਂਦਾ ਰਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਬੰਦਾ ਆ, ਉਹ ਕਦੇ ਸਾਹਮਣੇ ਤਾਂ ਆਇਆ ਨਹੀਂ, ਜਾਂ ਕਿਸੇ ਇੰਡੀਅਨ ਮੀਡੀਆ ਦੇ ਨਾਲ ਕੁਝ ਇੰਟਰਵਿਊਜ਼ ਉਹਦੀਆਂ ਜਿਹੜੀਆਂ ਨੇ ਉਹ ਟੈਲੀਫੋਨਿਕ ਕਨਵਰਸੇਸ਼ਨ ਸਾਹਮਣੇ ਆਈਆਂ ਸੀ। ਤੇ ਉਹ ਬੰਦਾ ਜਿਹੜਾ ਆ ਹੁਣ ਉਹਨੂੰ ਬੱਬਰ ਖਾਲਸਾ ਨਾਲ ਜੋੜ ਰਹੇ ਆ। ਪਰ ਜੇ ਉਹ ਟੈਰਰਿਸਟ ਆ, ਫਿਰ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਇਹ ਆਪਣੇ ਆਪ ਦੇ ਵਿੱਚ ਇੱਕ ਆਰਗੇਨਾਈਜ਼ਡ ਗਰੁੱਪ ਆ, ਵੀ ਉਹ ਕਿਉਂ ਨਹੀਂ ਟੈਰਰਿਸਟ ਗਰੁੱਪ? ਮਤਲਬ ਤੁਸੀਂ ਜਦੋਂ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਆ ਉਹਦਾ ਜਿਹੜਾ ਮੇਨ ਬੰਦਾ ਤੁਸੀਂ ਲਾਰੈਂਸ ਬਿਸ਼ਨੋਈ ਉਹਦਾ ਫੇਸ ਆ, ਉਹ ਤਾਂ ਇੰਡੀਅਨ ਮੀਡੀਆ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਜੇਲ੍ਹ ਦੇ ਵਿੱਚੋਂ ਉਹਦੀਆਂ ਹਾਈ ਪ੍ਰੋਫਾਈਲ ਇੰਟਰਵਿਊਜ਼ ਹੁੰਦੀਆਂ ਨੇ। ਮਤਲਬ ਉਹਨੂੰ ਇੱਕ ਜਿਹੜਾ ਇੰਡੀਅਨ ਹਿੰਦੂ ਨੈਸ਼ਨਲਿਸਟ ਜਿਹੜੀ ਭੀੜ ਆ ਉਹ ਉਹਨੂੰ ਆਪਣਾ ਇੱਕ ਲੀਡਰ ਵਜੋਂ ਸਟੈਬਲਿਸ਼ ਕਰ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ। ਮਤਲਬ ਕੋਈ ਕਿਸੇ ਸਿੱਖ ਨੂੰ ਧਮਕੀ ਦੇਣੀ ਹੁੰਦੀ ਆ, ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਕਰਦੇ ਆ ਤਾਂ ਉਹ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਦੇ ਆ। ਹੁਣ ਲਾਰੈਂਸ ਬਿਸ਼ਨੋਈ ਦੀ ਕੀ ਇਨਵੋਲਵਮੈਂਟ ਹੈ ਕੀ ਨਹੀਂ ਇਹ ਸਾਨੂੰ ਨਹੀਂ ਪਤਾ, ਪਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਵਾਂ ਨੂੰ ਇੰਡੀਅਨ ਐਸਟੈਬਲਿਸ਼ਮੈਂਟ ਨੇ ਬਹੁਤ ਜ਼ਿਆਦਾ ਵਰਤਿਆ। ਸਾਰੇ ਭਾਵੇਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਜੋ ਇੰਡੀਅਨ ਏਜੰਸੀਜ਼ ਨੇ ਕੰਮ ਕੀਤੇ ਆ ਉਹ ਸਾਰਾ ਕੁਝ ਮੜਿਆ ਗਿਆ ਲਾਰੈਂਸ ਬਿਸ਼ਨੋਈ ਦੇ ਉੱਤੇ। ਤੇ ਅੱਜ ਹੁਣ ਗੋਲਡੀ ਬਰਾੜ ਨੂੰ ਤੁਸੀਂ ਦੇਖੋ ਵੀ ਹਜੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਉਹ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਡਿਕਲੇਅਰ ਕੀਤਾ ਉਹਨਾਂ ਨੇ। ਜੇ ਗੋਲਡੀ ਬਰਾੜ ਨੂੰ ਟੈਰਰਿਸਟ ਡਿਕਲੇਅਰ ਕੀਤਾ ਤਾਂ ਬੱਬਰ ਖਾਲਸਾ ਦੇ ਨਾਲ ਜੋੜ ਕੇ ਕੀਤਾ। ਤਾਂ ਇਹ ਹੈ ਵੀ ਇੰਡੀਆ ਜਿਹੜਾ ਵੈਸਟਰਨ ਕੰਟਰੀਜ਼ ਦੇ ਵਿੱਚ ਜਦੋਂ ਕੈਨੇਡਾ ਦੇ ਨਾਲ ਇਹ ਗੱਲ ਸਾਹਮਣੇ ਆਈ ਸੀ ਕਿ ਇੰਡੀਆ ਕਹਿ ਰਿਹਾ ਸੀ ਕਿ ਸਿੱਖ ਜਿਹੜੇ ਆ ਉਹ ਇੰਡੀਆ ਦੇ ਵਿੱਚ ਜਿਹੜੀਆਂ ਕੁਝ ਟੈਰਰਿਸਟ ਐਕਟੀਵਿਟੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਵਾਇਲੈਂਟ ਐਕਟੀਵਿਟੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਆ। ਤਾਂ ਵੈਸਟਰਨ ਕੰਟਰੀਜ਼ ਦੇ ਇਹਨਾਂ ਦੇ ਜਿਹੜੇ ਸਿਕਿਉਰਿਟੀ ਏਜੰਸੀਜ਼ ਦੇ ਮਾਹਰ ਸੀ ਉਹਨਾਂ ਦਾ ਕਹਿਣਾ ਸੀ ਕਿ ਇੰਡੀਆ ਕਦੇ ਕੋਈ ਪ੍ਰੂਫ ਨਹੀਂ ਪ੍ਰੋਵਾਈਡ ਕਰ ਸਕਿਆ, ਕੋਈ ਐਵੀਡੈਂਸ ਨਹੀਂ ਪ੍ਰੋਵਾਈਡ ਕਰ ਸਕਿਆ ਜਿਹੜਾ ਇਹ ਪ੍ਰੂਵ ਕਰ ਸਕੇ ਕਿ ਜਿਹੜੇ ਸਿੱਖ ਐਕਟੀਵਿਸਟ ਇੱਥੇ ਗਰਾਊਂਡ ਤੇ ਵਿਚਰਦੇ ਆ ਉਹਨਾਂ ਦਾ ਕਿਸੇ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਨਾਲ ਕੋਈ ਸੰਬੰਧ ਆ। ਤਾਂ ਹੁਣ ਜਿਵੇਂ ਇੰਡੀਆ ਦੇ ਵਿੱਚ ਤਾਂ ਹੁੰਦਾ ਉਹਨਾਂ ਨੂੰ ਕੋਈ ਤੁਹਾਡੀ ਅਪੀਲ ਕੋਈ ਦਲੀਲ ਕੋਈ ਸਬੂਤ ਦੀ ਲੋੜ ਨਹੀਂ, ਉਹ ਚੱਕ ਕੇ ਤੁਹਾਨੂੰ ਮਤਲਬ ਅੰਦਰ ਸੁੱਟ ਦਿੰਦੇ, ਜਿਵੇਂ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਅਸੀਂ ਮਾਮਲਾ ਦੇਖਿਆ ਆ ਵੀ NSA ਲਾ ਕੇ। ਪਰ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਮੁਲਕ ਨੇ। ਇੱਥੇ ਇਹ ਨਹੀਂ ਕਿ ਤੁਸੀਂ ਇੰਡੀਆ ਨੇ ਕਿਸੇ ਬੰਦੇ ਦੇ ਖਿਲਾਫ ਨੋਟਿਸ ਕੱਢਤਾ, ਕਿਸੇ ਦੇ ਖਿਲਾਫ ਕੋਈ ਵਾਰੰਟ ਕੱਢਤਾ ਤੇ ਇਹ ਚੁੱਕ ਕੇ ਉਹਨੂੰ ਜੇਲ੍ਹ 'ਚ ਰੱਖਣਗੇ ਜਾਂ ਉਹਨੂੰ ਇੰਡੀਆ ਨੂੰ ਡਿਪੋਰਟ ਕਰ ਦੇਣਗੇ ਜਾਂ ਐਕਸਟ੍ਰਾਡੀਟ ਕਰ ਦੇਣਗੇ। ਤਾਂ ਇੰਡੀਆ ਚਾਹੁੰਦਾ ਇਹ ਆ ਇਹਨਾਂ ਕੰਟਰੀਜ਼ ਤੋਂ। ਤੇ ਹੁਣ ਮਤਲਬ ਜਿਵੇਂ ਦੀ ਜੀਓਪੋਲੀਟੀਕਲ ਸਿਚੁਏਸ਼ਨ ਉੱਥੇ ਬਣੀ ਸੀ, US ਦਾ ਇੰਟਰਸਟ ਉਹਨੂੰ ਆਪਣੇ 'ਚ ਲੱਗਿਆ ਤਾਂ ਉਹ ਇਸ ਹੱਦ ਤੱਕ ਚਲੇ ਗਿਆ ਕਿ ਉਹਨੇ US ਦੀ ਸੋਇਲ ਤੇ ਆ ਕੇ ਸਿੱਖਾਂ ਨੂੰ ਐਲੀਮੀਨੇਟ ਤੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਕੈਨੇਡਾ ਦੇ ਵਿੱਚ ਸਿੱਖ ਆਗੂ ਦਾ ਕਤਲ ਕੀਤਾ ਤੇ UK ਦੇ ਵਿੱਚ ਕਤਲ ਕੀਤਾ। ਤਾਂ ਮਤਲਬ ਜਿਹੜੀ ਇਹ ਖੁੱਲ੍ਹ ਮਿਲੀ ਸੀ, ਪਰ ਉਸ ਤੋਂ ਬਾਅਦ ਜਿਵੇਂ ਦਾ ਹੁਣ ਇੱਕ ਤਰ੍ਹਾਂ ਦੇ ਨਾਲ ਰਿਟੈਲੀਏਟ ਕੀਤਾ ਆ US ਨੇ, ਤਾਂ ਉਹ ਤੋਂ ਬਾਅਦ ਇਹ ਜ਼ਰੂਰ ਇਹਨਾਂ ਦੇ ਥੋੜੇ ਕੰਨਾਂ ਨੂੰ ਹੱਥ ਲੱਗੇ ਆ। ਪਰ ਕੈਨੇਡਾ ਦੇ ਮਾਮਲੇ 'ਚ ਫਿਰ ਮਤਲਬ US ਦੇ ਮਾਮਲੇ 'ਚ ਤੇ ਕੈਨੇਡਾ ਦੇ ਮਾਮਲੇ 'ਚ ਇਹਨਾਂ ਦਾ ਬਿਲਕੁਲ ਰਿਸਪੌਂਸ ਡਿਫਰੈਂਟ ਆ। US ਬਾਰੇ ਇਹ ਬਿਲਕੁਲ ਨਹੀਂ ਖੁਸਕਦੇ, ਪਰ ਕੈਨੇਡਾ ਦੇ ਮਾਮਲੇ 'ਚ ਹਜੇ ਵੀ ਜਿਹੜਾ ਆ ਵੀ ਉਹ ਉਹੀ ਰਵੱਈਆ ਇਹਨਾਂ ਦਾ ਵੀ ਅਸੀਂ ਪਰਵਾਹ ਨਹੀਂ ਕਰਦੇ ਕੈਨੇਡਾ ਦੀ। ਤੇ ਐਸ ਜੈ ਸ਼ੰਕਰ ਦੀ ਆ ਚਾਹੇ ਲੇਟੈਸਟ ਸਟੇਟਮੈਂਟ ਅਸੀਂ ਦੇਖੀਏ ਤਾਂ ਉਹਦੇ ਵਿੱਚ ਇਹ ਗੱਲ ਸਪਸ਼ਟ ਆ ਵੀ ਜਿਹੜੀ ਇਹਨਾਂ ਵੈਸਟਰਨ ਕੰਟਰੀਜ਼ ਦੇ ਨਾਲ ਇੰਡੀਆ ਦਾ ਰਿਲੇਸ਼ਨ ਆ ਉਹਦਾ ਹੁਣ ਜਿਹੜਾ ਅਸੀਂ ਕਹਿ ਸਕਦੇ ਉਹਦੇ 'ਚ ਮੁੱਖ ਮੁੱਦਾ ਆ ਉਹ ਸਿੱਖ ਨੇ। ਤੇ ਅੱਜ ਵੀ ਦੋ ਵੱਡੀਆਂ ਮੈਂ ਦੇਖ ਰਿਹਾ ਵੀ ਖਬਰਾਂ ਜਿਹੜੀਆਂ ਹਰ ਰੋਜ਼ ਖਬਰਾਂ ਵੱਡੇ ਅਖਬਾਰਾਂ 'ਚ ਦੁਨੀਆ ਦੇ ਵੱਡੇ ਅਖਬਾਰਾਂ 'ਚ ਇਸ ਮਸਲੇ ਤੇ ਲੱਗਦੀਆਂ ਇੰਡੀਆ US ਰਿਲੇਸ਼ਨਸ ਤੇ ਇਨ ਰਿਲੇਸ਼ਨ ਟੂ ਸਿੱਖਸ। ਤੇ ਉਹਦੇ ਵਿੱਚ ਅੱਜ ਅਲ ਜਜ਼ੀਰਾ ਦੀ ਖਬਰ ਆ ਜਿਹਦਾ ਟਾਈਟਲ ਆ ਟਰਬੂਲੈਂਸ ਹਿਟਸ ਇੰਡੀਆ US ਟਾਈਜ਼ ਆਫਟਰ ਸਿੱਖ ਸੈਪਰੇਟਿਸਟ ਮਰਡਰ ਪਲੋਟ। ਇਹ ਜਿਹੜੀ ਖਬਰ ਆ ਉਹਨਾਂ ਦੇ ਨਿਊਜ਼ ਸੈਕਸ਼ਨ ਦੇ ਵਿੱਚ ਲੱਗੀ ਆ, ਨਿਊਜ਼ ਸੈਕਸ਼ਨ ਦੇ ਵਿੱਚ ਪੋਲਿਟਿਕਸ ਸੈਕਸ਼ਨ ਦੇ ਵਿੱਚ ਲੱਗੀ ਆ, ਜਿਹਨੂੰ ਸੰਜੇ ਕਪੂਰ ਨੇ ਲਿਖਿਆ। ਤੇ ਉਹ ਬੜੀ ਮਤਲਬ ਉਹਨੇ ਜਿਹੜੀ ਸਾਰੀ ਇਹ ਖਬਰ ਆ ਇੱਕ ਖਬਰ ਵਾਂਗ ਛਾਪੀ, ਕੁਛ ਕੋਟ ਕੀਤੇ ਆ ਜਿਹੜੇ ਮਤਲਬ ਮਾਹਰ ਨੇ ਉਹਨਾਂ ਦੇ ਸਾਰੀ ਵੀ ਜੋ ਸਿਚੁਏਸ਼ਨ ਚੱਲ ਰਹੀ ਹੈ ਇੰਡੀਆ US ਦੀ। ਤੇ ਉਹਦੇ 'ਚ ਕਲੀਅਰ ਕੱਟ ਆ ਵੀ US ਮਤਲਬ ਸਿਰਫ ਬਾਈਡਨ ਦੇ ਇਸ ਦੌਰੇ ਨੂੰ ਰੱਦ ਕਰਨ ਤੋਂ ਇਲਾਵਾ ਇਸ ਤੋਂ ਪਹਿਲਾਂ ਜਿਵੇਂ ਜਿਹੜਾ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਤੇ US
ਜਿਹੜੀ ਕਾਂਗਰਸ ਦਾ ਇੱਕ ਰਿਲੀਜੀਅਸ ਫਰੀडम ਵਾਚਡੋਗ ਆ, ਉਹਨਾਂ ਵੱਲੋਂ ਜਿਵੇਂ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੇ ਉੱਤੇ ਜਿਹੜੇ ਉਹਨਾਂ ਦੇ ਰਾਈਟਸ ਜਿਹੜੇ ਆ ਵਾਇਲੇਟ ਹੁੰਦੇ ਆ, ਉਹਦੇ ਤੇ ਜਿਵੇਂ ਰਿਪੋਰਟ ਜ਼ਾਹਰ ਕੀਤੀ ਗਈ, ਤੇ ਜਿਹੜਾ ਸਿੱਖਾਂ ਦੇ ਕਤਲਾਂ ਦੀ ਜਿਹੜੀ ਕੜੀ ਆ, ਇਹਨੂੰ ਵੀ ਉਸੇ ਨਾਲ ਜੋੜਿਆ ਗਿਆ ਕਿ ਜਿਹੜੀਆਂ ਮਾਈਨੋਰਿਟੀਜ਼ ਨੇ ਵੀ, ਜੇ ਉਹ ਇੱਥੇ ਆ ਕੇ ਮਾਈਨੋਰਿਟੀਜ਼ ਨੂੰ ਟਾਰਗੇਟ ਕਰ ਸਕਦੇ ਆ, ਤੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਸਿਚੁਏਸ਼ਨ ਅਸੀਂ ਮਤਲਬ ਉਹ ਕਹਿੰਦੇ ਵੀ ਦੇਖ ਸਕਦੇ ਹਾਂ ਵੀ ਕਿੰਨੀ ਹੋਵੇ। ਤੇ ਉਹਨਾਂ ਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਬਣਾਉਣ ਦੀ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਡਿਮਾਂਡ ਵੀ ਕੀਤੀ ਆ ਜੀ। ਪਰ ਮਤਲਬ ਇਹ ਤੋਂ ਇਲਾਵਾ ਇੱਕ ਖਬਰ ਦਾ ਹਿੱਲ ਦੇ ਵਿੱਚ ਲੱਗੀ ਆ ਅੱਜ। ਦਾ ਹਿੱਲ ਜਿਹੜੀ ਹੈਗੀ ਆ ਨਿਊਜ਼ ਮੈਗਜ਼ੀਨ ਆ, ਸਿੱਖ ਮਿਲੀਟੈਂਸੀ ਕਾਸਟ ਆ ਸ਼ੈਡੋ ਓਵਰ US ਇੰਡੀਆ ਰਿਲੇਸ਼ਨਸ। ਇਹ ਖਬਰ ਇਹ ਕੋਈ ਖਬਰ ਨਹੀਂ ਆ, ਇੱਕ ਓਪੀਨੀਅਨ ਆ, ਓਪੀਨੀਅਨ ਆਰਟੀਕਲ ਆ। ਬ੍ਰਹਮ ਚਲਾਨੀ ਦਾ ਬੜਾ ਨਾਮਵਰ ਪੱਤਰਕਾਰ ਆ, ਪਰ ਉਹਦਾ ਇਹ ਜਿਹੜਾ ਸਾਰਾ ਹੀ ਮਤਲਬ ਦਾ ਹਿੱਲ ਨੇ ਸਪੈਸ਼ਲ ਨੋਟ ਦਿੱਤਾ ਆ ਇਸ ਆਰਟੀਕਲ ਦੇ ਨਾਲ। The views expressed by contributors are their own and not the view of the hill। ਵੀ ਇਹ ਜਿਹੜਾ ਬੰਦਾ ਲਿਖਣ ਵਾਲਾ ਆ ਉਹਦੇ ਆਪਣੇ ਪਰਸਨਲ ਵਿਊ ਆ, ਪਰ ਇਹ ਸਾਰਾ ਹੀ ਜਿਹੜਾ ਆ ਇੰਡੀਆ ਦੇ ਪੱਖ ਤੋਂ ਲਿਖਿਆ ਗਿਆ ਆ। ਦਾ ਹਿੱਲ ਵਾਲਾ ਇਹ ਜਿਹੜਾ ਆਰਟੀਕਲ ਆ, ਵੀ ਇਸ ਤਰ੍ਹਾਂ ਦੀ ਜਿਹੜੀ ਚਰਚਾ ਆ ਉਹਦੇ ਵਿੱਚ ਸਿੱਖ ਇਸ ਟਾਈਮ ਸੈਂਟਰ ਦੇ ਵਿੱਚ ਆਏ ਹੋਏ ਆ, ਭਾਵੇਂ ਕੋਈ ਇੰਡੀਆ ਦੇ ਪੱਖ ਤੋਂ ਲਿਖੇ, ਭਾਵੇਂ ਕੋਈ ਨਿਊਟਰਲ ਪੱਖ ਤੋਂ ਲਿਖੇ। ਤੇ ਜਿਹੜਾ ਇੰਡੀਆ ਆ ਉਹ ਅਸੀਂ ਦੇਖਿਆ ਵੀ ਐਸ ਜੈ ਸ਼ੰਕਰ ਪਿਛਲੇ ਦਿਨੀ ਜਿਵੇਂ ਰਸ਼ੀਆ ਦੇ ਵਿੱਚ ਜਾ ਕੇ ਜਿਵੇਂ ਦਾ ਉਹਨਾਂ ਨੇ ਐਕਸਪ੍ਰੈਸ਼ਨ ਦਿੱਤਾ ਆ ਆਪਣੇ ਉਸ ਵਿਜ਼ਿਟ ਦਾ, ਕਿ ਅਸੀਂ ਰਸ਼ੀਆ ਦੇ ਬਹੁਤ ਸਟਰੋਂਗ ਅਲਾਈ ਆ, ਬਲਕਿ ਸਾਡਾ ਸਭ ਤੋਂ ਅਹਿਮ ਅਲਾਈ ਜਿਹੜਾ ਆ, ਫਸਟ ਸਾਡਾ ਦੋਸਤ ਆ ਉਹ ਰਸ਼ੀਆ ਆ। ਤੇ ਉਹ ਸਾਰੀਆਂ ਗੱਲਾਂ ਇਹੀ ਇਸ਼ਾਰਾ ਕਰ ਰਹੀਆਂ ਨੇ ਬਾਈਡਨ ਦੇ ਰਿਫਿਊਜ਼ਲ ਤੋਂ ਲੈ ਕੇ, ਕਿ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦਾ ਬਹੁਤ ਵੱਡਾ ਫੇਲੀਅਰ ਹੋਇਆ ਜੀ। ਭਾਵੇਂ ਉਹ ਆਪਣੇ ਨਿਊਜ਼ ਚੈਨਲਸ ਤੇ ਬੈਠ ਕੇ ਜਿੰਨੀਆਂ ਮਰਜ਼ੀ ਬੜਕਾਂ ਮਾਰੀ ਜਾਣ ਇਸ ਟਾਈਮ ਐਸ ਜੈ ਸ਼ੰਕਰ, ਕਿ ਅਸੀਂ ਮਤਲਬ ਕੈਨੇਡਾ ਦੀ ਪਰਵਾਹ ਨਹੀਂ ਕਰਦੇ ਜਾਂ ਉਹ ਕਰਦੇ, ਪਰ ਉਹ ਜਿਵੇਂ ਹੁੰਦਾ ਵੀ ਜਦੋਂ ਤੁਸੀਂ ਚਿੱਕੜ 'ਚ ਡਿੱਗਦੇ ਹੋ ਤੇ ਚਿੱਕੜ 'ਚੋਂ ਡਿੱਗਣ ਦੇ ਲਈ ਤੁਸੀਂ ਜਿੰਨਾ ਵੱਧ ਜ਼ੋਰ ਲਾਉਂਦੇ ਹੋ, ਤੁਸੀਂ ਉਨਾ ਹੋਰ ਉਹਦੇ ਵਿੱਚ ਜਿਹੜਾ ਆ ਉਹ ਫਸਦੇ ਜਾਂਦੇ ਹੋ। ਤਾਂ ਇੰਡੀਆ ਦੀ ਪ੍ਰੈਜ਼ੈਂਟਲੀ ਖਾਸ ਤੌਰ ਤੇ ਇੰਡੀਆ ਦੀ ਫੋਰਨ ਪੋਲਿਸੀ ਦੀ ਇਸ ਟਾਈਮ ਉਹ ਸਿਚੁਏਸ਼ਨ ਆ। ਤੇ ਸਿੱਖ ਜਿਹੜੇ ਆ ਉਹ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੇ ਆਪਣਾ ਕੇਸ ਬੜਾ ਸਟਰੋਂਗ ਕੀਤਾ, ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਸਿੱਖ ਬਹੁਤ ਚੰਗੀ ਗੱਲ ਆ ਕਿ ਉਹ ਸਿਰਫ ਇੱਕ ਮੱਧਮ ਚਾਲ ਦੇ ਨਾਲ ਆਪਣੇ ਸਟੈਂਡ ਦੇ ਉੱਤੇ ਸਥਿਰ ਰਹਿ ਕੇ ਤੇ ਆਪਣੇ ਐਕਟਿਵਿਜ਼ਮ ਨੂੰ ਕਰ ਰਹੇ ਆ। ਇਹਨਾਂ ਕੰਟਰੀਜ਼ ਦੀਆਂ ਜਿਹੜੀਆਂ ਤੁਸੀਂ ਜਿਵੇਂ ਗੱਲ ਕੀਤੀ ਕਿ ਜੋ ਲੀਗਲ ਬਾਈਂਡਿੰਗਸ ਹੈਗੀਆਂ ਨੇ ਉਹ ਉਹਦੇ ਅਧੀਨ ਰਹਿ ਕੇ, ਉਹਦੇ ਅੰਦਰ ਰਹਿ ਕੇ, ਤੇ ਇੰਡੀਆ ਜਿਹੜਾ ਆ ਉਹ ਹੁਣ ਮਤਲਬ ਜਿਵੇਂ ਅਸੀਂ ਕਹਿੰਦੇ ਆ ਵੀ ਤੜਫੜਾ ਰਿਹਾ ਆ ਪੂਰੀ ਤਰ੍ਹਾਂ ਦੇ ਨਾਲ, ਤੇ ਉਹ ਲਗਾਤਾਰ ਐਂਟੀ ਵੈਸਟ ਅਪਰੋਚ ਲੈ ਰਿਹਾ ਆ, ਜਿਹੜੀ ਇੰਡੀਆ ਨੂੰ ਬਹੁਤ ਬੁਰਾ ਸੈਟਬੈਕ ਅਗਲੇ ਸਾਲ ਦੇ ਵਿੱਚ ਲੱਗਣ ਦੀਆਂ ਸੰਭਾਵਨਾਵਾਂ ਹੈ। ਤੇ ਕਈ ਬੰਦਿਆਂ ਨੇ ਇਹ ਗੱਲ 2024 ਦੀ ਚੜ੍ਹਨ ਮੌਕੇ ਅਸੀਂ ਟਵਿੱਟਰ ਦੇਖਿਆ, ਉਹਦੇ ਤੇ ਬੜੀਆਂ ਇਹੋ ਜਿਹੀਆਂ ਪੋਸਟ ਪਈਆਂ, ਜਿਹੜੇ ਲੋਕ ਲਗਾਤਾਰ ਫੋਰਨ ਪੋਲਿਸੀ ਬਾਰੇ ਲਿਖਦੇ ਰਹਿੰਦੇ ਆ ਕਿ 2024 ਜਿਹੜਾ ਆ ਇੰਡੀਆ ਲਈ ਇੱਕ ਪੂਰਾ ਡਿਸਟਰਬੈਂਸ ਵਾਲਾ ਸਾਲ ਰਹਿਣ ਦੀ ਸੰਭਾਵਨਾ ਆ। ਤੇ ਇੰਡੀਆ ਦੇ ਬੋਰਡਰਸ ਦੇ ਉੱਤੇ ਤੇ ਇੰਡੀਆ ਦੇ ਇੰਟਰਨਲ ਕਨਫਲਿਕਟਸ ਦੇ ਵਿੱਚ ਬਹੁਤ ਵੱਡੀ ਡਿਸਟਰਬੈਂਸ ਆ ਸਕਦੀ ਆ ਇਸ ਸਾਲ ਦੇ ਵਿੱਚ ਜੀ। ਨਹੀਂ, ਬਿਲਕੁਲ ਇਹ ਇਸ ਸਾਲ ਦੇ ਵਿੱਚ ਦੇਖਣ ਵਾਲੀ ਗੱਲ ਹੋਣੀ ਹੈ। ਤੇ ਨਾਲ ਹੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਜੈ ਸ਼ੰਕਰ ਦੀ, ਇਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਹੋਰ ਨੁਕਤਾ ਸੀ, ਜਦੋਂ ਅਸੀਂ ਗਲੋਬਲ ਰਿਪੋਰਟਸ ਦਾ ਜ਼ਿਕਰ ਕਰਦੇ ਹਾਂ, ਤੁਸੀਂ ਜ਼ਿਕਰ ਕੀਤਾ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦਾ, ਜਾਂ ਅਦਰਵਾਈਜ਼ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ ਅਮਰੀਕਾ ਵੱਲੋਂ, ਉਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਹੁੰਦੀਆਂ ਨੇ ਉਹ ਫਿਰ ਅੱਗੇ ਹੋਰ ਫਰਦਰ ਜਾ ਕੇ ਸੈਂਕਸ਼ਨਸ ਲਾਉਣ ਤੱਕ ਜਿਹੜੀ ਗੱਲ ਹੈ ਉਹ ਜਾ ਸਕਦੀ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਰਿਪੋਰਟਾਂ ਨੇ ਜਦੋਂ ਇੰਟਰਨੈਸ਼ਨਲੀ ਮੀਡੀਆ ਦੇ ਵਿੱਚ ਛਪਦੀਆਂ ਨੇ, ਇਕੱਲਾ ਅਮਰੀਕਾ ਦਾ ਨਹੀਂ, ਉਹ ਸਾਰੇ ਹੀ ਵੈਸਟ ਦਾ ਅਸੀਂ ਮੀਡੀਆ ਦੇਖਦੇ ਹਾਂ। ਇਹਦੇ ਤੇ ਵੀ ਜੈ ਸ਼ੰਕਰ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਦਾ ਸਿੱਧਾ ਜਵਾਬ ਸੀਗਾ ਕਿ ਜੀ ਇਹਨਾਂ ਦੇ ਮਲਟੀਪਲ ਜਿਹੜੇ ਸਟੈਂਡਰਡ ਨੇ, ਡਬਲ ਸਟੈਂਡਰਡ ਹੁੰਦੇ ਆ ਵੈਸਟ ਦੇ ਮੀਡੀਆ ਤੇ ਵੈਸਟ ਦੇ ਮੀਡੀਆ ਦੇ ਵਿੱਚ ਜੋ ਵੀ ਛਪਦਾ ਉਹਨੂੰ ਫੇਸ ਵੈਲਿਊ ਤੇ ਨਾ ਲਿਆ ਜਾਵੇ। ਇਹ ਕਹਿਣਾ ਐਸ ਜੈ ਸ਼ੰਕਰ ਦਾ। ਸੋ ਐਗਜ਼ੈਕਟਲੀ ਜਿਹੜੇ ਉਹਨਾਂ ਦੇ ਵਰਡ ਨੇ ਮੈਂ ਉਹ ਥੋੜੇ ਜਿਹੇ ਚਾਹੂੰਗਾ ਵੀ ਅਸੀਂ ਸਾਂਝੇ ਕਰੀਏ। ਉਹ ਕਹਿੰਦੇ ਆ, ਆਈ ਐਮ ਨਾਟ ਸੇਇੰਗ ਵੀ ਡੋਂਟ ਹੈਵ ਰੂਮ ਫॉर ਇੰਪਰੂਵਮੈਂਟ, ਐਵਰੀਬਡੀ ਡਜ਼, ਵੀ ਸਰਟਨਲੀ ਡੂ, ਬਟ I would say please look at their motive and their agenda. They are not agendaless, they are not motiveless. They are trying to push a certain line because they have a certain interest. So don't necessarily take what comes in foreign media at face value, because when you look at the multiple standards
ਤਾਂ ਗੱਲ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ। ਸੋ ਮਤਲਬ ਜਿਹੜਾ ਮੀਡੀਆ ਦੇ ਵਿੱਚ ਵੀ ਇੱਥੇ ਆ ਰਿਹਾ, ਜਾਂ ਜਿਹੜਾ ਇੱਥੋਂ ਦੇ ਲੋਕਾਂ ਦਾ, ਪੋਲਿਸੀ ਮੇਕਰਸ ਦਾ, ਪੋਲੀਟੀਸ਼ੀਅਨਸ ਦਾ ਹੁਣ ਇੱਕ ਥੋੜਾ ਜਿਹਾ ਉਹ ਓਪਨ ਹੋਏ ਆ ਇਸ ਗੱਲ ਨੂੰ ਲੈ ਕੇ ਕਿ ਭਾਰਤ ਦੇ ਵਿੱਚ ਜੋ ਵੀ ਚੱਲ ਰਿਹਾ ਉਹ ਚੰਗਾ ਨਹੀਂ ਚੱਲ ਰਿਹਾ, ਸਭ ਅੱਛਾ ਨਹੀਂ ਹੈ। ਇਸ ਦੇ ਤਹਿਤ ਜਿਹੜਾ ਇੱਕ ਨੈਰੇਟਿਵ ਬਿਲਡ ਹੋ ਰਿਹਾ ਹੈ, ਜਾਂ ਜਿਹੜੀ ਲੋਕਾਂ ਦੀ ਓਪੀਨੀਅਨ ਥੋੜੀ ਜੀ ਸ਼ਿਫਟ ਹੋਣੀ ਸ਼ੁਰੂ ਹੋਈ ਹੈ, ਉਸ ਗੱਲ ਦੀ ਸ਼ੁਰੂਆਤ ਹੈ, ਉਹਨੂੰ ਵੀ ਮਤਲਬ ਕੰਪਲੀਟਲੀ ਰਿਜੈਕਟ ਕੀਤਾ ਜਾ ਰਿਹਾ ਇੰਡੀਅਨ ਮੀਡੀਆ ਵੱਲੋਂ ਤੇ ਕੀਤਾ ਹੀ ਜਾ ਰਿਹਾ। ਅਧਿਕਾਰਤ ਰੂਪ ਦੇ ਵਿੱਚ ਜੈ ਸ਼ੰਕਰ ਵੀ ਇਹ ਕਹਿ ਰਹੇ ਆ, ਇਹਦਾ ਕੀ ਮਾਇਨਾ? ਇਹ ਬਿਲਕੁਲ ਮੈਂ ਤੁਹਾਨੂੰ ਕਿਹਾ ਵੀ ਮਤਲਬ ਕੋਈ ਵੀ ਜਿਹੜਾ ਮੁਲਕ ਆ ਕਦੇ ਵੀ ਆਪਣੇ ਆਪ ਨੂੰ ਗਿਲਟੀ ਜਾਂ ਆਪਣੇ ਆਪ ਨੂੰ ਮਤਲਬ ਗਲਤ ਜਿਹੜਾ ਆ ਉਹ ਮੰਨਣ ਲਈ ਕੋਈ ਤਿਆਰ ਨਹੀਂ ਹੁੰਦਾ। ਇੰਡੀਅਨ ਮੀਡੀਆ ਇਹ ਗੱਲ ਕਹਿ ਰਿਹਾ ਆ, ਜਦੋਂ ਮੈਂ ਬ੍ਰਹਮ ਚਲਾਨੀ ਦਾ ਅੱਜ ਆਰਟੀਕਲ ਆ ਜਾਂ ਫਿਰ ਜਿਹੜੀ ਅਲ ਜਜ਼ੀਰਾ ਦੀ ਰਿਪੋਰਟ ਆ ਉਹਦੇ ਵਿੱਚ ਵੀ ਜਿਹੜੇ ਬੰਦਿਆਂ ਦੇ ਨਾਲ ਉਹਨੇ ਰਿਪੋਰਟ ਕਰਨ ਤੋਂ ਪਹਿਲਾਂ ਗੱਲਬਾਤ ਕੀਤੀ ਵੀ ਉਹ ਕਹਿੰਦਾ ਇੰਡੀਅਨ ਅਥਾਰਟੀਜ਼ ਦੇ ਲੈਵਲ ਤੇ ਵੀ ਤੇ ਜਿਹੜੀ ਸਟਰੀਟ ਟੋਕ ਹੁੰਦੀ ਆ ਉਹਦੇ 'ਚ ਵੀ ਇਹ ਗੱਲ ਬੜੀ ਮਤਲਬ ਐਸਟੈਬਲਿਸ਼ਡ ਆ ਵੀ ਉਹ ਕਹਿੰਦੇ ਆ ਵੀ ਜੇ ਪੰਨੂ ਦੇ ਉੱਤੇ ਅਸੈਸੀਨੇਸ਼ਨ ਅਟੈਕ ਕੀਤਾ ਵੀ ਆ, ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਵੀ ਆ ਤਾਂ ਇਹਦੇ 'ਚ ਮਾੜਾ ਵੀ ਕੀ ਆ। ਤਾਂ ਉਹ ਕੰਪੇਅਰ ਕਰਦੇ ਆ ਵੀ ਜੇ US ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਕਤਲ ਕਰ ਸਕਦਾ ਆ ਤਾਂ ਫਿਰ ਪੰਨੂ ਦਾ ਕਤਲ ਇੰਡੀਆ ਕਿਉਂ ਨਹੀਂ ਕਰ ਸਕਦਾ। ਤੇ ਉਹ ਇਹ ਜਿਹੜੀ ਮਤਲਬ ਇੰਡੀਅਨ ਮਾਈਂਡ ਸੈਟ ਆ ਜਿਹੜਾ ਉਹ ਅਥਾਰਟੀਜ਼ ਦੇ ਲੈਵਲ ਤੋਂ ਲੈ ਕੇ ਇੰਡੀਅਨ ਨੈਸ਼ਨਲਿਸਟ ਸਟਰੀਟ ਟੋਕ ਤੱਕ ਉਹਦੇ ਵਿੱਚ ਜਸਟੀਫਾਈਡ ਆ ਕਿ ਤੁਸੀਂ ਸਿੱਖਾਂ ਨੂੰ ਮਾਰੋ, ਇਟਸ ਜਸਟੀਫਾਈਬਲ। ਤੇ ਉਹ ਕੰਪੇਅਰ ਕਰਦੇ ਆ ਉਸਾਮਾ ਬਿਨ ਲਾਦੇਨ ਜਿਹੜਾ ਕਿ 9/11 ਦਾ ਐਡਾ ਵੱਡਾ ਵਾਇਲੈਂਟ ਅਟੈਕ ਜਿਹਨੇ ਕੀਤਾ ਤੇ ਉਹਨੂੰ ਪੰਨੂ ਨਾਲ, ਜੋ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੀ ਗੱਲ ਕਰ ਰਿਹਾ ਜੋ ਸਿਰਫ ਇੱਕ ਇਲੈਕਸ਼ਨਸ ਦੀ ਵੋਟਿੰਗ ਦੀ ਗੱਲ ਕਰ ਰਿਹਾ ਆ ਤੇ ਉਹਦੇ ਨਾਲ ਮਤਲਬ ਉਹਨੂੰ ਕੰਪੇਅਰ ਕਰਕੇ ਤੇ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ, ਮਾਰ ਦੋ ਸਿੱਖਾਂ ਨੂੰ, ਵੀ ਇਹਦੇ 'ਚ ਕੀ। ਤਾਂ ਇਸੇ ਗੱਲ ਕਰਕੇ ਵੀ ਜਿਹੜੀ ਇੰਡੀਅਨ ਅਸੀਂ ਕਹਿੰਦੇ ਆ ਵੀ ਇੱਕ ਜਿਹੜੀ ਮੈਜੋਰਿਟੀ ਆ ਉਹਦੇ ਅੰਦਰ ਜਿਹੜੀ ਇੰਸਟਿੰਕਟ ਪਈ ਆ ਵੀ ਜਿਹੜਾ ਅਦਰ ਕਿਸੇ ਵੀ ਰੂਪ 'ਚ ਹੋਵੇ, ਉਹ ਭਾਵੇਂ ਕਿਸੇ ਐਥਨਿਕ ਨੇਸ਼ਨ ਦੇ ਰੂਪ 'ਚ ਹੋਵੇ, ਉਹ ਸਿੱਖਾਂ ਦੇ ਰੂਪ 'ਚ ਹੋਵੇ, ਮੁਸਲਿਮ ਦੇ ਰੂਪ 'ਚ ਹੋਵੇ, ਵੀ ਜਿਹੜਾ ਉਹਨੂੰ ਖਤਮ ਕਰਨ ਦੀ ਉਹਦੇ ਅੰਦਰ ਇੰਸਟਿੰਕਟ ਪਈ ਆ ਵੀ ਇਹਨਾਂ ਨੂੰ ਮਾਰੋ, ਹੈ ਨਾ। ਵੀ ਉਹਦੇ ਲਈ ਉਹ ਗੱਲ ਕੋਈ ਇਹ ਨਹੀਂ ਹੋ ਜਾਂਦਾ ਵੀ ਤੁਸੀਂ ਗਲਤ ਕੀਤਾ ਆ। ਤਾਂ ਉਸੇ ਗੱਲ ਕਰਕੇ ਜਿਹੜੀ ਇੰਡੀਆ ਦੀ ਪੋਲਿਟੀ ਆ ਉਹ ਹਮੇਸ਼ਾ ਹੀ ਜਿਹੜਾ ਅਦਰ ਆ, ਉੱਥੋਂ ਦੀਆਂ ਮਾਈਨੋਰਿਟੀਜ਼ ਨੇ, ਉੱਥੋਂ ਦੇ ਐਥਨਿਕ ਨੇਸ਼ਨਸ ਆ, ਉਹਨਾਂ ਦੇ ਜੈਨੋਸਾਈਡ ਕਰਨ ਨੂੰ ਹਮੇਸ਼ਾ ਤਿਆਰ ਰਹਿੰਦਾ ਆ। ਤੇ ਮੋਦੀ ਜਿਹੜਾ ਆ ਉਹਨੂੰ ਭਾਵੇਂ ਇੰਡੀਆ ਦੀ ਜਿਹੜੀ ਡਿਪਲੋਮੈਟਿਕ ਲੈਵਲ ਦੇ ਉੱਤੇ ਅਕਰੋਸ ਦੀ ਗਲੋਬ ਇੰਡੀਆ ਨੂੰ ਆਪਣੇ ਜਿਹੜੇ ਕੰਮ ਕੀਤੇ ਆ ਇੰਡੀਆ ਨੇ ਉਹਦਾ ਸੈਟਬੈਕ ਲੱਗ ਰਿਹਾ, ਪਰ ਜਿਹੜੀ ਉੱਥੇ ਅਸੀਂ ਦੇਖਦੇ ਹਾਂ ਵੀ ਜਿਹੜੀ ਡੋਮੈਸਟਿਕ ਪੋਲਿਟਿਕਸ ਆ ਉਹਦੇ ਵਿੱਚ ਮੋਦੀ ਨੂੰ ਇਹਦਾ ਕੋਈ ਸੈਟਬੈਕ ਨਹੀਂ, ਬਲਕਿ ਮੋਦੀ ਜਿਹੜੀ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਆ, ਖਾਸ ਤੌਰ ਤੇ ਹਿੰਦੀ ਬੈਲਟ ਦੀ, ਉਹਦੇ ਵਿੱਚ ਉਹ ਸਟਰੋਂਗ ਹੋ ਰਿਹਾ ਵੀ ਉਹ ਜਿਹੜੀ ਛਵੀ ਆ ਇੱਕ ਸਟਰੋਂਗ ਮੈਨ ਦੀ ਛਵੀ, ਇੱਕ ਸਟਰੋਂਗ ਲੀਡਰ ਦੀ ਵੀ, ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਵਾਲੇ ਲੀਡਰ ਦੀ ਜਿਹੜੀ ਛਵੀ ਆ ਉਹਦੀ ਸਟਰੋਂਗ ਕਰ ਰਹੇ ਆ। ਤੇ ਉਹਦੇ ਵਿੱਚ ਜਿਹੜਾ ਐਸ ਜੈ ਸ਼ੰਕਰ ਆ ਉਹ ਹੁਣ ਜਿਹੜੀ ਉਹਦੀ ਫੋਰਨ ਪੋਲਿਸੀ ਦਾ ਵੀ ਉਹਨੇ ਜਿਹੜਾ ਰੁੱਖ ਲਿਆ ਆ ਉਹ ਕਲੀਅਰ ਕੱਟ ਲਿਆ। ਮਤਲਬ ਤੁਸੀਂ ਦੇਖੋ ਵੀ ਉਹ ਇੱਕ ਰੈਡੀਕਲ ਅਪਰੋਚ ਲੈ ਕੇ ਆ ਰਹੇ ਆ ਆਪਣੀ ਫੋਰਨ ਪੋਲਿਸੀ ਦੇ ਵਿੱਚ। ਇਸੇ ਇੰਟਰਵਿਊ ਦੇ ਵਿੱਚ ਉਹਨੇ ਚਾਈਨਾ ਦੇ ਹਵਾਲੇ ਨਾਲ ਐਸ ਜੈ ਸ਼ੰਕਰ ਨੇ ਗੱਲ ਕਰਦਿਆਂ ਕਿਹਾ ਵੀ ਚਾਈਨਾ ਬਾਰੇ ਜਿਹੜੀ ਨਹਿਰੂ ਦੀ ਪੋਲਿਸੀ ਸੀ ਤੇ ਜਿਹੜੀ ਪਟੇਲ ਦੀ ਪੋਲਿਸੀ ਸੀ ਉਹ ਬਹੁਤ ਡਿਫਰੈਂਟ ਸੀ। ਪਟੇਲ ਦੀ ਪੋਲਿਸੀ ਜਿਹੜੀ ਨਹਿਰੂ ਦੀ ਪੋਲਿਸੀ ਸੀ ਉਹ ਰੋਮਾਂਟਿਸਿਜ਼ਮ ਦੀ ਪੋਲਿਸੀ ਸੀ ਵੀ ਕੋਈ ਗੱਲ ਨਹੀਂ ਵੀ ਚੀਨ ਬਾਰੇ ਵੀ ਸਾਡਾ ਮਤਲਬ ਤੁਸੀਂ ਇੱਕ ਵਾਰ ਰੋਮਾਂਟਿਕ ਹੋ ਜਾਂਦੇ ਹੋ ਕਿਸੇ ਨਾਲ ਦੈਨ ਫਾਈਨ ਆ, ਜੋ ਮਰਜ਼ੀ ਕਰੇ, ਹੈ ਨਾ, ਤੁਸੀਂ ਉਹਨੂੰ ਪਹਿਲ ਦੋਗੇ। ਪਰ ਉਹ ਕਹਿੰਦਾ ਵੀ ਉਹ ਰਿਲੇਸ਼ਨ ਨਹਿਰੂ ਇਹੋ ਜਿਹਾ ਰੱਖਣਾ ਚਾਹੁੰਦਾ ਸੀ, ਜਦ ਕਿ ਪਟੇਲ ਦਾ ਜਿਹੜਾ ਰਿਲੇਸ਼ਨ ਸੀ ਉਹ ਪ੍ਰੈਕਟੀਕਲ ਰਿਲੇਸ਼ਨ ਸੀ, ਉਹ ਆਪਣੇ ਸੈਲਫ ਇੰਟਰਸਟ ਦਾ ਰਿਲੇਸ਼ਨ ਸੀ, ਵੀ ਉਹ ਰੱਖਣਾ ਚਾਹੁੰਦਾ ਸੀ। ਤੇ ਉਹ ਕਲੀਅਰ ਕਹਿ ਰਿਹਾ ਵੀ ਅਸੀਂ ਜਿਹੜਾ ਆ ਆਪਣੇ ਮਤਲਬ ਅਸੀਂ ਪਟੇਲ ਵਾਲੀ ਜਿਹੜੀ ਉਹ ਲਾਈਨ ਆ ਉਹਦੇ ਤੇ ਅਸੀਂ ਰਿਲੇਸ਼ਨ ਰੱਖਣੇ ਚਾਹੁੰਦੇ ਆ। ਤੇ ਇਹ ਜਿਹੜੀ ਇੰਡੀਆ ਦੀ ਇਹ ਪੋਲਿਸੀ ਆ ਅਸੀਂ ਉਹ ਦੇਖ ਰਹੇ ਹਾਂ ਵੀ ਉਹ ਇਸੇ ਤਰਜ਼ ਦੇ ਉੱਤੇ ਇਸੇ ਗੱਲ ਨੂੰ ਐਸਟੈਬਲਿਸ਼ ਕਰ ਰਹੇ ਆ। ਇੰਡੀਅਨ ਆਮ ਲੋਕਾਂ ਦਾ ਭਾਵੇਂ ਇੰਟਰਸਟ ਇਹਨਾਂ ਗੱਲਾਂ 'ਚ ਘੱਟ ਹੁੰਦਾ, ਉਹ ਸਿੱਧੀ ਗੱਲ ਸਮਝਦੇ ਆ, ਪਰ ਜਿਹੜਾ ਉੱਥੋਂ ਦਾ ਇੰਟੈਲੀਜੈਂਸੀਆ ਵੀ ਹੈਗਾ ਉਹਦੇ 'ਚ ਵੀ ਇਹ ਗੱਲ ਨੂੰ ਐਸਟੈਬਲਿਸ਼ ਕਰ ਰਹੇ ਆ ਵੀ ਜਿਹੜੀ ਮੋਦੀ ਤੇ ਉਹਦੀ ਟੀਮ ਆ ਸਾਰੀ ਉਹ ਇੰਡੀਅਨ ਇੰਟਰਸਟ ਨੂੰ ਪਹਿਲ ਤੇ ਰੱਖ ਕੇ ਤੇ ਹਰ ਰਿਸਕ ਲੈਣ ਲਈ ਤਿਆਰ ਆ। ਤੇ ਜਿਹੜੇ ਇਹ ਦੁਸ਼ਮਣ ਨੇ ਇੰਡੀਆ ਦੇ, ਜਿਹਦੇ 'ਚ ਸਿੱਖਾਂ ਨੂੰ ਦੁਸ਼ਮਣ ਕੰਸੀਡਰ ਕਰਦੇ ਆ ਵੀ ਜੋ ਆਪਣੇ ਰਾਈਟਸ ਦੀ ਗੱਲ ਕਰਦੇ ਆ, ਤੇ ਉਹਨਾਂ ਨੂੰ ਖਤਮ ਕਰਨ ਦੇ ਲਈ
ਦੇਖੋ ਵੀ ਮੋਦੀ ਕਿਸੇ ਵੀ ਹੱਦ ਤੱਕ ਜਾ ਸਕਦਾ, ਕਿਸੇ ਵੀ ਆਪਣਾ ਜਿਹੜਾ ਲੋਸ ਆ ਹਨਾ ਉਹ ਹਾਰ ਸਕਦਾ ਆ। ਤਾਂ ਇਸ ਤਰੀਕੇ ਦੇ ਨਾਲ ਮਤਲਬ ਉਹਨੂੰ ਡੋਮੈਸਟਿਕ ਅਸੀਂ ਕਹੀਏ ਵੀ ਉਸ ਪਲੇਟਫਾਰਮ ਦੇ ਉੱਤੇ ਉਹ ਤੋਂ ਇਲੈਕਸ਼ਨਸ ਦੇ ਵਿੱਚ ਖੱਟਣਾ ਚਾਹੁੰਦੇ ਆ, ਆਪਣੀ ਮਤਲਬ ਜਿੱਤ ਨੂੰ ਯਕੀਨੀ ਬਣਾਉਣਾ ਚਾਹੁੰਦੇ, ਕਿਉਂਕਿ ਉਹਨੂੰ ਪਤਾ ਵੀ ਇਹ ਜਿੱਤ ਭਾਵੇਂ ਉਹ ਰਾਮ ਮੰਦਿਰ ਦਾ ਮਸਲਾ ਹੋਵੇ ਜਾਂ ਉਹ ਸਿੱਖਾਂ ਨੂੰ ਮਾਰਨ ਦੀ ਗੱਲ ਹੋਵੇ, ਵੀ ਅਸੀਂ ਵੱਧ ਸਖਤ ਹੋਣਾ ਮਾਈਨੋਰਿਟੀਜ਼ ਦੇ ਖਿਲਾਫ, ਜਿਹਦੇ ਨਾਲ ਜਿਹੜੀ ਪਾਰਟੀ ਵੱਧ ਸਖਤ ਹੋਊਗੀ, ਵੀ ਜਿਹੜਾ ਵੱਧ ਕਤਲੇਆਮ ਕਰੂਗਾ ਮਾਈਨੋਰਿਟੀਜ਼ ਦਾ, ਵੱਧ ਕੁੱਟੂਗਾ, ਉਹਨੇ ਹੀ ਜਿਹੜਾ ਇੰਡੀਆ ਦੇ ਵਿੱਚ ਆ ਸੈਂਟਰ ਦੇ ਵਿੱਚ ਗਵਰਨਮੈਂਟ ਬਣਾਉਣੀ ਆ, ਕਿਉਂਕਿ ਪੋਪੂਲੇਸ਼ਨ ਦਾ ਤਵਾਜ਼ਨ ਇਸ ਤਰੀਕੇ ਦਾ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਉਹ ਉੱਥੋਂ ਬਾਅਦ ਜਦੋਂ ਹੁਣ ਵਾਰੀ ਆਉਂਦੀ ਆ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਫਿਰ ਉੱਥੇ ਮੋਦੀ ਜਿਹਨੇ ਕਦੇ ਤੁਸੀਂ ਦੇਖੋ ਵੀ ਕਦੇ ਕਿਸੇ ਨੂੰ ਇੰਟਰਵਿਊ ਨਹੀਂ ਦਿੱਤਾ, ਤੇ ਮੋਦੀ ਫਾਈਨੈਂਸ਼ੀਅਲ ਟਾਈਮਸ ਨੂੰ ਇੰਟਰਵਿਊ ਦਿੱਤੀ ਮੋਦੀ ਨੇ ਕੁਝ ਦਿਨ ਪਹਿਲਾਂ, ਤੇ ਉਹ ਇੰਟਰਵਿਊ ਇਸੇ ਲਈ ਦਿੱਤੀ ਵੀ US ਦੇ ਨਾਲ ਸਾਡੇ ਰਿਲੇਸ਼ਨ ਜਿਹੜੇ ਆ ਵੀ ਉਹ ਠੀਕ ਆ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਵੀ ਉਹ ਇੱਕ ਉਹਦੀ ਟੋਨ ਸੀ ਉਸ ਇੰਟਰਵਿਊ ਦੀ ਜਿਹੜੀ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਕਮੇਟੀ ਬਣਾਈ ਆ, ਪਰ ਸਾਡੇ ਜਿਹੜੇ US ਦੇ ਨਾਲ ਰਿਲੇਸ਼ਨ ਆ ਉਹ ਇਸ ਗੱਲ ਦੇ ਨਾਲ ਉੱਤੇ ਡਿਪੈਂਡ ਨਹੀਂ ਕਰਦੇ ਵੀ ਜੋ ਇਹ ਇਵੈਂਟ ਆ, ਇੱਕ ਇਵੈਂਟ ਦੇ ਉੱਤੇ ਡਿਪੈਂਡ ਨਹੀਂ ਕਰਦੇ ਜਾਂ ਇੱਕ ਘਟਨਾ ਦੇ ਉੱਤੇ। ਪਰ ਉਹਨੂੰ ਬੋਲਣਾ ਕਿਉਂ ਪਿਆ? ਕਿਉਂਕਿ ਉਸ ਸਟੇਜ ਦੇ ਉੱਤੇ ਉਹਨਾਂ ਨੂੰ ਪਤਾ ਆ ਵੀ ਉਹ ਇੰਨੇ ਯੋਗੇ ਹੈ ਨਹੀਂ ਵੀ ਜਿੱਥੇ US ਦੇ ਨਾਲ ਉਹ ਪੰਗਾ ਲੈ ਸਕਣ। ਪਰ ਡੋਮੈਸਟਿਕ ਪਰਪਸਿਸ ਵਾਸਤੇ ਜਾਂ ਡੋਮੈਸਟਿਕ ਗੇਨ ਵਾਸਤੇ ਉਹ ਉੱਥੇ ਜਿਹੜੀ ਅਨਪੜ੍ਹ ਜਨਤਾ ਹੈਗੀ ਆ, ਵੱਧ ਜਿਹੜਾ ਮੋਸਟ ਪੋਪੂਲਰ ਵੋਟ ਆ ਉੱਥੋਂ ਦੀ ਜਾਂ ਵੱਧ ਗਿਣਤੀ ਵੋਟ ਆ, ਉਹ ਇੰਨੀ ਸਮਝ ਨਹੀਂ ਰੱਖਦੇ। ਉਹ ਇੱਕ ਵੱਡਾ ਹਿੱਸਾ ਅਨਪੜ੍ਹ ਆ ਜਾਂ ਬਹੁਤ ਮਤਲਬ ਅਸੀਂ ਕਹੀਏ ਵੀ ਉਹਨੂੰ ਦੁਨੀਆ ਦੀ ਇਹ ਸਮਝ ਨਹੀਂ, ਤੇ ਉਹ ਉਹਨਾਂ ਤੱਕ ਜਿਹੜਾ ਮੈਸੇਜ ਕਨਵੇ ਕਰ ਰਹੇ ਆ ਆਪਣੀ WhatsApp ਯੂਨੀਵਰਸਿਟੀ ਦੇ ਰਾਹੀਂ ਜਾਂ ਆਪਣੇ ਇਸ ਤਰ੍ਹਾਂ ਦੇ ਪੋਸਟਾਂ ਦੇ ਰਾਹੀਂ, ਉਹ ਇਹੀ ਆ ਵੀ ਮੋਦੀ ਦੀ ਇੱਕ ਸਟਰੋਂਗਮੈਨ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੀ ਉਹ ਹਰ ਇੱਕ ਜਿਹੜਾ ਮਤਲਬ ਜਿਹਨੂੰ ਦੇਸ਼ ਕਹਿੰਦੇ ਆ ਆਪਣਾ, ਵੀ ਉਹਦੇ ਖਿਲਾਫ ਜਾਂ ਹਿੰਦੂ ਇੰਟਰਸਟ ਦੇ ਖਿਲਾਫ ਕੋਈ ਵੀ ਧਿਰ ਜਿਹੜੀ ਆ ਉਹਦੇ ਖਿਲਾਫ ਪੂਰੀ ਤਰ੍ਹਾਂ ਦੇ ਨਾਲ ਸਖਤ ਆ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜਿਹੜੀ ਇਹ ਫੋਰਨ ਪਾਲਿਸੀ ਆ ਭਾਰਤ ਦੀ ਜਾਂ ਜਿਸ ਕਿਸਮ ਦੀ ਲਾਈਨ ਉਹ ਲੈ ਰਹੇ ਆ, ਤੇ ਅਮਰੀਕਾ ਵੱਲੋਂ, ਕੈਨੇਡਾ ਵੱਲੋਂ, ਵੈਸਟ ਵੱਲੋਂ ਓਵਰਆਲ ਕਿਸ ਕਿਸਮ ਦਾ ਰਿਐਕਸ਼ਨ ਜਿਹੜਾ ਉਹ ਭਾਰਤ ਨੂੰ ਮਿਲਦਾ ਤੇ ਉਹਦੀਆਂ ਰਿਪਰਕਸ਼ਨਸ ਕਿਵੇਂ ਦੀਆਂ ਹੋਣਗੀਆਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਸਾਡੇ ਦਰਸ਼ਕਾਂ ਕੋਲੋਂ ਛੋਟੇ ਜਿਹੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਦੇ ਲਈ ਅਸੀਂ ਇੱਥੇ ਰੁਕਦੇ ਹਾਂ ਤੇ ਦੁਬਾਰਾ ਵਿਚਾਰ ਚਰਚਾ ਸ਼ੁਰੂ ਕਰਾਂਗੇ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਓਵਰਆਲ ਦੇਖਦੇ ਹਾਂ ਇਹ ਜਿਹੜੀ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਅਸੀਂ ਨਾਲ ਹੀ UK ਤੋਂ ਵੀ ਇੱਕ ਅਜਿਹੀ ਹੀ ਖਬਰ ਆਈ ਹੈ, ਜਦੋਂ ਅਸੀਂ ਇੰਡੀਆ ਦੇ ਇਨਫਲੂਐਂਸ ਦੀ ਜਾਂ ਇੰਡੀਆ ਵੱਲੋਂ ਜਿਹੜੇ ਡੋਜ਼ੀਅਰ ਜਾਂ ਜਿਹੜੀ ਇਨਫੋਰਮੇਸ਼ਨ ਇੱਧਰਲੇ ਮੁਲਕਾਂ ਨੂੰ ਪਾਸ ਔਨ ਕੀਤਾ ਜਾਂਦਾ, ਇੰਝ ਲੱਗਦਾ ਵੀ ਜਿਵੇਂ ਅਮਰੀਕਾ ਕੈਨੇਡਾ ਨਾਲੋਂ UK ਦੇ ਵਿੱਚ ਭਾਰਤ ਦਾ ਜਿਹੜਾ ਪ੍ਰਭਾਵ ਹੈ ਉਹ ਕਾਫੀ ਹੱਦ ਤੱਕ ਵੱਧ ਨਜ਼ਰ ਆ ਰਿਹਾ ਹੈ ਇਸ ਵਕਤ। ਪਿਛਲੇ ਦਿਨਾਂ ਦੇ ਵਿੱਚ UK ਦੇ 에ਅਰਪੋਰਟ ਦੇ ਉੱਤੇ ਇੱਕ ਸਿੰਘ ਜਿਨ੍ਹਾਂ ਦਾ ਨਾਮ ਆਉਂਦਾ ਆ ਸਾਹਮਣੇ, ਕੁਲਦੀਪ ਸਿੰਘ ਲਹਿਲ, ਉਹਨਾਂ ਨੂੰ UK ਦੇ 에ਅਰਪੋਰਟ ਦੇ ਉੱਤੇ ਰੋਕਿਆ ਗਿਆ ਤੇ ਉਹਨਾਂ ਕੋਲੋਂ ਇੰਟਰੋਗੇਸ਼ਨ ਕੀਤੀ ਗਈ ਹੈ UK ਦੀਆਂ ਅਥਾਰਟੀਜ਼ ਵੱਲੋਂ ਸਿੱਖ ਮੁੱਦਿਆਂ ਨੂੰ ਲੈ ਕੇ, ਸਿੱਖ ਇਸ਼ੂਜ਼ ਨੂੰ ਲੈ ਕੇ। ਤੇ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਕਿਹਾ ਕਿ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿ ਮੈਂ ਕੋਈ ਅੱਤਵਾਦੀ ਹੋਵਾਂ।
ਹਾਲਾਂਕਿ ਉਹ 5 ਬੰਦਿਆਂ ਦੇ ਵਿੱਚੋਂ ਨੇ ਜਿਨ੍ਹਾਂ ਦਾ ਕੁਝ ਸਾਲ ਪਹਿਲਾਂ 2018 ਦੇ ਵਿੱਚ ਇੰਡੀਅਨ ਅਥਾਰਟੀਜ਼ ਦੇ ਪ੍ਰੈਸ਼ਰ ਦੇ ਉੱਤੇ ਜਿਹੜੀ UK ਦੀ ਕਾਊਂਟਰ ਟੈਰਰਿਜ਼ਮ ਸਕੁਆਡ ਹੈਗੀ ਹੈ ਉਹਨਾਂ ਵੱਲੋਂ ਰੇਡਸ ਕੀਤੀਆਂ ਗਈਆਂ ਸੀ ਸਿੱਖ ਐਕਟਿਵਿਸਟ ਦੇ ਘਰਾਂ ਦੇ ਉੱਤੇ। ਉਦੋਂ ਵੀ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਜਿਹਦੇ ਵਿੱਚ ਕੁਝ ਲੱਭਾ ਨਹੀਂ ਸੀ ਇਵੈਂਚੁਅਲੀ, ਪਰ ਇਹ ਹੈ ਵੀ ਜਿਹੜੀ ਉਹ ਕਾਰਵਾਈ ਕੀਤੀ ਗਈ ਸੀ ਉਹਦੇ ਵਿੱਚ ਇਹਨਾਂ ਦਾ ਨਾਂ ਵੀ ਸੀ। ਸੋ ਅੱਜ ਫਿਰ ਇਹਨਾਂ ਨੂੰ ਜਿਹੜਾ ਆ ਉਹ ਹਰਾਸ ਕੀਤਾ ਗਿਆ ਜਾਂ ਉਹਨਾਂ ਨੇ ਬਾਅਦ ਦੇ ਵਿੱਚ ਜਾ ਕੇ ਜੋ ਆਪਣਾ ਬਿਆਨ ਦਿੱਤਾ ਆ। ਸੋ ਇਹ ਕੰਪੈਰੀਜ਼ਨ ਵੀ ਇੱਥੇ ਦੇਖਣਾ ਬਣਦਾ ਕਿ ਅਮਰੀਕਾ ਕੈਨੇਡਾ ਕਿਵੇਂ ਇੰਡੀਆ ਨੂੰ ਦੇਖ ਰਹੇ ਆ ਤੇ UK ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ। ਬਿਲਕੁਲ ਜੀ, ਜਿਹੜੀ ਮਤਲਬ ਤੁਸੀਂ ਗੱਲ ਕੀਤੀ ਹੈ, ਇਹ ਖਬਰ ਸਾਡੇ ਸਾਹਮਣੇ ਆਈ ਹੈ ਜਿਹੜੀ ਕਿ ਦੀਪਾ ਸਿੰਘ ਕੁਲਦੀਪ ਸਿੰਘ ਲਹਿਲ ਜੋ ਸਿੱਖ ਯੂਥ UK ਦੇ ਐਕਟਿਵਿਸਟ ਨੇ ਤੇ ਉਹਨਾਂ ਨੂੰ ਗ੍ਰੈਟਵਿਕ 에ਅਰਪੋਰਟ ਦੇ ਉੱਤੇ ਜਦੋਂ ਉਹਨਾਂ ਦਾ ਉਹ ਆ ਰਹੇ ਸੀ ਕਿਤੋਂ ਤੇ ਫਲਾਈਟ ਲੈਂਡ ਕੀਤੀ ਆ ਤੇ ਉਦੋਂ ਪਲੇਨ ਦੇ ਅੰਦਰੋਂ ਹੀ ਜਿਹੜਾ ਆ ਵੀ ਜਿਹੜੀ ਇਹ ਕਾਊਂਟਰ ਟੈਰਰਿਜ਼ਮ ਦੀ ਟੀਮ ਆ UK ਦੀਆਂ ਏਜੰਸੀਜ਼ ਦੀ, ਉਹਨਾਂ ਵੱਲੋਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਆਪਣੇ ਹਿਰਾਸਤ 'ਚ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਇੰਟੈਰੋਗੇਸ਼ਨ ਕੀਤੀ ਗਈ। ਉਹਨਾਂ ਦੇ ਮੋਬਾਈਲਸ, ਉਹਨਾਂ ਦੀਆਂ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਤੇ ਉਹਨਾਂ ਦੇ ਪਾਸਵਰਡਸ, ਉਹ ਸਾਰਾ ਕੁਝ ਜਿਹੜਾ ਆ ਉਸ ਦੀ ਤਸਦੀਕ ਕੀਤੀ ਗਈ ਤੇ ਇਹ ਸਾਰੀ ਕਾਰਵਾਈ ਜਿਹੜੀ ਉਹਨਾਂ ਦੀ ਡਿਟੈਂਸ਼ਨ ਹੋਈ ਆ ਉਹ ਸਕੈਜੂਲ 7 ਟੈਰਰਿਜ਼ਮ ਐਕਟ 2000 ਦੇ ਅਧੀਨ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਕੀਤੀ ਗਈ ਆ ਤੇ ਜਿਹਦੇ ਬਾਰੇ ਫਿਰ ਉਹਨਾਂ ਨੇ ਜਿਹੜੀ ਪੋਸਟ ਸ਼ੇਅਰ ਕੀਤੀ ਆ ਉਹਦੇ 'ਚ ਮਤਲਬ ਉਹ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਉਹਨਾਂ ਨੇ ਲਿਖਿਆ ਕਿ why am I targeted by the state। ਉਹਦੇ 'ਚੋਂ ਲਿਖਦੇ ਆ ਕਿ the recent incident highlights how the UK government in collusion with the Indian government has targeted me, Deepa Singh, mirroring their consistent pursuit of Sikh activists worldwide. However, yesterday upon my return to Gatwick after a brief few days away, I became a direct target. As the flight landed, 10 counter-terrorism officers from the Southeast Division met me, escorting me off the plane in what seemed an attempt at humiliation. They promptly questioned me under Schedule 7 of the Terrorism Act and extensively interrogated me about my activism regarding Jagtar Singh Johal, the collusion between India and the UK, and the tragic murder of Shaheed Bhai Hardeep Singh Nijjar and the cover-up and murder of Shaheed Bhai Avtar Singh Khanda. During the interrogation, they confiscated my phone and handset, detaining me for several hours. If I declined to provide passwords for my handset or refused to answer their questions, they threatened to charge me under the Terrorism Act. Eventually, after a few hours, they released me in the early hours of this morning. As a Sikh activist dedicated to speaking out against injustices, I firmly believe that these ongoing harassment tactics are employed by the UK authorities to target individuals like myself. ਤੇ ਤੁਸੀਂ ਜਿਵੇਂ ਦੱਸਿਆ ਕਿ 2018 ਦੇ ਵਿੱਚ ਜਿਹੜੀਆਂ ਰੇਡਸ ਹੋਈਆਂ ਸੀ ਸਿੱਖ ਐਕਟਿਵਿਸਟ ਦੇ ਘਰਾਂ ਦੇ ਉੱਤੇ, ਤਾਂ ਉਹਨਾਂ ਦੇ ਵਿੱਚ ਇੱਕ ਇਹ ਵੀ ਸੀ ਤੇ ਜਿਹੜਾ ਚਾਰਜ ਕੀਤਾ ਗਿਆ ਸੀ ਉਹ ਦੀਪਾ ਸਿੰਘ ਨੂੰ ਹੀ ਕੀਤਾ ਗਿਆ ਸੀ ਉਹਨਾਂ ਸਿੰਘਾਂ ਦੇ ਵਿੱਚੋਂ, ਪਰ ਉਹ ਵੀ ਜਿਹੜਾ ਆ ਉਹ ਨੋਟ ਗਿਲਟੀ ਪਲੀਡ ਹੋਏ ਸੀ ਇਸ ਸਾਰੇ ਮਾਮਲੇ ਦੇ ਵਿੱਚ ਤੇ ਕੁਝ ਵੀ ਜਿਹੜਾ ਆ ਉਹਨਾਂ ਰੇਡਸ ਤੋਂ ਬਾਅਦ ਕੋਈ ਵੀ ਇਹੋ ਜਿਹਾ ਜਿਹੜੀ ਐਕੁਜ਼ੀਸ਼ਨ ਆ ਉਹ ਪ੍ਰੂਵ ਨਹੀਂ ਸੀ ਹੋਈ ਜਾਂ ਕੁਝ ਇਹੋ ਜਿਹਾ ਨਹੀਂ ਸੀ ਮਿਲਿਆ ਕਿ ਜਿਹਦੇ ਨਾਲ ਗਵਰਨਮੈਂਟ ਉਹਨਾਂ ਰੇਟਸ ਨੂੰ ਜਸਟੀਫਾਈ ਕਰ ਸਕੇ। ਪਰ ਜਿਹੜੀ ਸਿੱਖ ਐਕਟਿਵਿਜ਼ਮ ਆ UK ਦਾ ਉਹ ਲਗਾਤਾਰ, ਕਿਉਂਕਿ ਕੁਝ ਸਾਲ ਪਹਿਲਾਂ ਤੱਕ ਇਹ ਸੀ ਕਿ ਅਸੀਂ ਸੁਣਦੇ ਹੁੰਦੇ ਸੀ ਕਿ ਜਿਹੜਾ ਸਿੱਖ ਐਕਟਿਵਿਜ਼ਮ ਆ ਵੈਸਟਰਨ ਕੰਟਰੀਜ਼ ਦੇ ਵਿੱਚੋਂ ਸਭ ਤੋਂ ਸਟਰੋਂਗ UK 'ਚ ਆ ਤੇ ਉੱਥੇ ਸਭ ਤੋਂ ਸਟਰੋਂਗ ਹੋਲਡ ਆ ਸਿੱਖਾਂ ਦਾ ਪੋਲੀਟੀਕਲੀ। ਪਰ ਪਿਛਲੇ ਕੁਝ ਟਾਈਮ ਦੇ ਵਿੱਚ ਉਸ ਸਟਰੋਂਗ ਹੋਲਡ ਨੂੰ ਡਿਲਿਊਟ ਕਰਨ ਦੇ ਵਿੱਚ ਇੰਡੀਅਨ ਗਵਰਨਮੈਂਟ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਈ ਹੈ, ਜਿਹਦੀਆਂ ਇਹ ਜਿਹੜੀਆਂ ਰਿਜ਼ਲਟਸ ਨੇ ਅਸੀਂ ਦੇਖ ਰਹੇ ਹਾਂ ਵੀ ਉਹ UK ਬਾਰੇ ਮਤਲਬ ਇਹ ਵੀ ਬੜਾ ਜ਼ਰੂਰੀ ਹੈ ਸਮਝਣਾ ਕਿ ਜਦੋਂ ਕੋਲਡ ਵਾਰ ਚੱਲ ਰਹੀ ਸੀ ਤਾਂ ਉਦੋਂ USA ਦੇ ਲਈ ਸਭ ਤੋਂ ਵੱਡਾ ਇਹੀ ਟਾਰਗੇਟ ਸੀ ਕਿ ਰਸ਼ੀਆ ਦੀ ਜਿਹੜੀ ਇੰਟਰਫੇਰੈਂਸ ਆ ਉਹ UK ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸੌਖੀ ਸੀ ਵੀ ਰਸ਼ੀਆ ਜਿਹੜਾ ਆ ਉਹ ਜਿਹੜਾ ਇਹ ਸਾਰਾ USA ਦਾ ਬਲੋਕ ਸੀ ਉਸ ਕੋਲਡ ਵਾਰ ਦੇ ਵਿੱਚ, ਉਹਦੇ ਵਿੱਚ UK ਦੇ ਅੰਦਰ
ਉਹ ਬਹੁਤ ਸੌਖੀ ਆਪਣੀ ਮਤਲਬ ਇੰਟਰਫੇਰੈਂਸ ਕਰਕੇ ਤੇ ਆਪਣੇ ਜਿਹੜੇ ਐਕਟਸ ਨੇ ਉਹ ਰਸ਼ੀਅਨ ਏਜੰਸੀਜ਼ ਕਰਦੀਆਂ ਸੀ ਤੇ ਯੂਐਸ ਨੂੰ ਬਹੁਤ ਮਤਲਬ ਉਹਦੇ ਤੇ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਵਰਕ ਕਰਨਾ ਪਿਆ ਉਹ ਸਾਰੀ ਇੰਟਰਫੇਰੈਂਸ ਨੂੰ ਰੋਕਣ ਵਾਸਤੇ। ਤੇ ਜਿਹੜੇ ਲੂਪ ਹੋਲਸ ਨੇ ਯੂਕੇ ਦੇ ਸਿਸਟਮ ਦੇ ਵਿੱਚ ਉਹ ਅਸੀਂ ਹੁਣ ਇਸ ਮਾਮਲੇ 'ਚ ਵੀ ਦੇਖ ਰਹੇ ਹਾਂ ਕਿ ਇੰਡੀਆ ਦੀ ਜਿਹੜੀ ਇੰਟਰਫੇਰੈਂਸ ਆ ਉਹ ਕਿਸ ਪੱਧਰ ਤੱਕ ਉੱਥੇ ਪਹੁੰਚ ਗਈ ਆ ਕਿ ਇੰਡੀਅਨ ਜਿਹੜੀ NIA ਆ, ਜਿਹੜੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਜਿਹੜੇ ਇੰਟਰਨੈਸ਼ਨਲ ਲੋਅ ਨੇ ਉਹਨਾਂ ਮੁਤਾਬਕ ਜੇ ਦੇਖਣਾ ਹੋਵੇ ਤਾਂ ਉਹ ਟੋਟਲੀ ਐਕਸਟਰਾ ਜੁਡੀਸ਼ੀਅਲ ਐਕਟੀਵਿਟੀਜ਼ ਕਰ ਰਹੀ ਹੈ ਸਿੱਖਾਂ ਦੇ ਖਿਲਾਫ ਇੰਡੀਅਨ ਟੈਰੀਟਰੀ ਦੇ ਵਿੱਚ। ਤੇ ਉਹ ਜਿਹੜੀ ਇਹੋ ਜਿਹੀ ਅਥਾਰਟੀ ਆ ਜਾਂ ਆਰਗੇਨਾਈਜੇਸ਼ਨ ਆ ਕਿਸੇ ਕੰਟਰੀ ਦੀ, ਉਹਦੇ ਨਾਲ ਹੈਂਡ ਟੂ ਹੈਂਡ ਹੋ ਕੇ ਜਿਹੜੀਆਂ ਯੂਕੇ ਦੀਆਂ ਏਜੰਸੀਜ਼ ਨੇ ਉਹ ਸਿੱਖਾਂ ਦੇ ਖਿਲਾਫ ਵਰਕ ਕਰਦੀਆਂ ਨਜ਼ਰ ਆਈਆਂ ਆ ਹੁਣ ਤੱਕ। ਤੇ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਇਹ ਵੀ ਸਿੱਖ ਐਕਟਿਵਿਸਟ ਦੇ ਨਾਲ ਹੋਇਆ ਆ, ਤਾਂ ਜਿਹੜਾ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੇ 'ਚ ਇਹ ਸਮਝਣਾ ਬੜਾ ਜ਼ਰੂਰੀ ਆ ਕਿ ਦੀਪਾ ਸਿੰਘ ਕੌਣ ਆ, ਉਹ ਕਰਦਾ ਕੀ ਆ। ਦੀਪਾ ਸਿੰਘ has long been vocal on speaking on issues such as collusion between UK and the Indian state in targeting Sikh activities, ਕਿ ਯੂਕੇ ਤੇ ਜਿਹੜੀਆਂ ਇੰਡੀਅਨ ਸਟੇਟ ਦਾ ਜਿਹੜਾ ਆਪਸੀ ਗਠਜੋੜ ਆ ਜਿਹੜਾ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰ ਰਿਹਾ, ਉਹਦੇ ਅਸੀਂ ਕਹਿ ਸਕਦੇ ਹਾਂ ਵੀ ਉਹਦੀਆਂ ਪਰਤਾਂ ਖੋਲ ਰਹੇ ਆ ਜਿਹੜੇ ਸਿੱਖ ਐਕਟਿਵਿਸਟ ਨੇ ਉੱਥੇ, ਉਹ ਗੱਲਾਂ ਸਾਹਮਣੇ ਲਿਆ ਰਹੇ ਆ ਜਿਹ ਤੋਂ ਇਹ ਤਕਲੀਫ ਹੋ ਰਹੀ ਆ ਜਿਹੜੇ ਇਹ ਗਠਜੋੜ ਬਣਿਆ ਆ ਇਹਨੂੰ। ਤੇ ਐਵੀਡੈਂਸ ਆਫ ਦਿਸ ਕਲੂਜਨ ਇਨਕਲੂਡਸ ਫਾਈਂਡਿੰਗਸ ਦੈਟ UK intelligence services facilitated India's illegal capture and torture of ਜਗਤਾਰ ਸਿੰਘ ਜੋਲ। ਕਿ ਇਹ ਗੱਲ ਹੁਣ ਜਿਹੜੀ ਪ੍ਰੂਵ ਹੋ ਚੁੱਕੀ ਆ ਕਿ ਜਿਹੜੀ ਇੱਕ ਰਿਪੋਰਟ ਆ ਜਾਂ ਜਿਹੜੀ ਜਾਣਕਾਰੀ ਆ ਜਗਤਾਰ ਸਿੰਘ ਜੋਲ ਜੋ UK ਦਾ ਸਿਟੀਜ਼ਨ ਸੀ ਉਹਦੇ ਬਾਰੇ ਇੰਡੀਅਨ ਏਜੰਸੀਜ਼ ਨੂੰ ਉਹ UK ਦੀਆਂ ਏਜੰਸੀਜ਼ ਨੇ ਪ੍ਰੋਵਾਈਡ ਕਰਵਾਈ। ਤੇ ਉਹ ਕੰਮ ਸਿੱਖ ਯੂਥ UK ਜਿਹੜਾ ਆ ਉਹਨਾਂ ਨੇ ਕੀਤਾ। ਤੇ ਦਾ ਫੈਕਟ ਇੰਡੀਅਨ ਅਥਾਰਟੀਜ਼ ਹੈਡ ਕਲਾਸੀਫਾਈਡ ਡਿਟੇਲਸ ਔਨ ਦਾ UK ਪੁਲਿਸ ਰੇਡ ਅਗੇਂਸਟ ਸਿੱਖ ਐਕਟਿਵਿਸਟ ਇਨ 2018 ਵੀ ਜਿਹੜਾ 2018 ਦੇ ਵਿੱਚ ਰੇਡਸ ਹੋਈਆਂ ਉਹ ਸਾਰੀ ਇਹਨਾਂ ਦੀ ਇਸ ਗੱਠਜੋੜ ਦੀ ਸਾਂਝੀ ਕਾਰਵਾਈ ਸੀ। ਐਂਡ ਦਾ ਐਕਟੀਵਿਟੀਜ਼ ਆਫ ਪੋਲੀਟੀਕਲ ਫਿਗਰਸ ਸੱਚ ਐਸ ਕੰਜ਼ਰਵੇਟਿਵ MP ਬੋਬ ਬਲੈਕਮੈਨ who has routinely regurgitated anti-Sikh Indian state propaganda about UK Sikhs, only to be found taking payments from pro-Indian nationalist groups। ਤਾਂ ਤਿੰਨ ਇਹ ਗੱਲਾਂ ਬੜੀਆਂ ਅਹਿਮ ਆ। ਜਗਤਾਰ ਸਿੰਘ ਜੱਗੀ ਜੋਲ ਦੀ ਗ੍ਰਿਫਤਾਰੀ ਦੇ ਵਿੱਚ UK ਦੀਆਂ ਏਜੰਸੀਜ਼ ਦੀ ਇਨਵੋਲਵਮੈਂਟ, ਤੇ ਉਸ ਤੋਂ ਬਾਅਦ 2018 ਦੇ ਵਿੱਚ ਸਿੱਖ ਐਕਟਿਵਿਸਟਾਂ ਦੇ ਘਰਾਂ ਦੇ ਰੇਡ ਦੇ ਵਿੱਚ UK ਦੀਆਂ ਏਜੰਸੀਜ਼ ਦੀ ਇੰਡੀਅਨ ਗਵਰਨਮੈਂਟ ਦੇ ਨਾਲ ਇਨਵੋਲਵਮੈਂਟ, ਤੇ ਜਿਹੜੀ ਪੋਲੀਟੀਕਲ ਸਫੇਅਰ ਆ ਕੈਨੇਡਾ ਦਾ ਉਹਦੇ ਵਿੱਚ ਜਿਹੜੀ ਇੰਟਰਫੇਰੈਂਸ ਆ ਇੰਡੀਅਨ ਨੈਸ਼ਨਲਿਸਟ ਗਰੁੱਪਸ ਦੀ ਕਿ ਉਹ ਪੈਸੇ ਦੇ ਕੇ, ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਬੋਬ ਬਲੈਕਮੈਨ ਦਾ, ਕਿ ਉਹ ਕਿਵੇਂ ਜਿਹੜਾ ਆ ਐਂਟੀ ਸਿੱਖ ਪ੍ਰੋਪੇਗੈਂਡਾ ਆ UK ਦੇ ਵਿੱਚ ਉਹ ਚਲਾ ਰਹੇ ਆ। ਤਾਂ ਇਹ ਗੱਲਾਂ ਕਰਕੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ। ਤੇ UK ਦੀ ਗਵਰਨਮੈਂਟ ਮਤਲਬ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਜਾਂ ਉਹਨਾਂ ਦੀ ਸ਼ਹਾਦਤ ਆ ਜਿਹੜੀ ਉਹਦੇ ਉਸ ਮਾਮਲੇ ਦੇ ਵਿੱਚ ਜਿਹੜੀ ਉੱਥੋਂ ਦੀ ਸਿੱਖ ਇਨਵੈਸਟੀਗੇਸ਼ਨ ਆ ਉਹਦੀ ਜਿਹੜੀ ਰਿਪੋਰਟ ਅਸੀਂ ਪਿਛਲੇ ਕੁਝ ਸਮਾਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਵੀ ਕੀਤੀ ਸੀ ਕਿ ਕਿਵੇਂ ਉਹ ਰਿਪੋਰਟ ਇਹ ਗੱਲ ਦੇ ਖੁਲਾਸੇ ਕਰਦੀ ਆ ਕਿ UK ਦੀਆਂ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਸੀ ਉਹਨਾਂ ਨੇ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਜਿਹੜੀ ਮੌਤ ਦੀ ਇਨਵੈਸਟੀਗੇਸ਼ਨ ਆ ਉਹਨੂੰ ਸਨੱਬ ਕਰਨ ਦੀ ਮਤਲਬ ਸਿਰ ਤੋੜ ਕੋਸ਼ਿਸ਼ ਕੀਤੀ ਕਿ ਹਰ ਯਤਨ ਹਰ ਹੀਲਾ ਵਰਤਿਆ ਗਿਆ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਦੇ ਕਾਰਨ ਜਿਹੜੇ ਸਾਹਮਣੇ ਨਾ ਆਵੇ ਤੇ ਉਸਨੂੰ ਮਹਿਜ਼ ਇੱਕ ਬਿਮਾਰੀ ਨਾਲ ਮੌਤ ਜਿਹੜਾ ਆ ਐਸਟੈਬਲਿਸ਼ ਕਰਕੇ ਦੁਨੀਆ ਸਾਹਮਣੇ ਲਿਆਂਦਾ ਜਾਵੇ। ਤਾਂ ਇਹ ਸਿੱਖਾਂ ਦੇ ਲਈ ਖਾਸ ਤੌਰ ਤੇ ਡਾਇਸਪੋਰਾ ਸਿੱਖਸ ਦੇ ਲਈ ਪੂਰੇ ਦੁਨੀਆ ਦੇ ਵਿੱਚ ਤੇ ਯੂਰਪ ਦੇ ਵਿੱਚ ਅਸੀਂ ਕਹਿਣਾ ਹੋਵੇ ਤਾਂ ਇੱਕ ਬਹੁਤ ਵੱਡਾ ਕੰਸਰਨ ਬਣ ਗਿਆ ਕਿ ਜਿਹੜੀ UK ਦੇ ਵਿੱਚ ਇੰਡੀਅਨ ਇੰਟਰਫੇਰੈਂਸ ਆ ਜਿਹੜੀ ਉਹ ਇੰਨੀ ਡੀਪ ਰੂਟਡ ਹੋ ਚੁੱਕੀ ਆ ਕਿ ਉੱਥੋਂ ਦਾ ਪੋਲੀਟੀਕਲ ਸਿਸਟਮ ਤੋਂ ਲੈ ਕੇ ਤੇ ਉੱਥੋਂ ਦੇ ਅਸੀਂ ਕਹੀਏ ਬਿਊਰੋਕ੍ਰੇਸੀ ਤੱਕ, ਉੱਥੋਂ ਦੇ ਪੁਲਿਸ ਐਡਮਿਨਿਸਟ੍ਰੇਸ਼ਨ ਤੱਕ ਹਰ ਇੱਕ ਧਿਰ ਜਿਹੜੀ ਆ ਉਹ ਐਂਟੀ ਸਿੱਖ ਕੈਂਪੇਨ ਦਾ ਹਿੱਸਾ ਬਣ ਚੁੱਕੀ ਆ। ਤੇ ਇਹਦੇ ਲਈ ਹੁਣ ਸਿੱਖਾਂ ਨੂੰ ਉੱਥੇ ਆਪਣੀ ਜਿਹੜੀ ਪੋਲੀਟੀਕਲ ਸਟਰੈਂਥਨਿੰਗ ਆ ਉਹ ਕਰਨੀ ਚਾਹੀਦੀ ਆ। ਤੇ ਉਹਦੇ ਲਈ ਹੁਣ ਉੱਥੇ ਜਦੋਂ ਵੀ ਇਲੈਕਸ਼ਨ ਹੋਣ ਜਾਂ ਉਸ ਤਰ੍ਹਾਂ ਦੀ ਐਕਟੀਵਿਟੀ ਹੋਵੇ ਤਾਂ ਸਿੱਖ ਇੱਕ ਸਾਂਝੇ ਤੌਰ ਤੇ ਜ਼ਰੂਰ ਕੋਈ ਨਾ ਕੋਈ ਅਜਿਹੇ ਸਟੈਪ ਲੈਣ ਵੀ ਜਿਹਦੇ ਨਾਲ ਜਿਹੜੀ ਇੰਟਰਫੇਰੈਂਸ ਆ ਉਹਨੂੰ ਡਿਲਿਊਟ ਕੀਤਾ ਜਾ ਸਕੇ। ਜੀ ਬਿਲਕੁਲ, ਨਹੀਂ ਇਹ ਕੰਸਰਨ ਬਹੁਤ ਵੱਡਾ ਆ। ਜਦੋਂ ਤੁਸੀਂ UK ਨੂੰ ਇਸ ਡੀਟੇਲ ਦੇ ਵਿੱਚ ਜਾ ਕੇ ਅਸੀਂ ਬਾਈ ਐਗਜ਼ਾਮਪਲ ਇਸ ਖਬਰ ਦੇ ਨਾਲ ਰਿਲੇਟ ਕਰਕੇ ਅਸੀਂ ਮੈਂਸ਼ਨ ਕਰ ਰਹੇ ਹਾਂ
ਤੇ ਮਤਲਬ ਇੱਥੋਂ ਤੱਕ ਜਾ ਕੇ ਇੱਕ ਹੋਰ ਸਟੈਪ ਅੱਗੇ ਜਾਂਦਿਆਂ ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਫੰਡ ਵੀ ਐਸਟੈਬਲਿਸ਼ ਕੀਤਾ ਗਿਆ ਜਿੱਥੇ ਸਪੈਸੀਫਿਕਲੀ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਜੀ ਅਸੀਂ ਇੰਨੇ ਪੈਸੇ ਰੱਖ ਰਹੇ ਹਾਂ ਜਿਹਦੇ ਨਾਲ ਅਸੀਂ ਜਿਹੜੀਆਂ ਟੈਰਰਿਜ਼ਮ ਦੀਆਂ ਜਾਂ ਖਾਲਿਸਤਾਨ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਇਕੁਏਟ ਕਰਕੇ ਕਿਹਾ ਗਿਆ ਕਿ ਅਸੀਂ ਉਹਨਾਂ ਦੇ ਉੱਤੇ ਨਜ਼ਰ ਰੱਖ ਸਕੀਏ। ਸੋ ਸਰਕਾਰੀ ਤੌਰ ਤੇ ਇਹ ਫੰਡ ਰੱਖਿਆ ਜਾਣਾ, ਪ੍ਰੋਪਰ ਉਹਦੇ ਲਈ ਬਜਟ ਦੇ ਵਿੱਚ, ਸਰਕਾਰੀ ਬਜਟ ਦੇ ਵਿੱਚ ਰੱਖਿਆ ਜਾਣਾ, ਇਹ ਇੱਕ ਬਹੁਤ ਅਹਿਮ ਗੱਲ ਆ। ਸੋ ਇਹੀ ਗੱਲ ਜਾਂ ਉੱਥੋਂ ਦੀ ਹੀ ਜਿਹੜੀ ਪਾਲਿਸੀ ਹੈ ਇੰਡੀਆ ਦੀ ਉਹ ਅਮਰੀਕਾ ਕੈਨੇਡਾ ਦੇ ਵਿੱਚ ਵੀ ਰੈਪਲੀਕੇਟ ਹੁੰਦੀ ਹੈ। ਇਹ ਇੱਕ ਵੱਡਾ ਸਵਾਲ ਵੀ ਹੈ ਤੇ ਕੰਸਰਨ ਵੀ ਹੈ। ਹਾਲਾਂਕਿ ਅਮਰੀਕਾ ਕੈਨੇਡਾ ਦੇ ਵਿੱਚ ਉਸ ਲੈਵਲ ਦੀ ਸਕਸੈਸ ਇੰਡੀਅਨ ਏਜੰਸੀਜ਼ ਨੂੰ ਨਹੀਂ ਮਿਲੀ ਹੈਗੀ ਇਹ ਕਿਹਾ ਜਾ ਸਕਦਾ, ਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਇੰਟਰਫੀਰੈਂਸ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਸਾਡੇ ਸਾਹਮਣੇ ਨੇ। ਪੋਲੀਟੀਕਲ ਸਫੀਅਰ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਮੇਜਰ ਪਾਰਟੀ ਦੇ ਲੀਡਰ ਦੀ ਜਿਹੜੀ ਰੇਸ ਹੈਗੀ ਹੈ ਉਹਦੇ ਵਿੱਚ ਇੰਟਰਫੀਰੈਂਸ ਕਰਨਾ ਛੋਟੇ ਲੈਵਲ ਦੇ ਉੱਤੇ ਤੇ ਮਤਲਬ ਇਸ ਕਿਸਮ ਦੀਆਂ ਖਬਰਾਂ ਦਾ ਅੰਤ ਹੀ ਕੋਈ ਹੈ ਨਹੀਂ। ਵੀਜ਼ਾ ਨੂੰ ਵੈਪਨ ਦੇ ਤੌਰ ਦੇ ਉੱਤੇ ਯੂਜ਼ ਕਰਨਾ, ਇੰਟੀਮੀਡੇਟ ਕਰਨਾ, ਕਿਵੇਂ ਮਤਲਬ ਹੁਣ ਟਾਰਗੇਟਡ ਕਿਲਿੰਗ ਤੱਕ ਚਲੇ ਜਾਣਾ, ਮਤਲਬ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਸਾਡੇ ਲੋਕ ਜਾਂ ਸਾਡੀ ਜਿਹੜੀ ਕਮਿਊਨਿਟੀ ਹੈ ਬਾਹਰ ਵਸਦੀ, ਜਾਂ ਤੇ ਅਸੀਂ ਇੰਨੇ ਕੁ ਅਵੇਸਲੇ ਹੋ ਚੁੱਕੇ ਹਾਂ ਜਾਂ ਅਸੀਂ ਉੱਦਾਂ ਹੀ ਅੱਖਾਂ ਬੰਦ ਕਰਕੇ ਬੈਠੇ ਹਾਂ। ਸਾਨੂੰ ਨਜ਼ਰ ਨਹੀਂ ਆ ਰਿਹਾ ਐਗਜ਼ੈਕਟਲੀ ਕਿ ਇਹ ਕਿਸ ਲੈਵਲ ਤੱਕ ਜਾ ਕੇ, ਕਿਸ ਡੀਪ ਲੈਵਲ ਤੱਕ ਜਾ ਕੇ ਜਿਹੜੀਆਂ ਇਹਨਾਂ ਦੀਆਂ ਜੜ੍ਹਾਂ ਨੇ ਉਹ ਬਣ ਚੁੱਕੀਆਂ ਨੇ ਤੇ ਉਹ ਸਾਨੂੰ ਕਿਸ ਹੱਦ ਤੱਕ ਜਿਹੜੀ ਮਾਰ ਨੇ ਉਹ ਮਾਰ ਰਹੀਆਂ ਨੇ। ਅਸੀਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਲੜਦੇ ਰਹਿ ਜਾਂਦੇ ਹਾਂ। ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇੱਕ ਪਾਸੇ ਇੱਕ ਧਿਰ ਹੋ ਜਾਂਦੀ ਹੈ, ਦੂਜੇ ਪਾਸੇ ਦੂਜੀ ਧਿਰ, ਤੇ ਪਰ ਸਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਜਿਹੜੀ ਇਹ ਗੱਲ ਹੈ ਇਹ ਓਰੀਜਿਨੇਟ ਕਿੱਥੋਂ ਹੋਈ ਹੈ, ਇਹ ਏਜੰਡਾ ਕਿੱਥੋਂ ਲਾਗੂ ਕਰਾਇਆ ਜਾ ਰਿਹਾ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਗੱਲ ਦੇਖੋ, ਇੱਕ ਕਿਸੇ ਦਾ ਵੀ ਕੰਮ ਕਰਨ ਦਾ ਤਰੀਕਾ ਹੁੰਦਾ, ਤੁਹਾਨੂੰ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਗੱਲ ਚੱਲ ਕਿੱਥੋਂ ਰਹੀ ਆ। ਜਿਹੜੀ ਇਹ ਪੋਲੀਟੀਕਲ ਇੰਟਰਫੇਰੈਂਸ ਦੀ ਗੱਲ ਆ, ਇਹ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਰਸ਼ੀਆ ਕੋਲਡ ਵਾਰ ਦੇ ਟਾਈਮ ਤੋਂ ਜਿਹੜਾ ਇਹ ਤਰੀਕਾ ਆ ਇਹ ਰਸ਼ੀਅਨ ਤਰੀਕਾ ਆ ਇਸ ਤਰ੍ਹਾਂ ਦੇ ਨਾਲ ਪ੍ਰਭਾਵ ਪਾਉਣ ਦਾ ਕਿਸੇ ਵੀ ਹੋਰ ਦੂਜੀ ਕੰਟਰੀ ਦੇ ਸਿਸਟਮ ਤੇ ਜੀ। ਤੇ ਉਹ ਤਰੀਕਾ ਹੁਣ ਇੰਡੀਆ ਦਾ ਅਸੀਂ ਦੇਖ ਰਹੇ ਹਾਂ ਕਿ ਉਹ ਕੈਨੇਡਾ ਤੋਂ ਲੈ ਕੇ ਯੂਕੇ ਤੱਕ ਉਹਦੇ ਹੁਣ ਸਾਡੇ ਕੋਲ ਸਬੂਤ ਸਾਹਮਣੇ ਆ। ਤੇ ਯੂਐਸ ਦੇ ਵਿੱਚ ਹਜੇ ਉਨੀਆਂ ਗੱਲਾਂ ਉਜਾਗਰ ਨਹੀਂ ਹੋਈਆਂ, ਪਰ ਇਹ ਗੱਲ ਜਿਵੇਂ ਇੰਡੀਆ ਦੀ ਰਸ਼ੀਆ ਦੇ ਨਾਲ ਜਿਹੋ ਜਿਹੀ ਭਾਈਵਾਲੀ ਸਾਹਮਣੇ ਆ ਰਹੀ ਆ ਤੇ ਜਿਹੋ ਜਿਹਾ ਇਹ ਸਾਰਾ ਹੀ ਅਸੀਂ ਦੇਖਦੇ ਆ ਵੀ ਕੰਮ ਕਰਨ ਦਾ ਤੌਰ ਤਰੀਕਾ ਆ, ਤਾਂ ਵੈਸਟਰਨ ਕੰਟਰੀਜ਼ ਨੂੰ ਇਹ ਸਮਝਣਾ ਚਾਹੀਦਾ ਕਿ ਇੰਡੀਆ ਦੇ ਪਿੱਛੇ ਜਿਹੜੀ ਕੰਮ ਕਰ ਰਹੀਆਂ ਏਜੰਸੀਜ਼ ਨੇ ਉਹ ਸਾਰਾ ਉਹ ਰਸ਼ੀਆ ਵੀ ਹੋ ਸਕਦਾ ਕਿ ਰਸ਼ੀਆ ਤੇ ਇੰਡੀਆ ਦਾ ਇੱਕ ਗਠਜੋੜ ਆ, ਜਿਹੜਾ ਅਲਾਇੰਸ ਆ, ਇਹ ਉਹਦਾ ਇੱਕ ਸਾਂਝਾ ਅਸੀਂ ਕਹਿ ਸਕਦੇ ਹਾਂ ਆਪਰੇਸ਼ਨ ਹੋ ਸਕਦਾ ਜਿਹਦੇ ਵਿੱਚ ਸਿਰਫ ਇੰਡੀਅਨ ਇੰਟਰਸਟ ਲਈ ਨਹੀਂ ਕੰਮ ਹੋ ਰਿਹਾ। ਮਤਲਬ ਜਿੱਥੇ ਇੰਡੀਆ ਦੇ ਇੰਟਰਸਟ ਜਿਹੜੇ ਆ ਉਹ ਪੂਰੇ ਕਰਨ ਲਈ ਜਿਹੜੇ ਬੰਦੇ ਕੰਮ ਕਰ ਰਹੇ ਆ ਉਹੀ ਬੰਦੇ ਰਸ਼ੀਆ ਦੇ ਇੰਟਰਸਟ ਪੂਰੇ ਕਰਨ ਲਈ ਵੀ ਫਿਰ ਯੂਜ਼ ਹੋਣਗੇ ਜੀ। ਤਾਂ ਇਹ ਮਸਲਾ ਇਕੱਲੇ ਸਿੱਖਾਂ ਨੂੰ ਸਿਕਿਉਰ ਕਰਨ ਦਾ ਨਹੀਂ, ਇਹ ਪੂਰੀ ਜਿਹੜੀ ਵੈਸਟਰਨ ਪੋਲਿਟੀ ਆ ਜਾਂ ਅਸੀਂ ਦੇਖੀਏ ਵੀ ਇਹਨਾਂ ਮੁਲਕਾਂ ਦੀ ਜਿਹੜੀ ਰਸ਼ੀਆ ਦੇ ਨਾਲ ਪੋਲੀਟੀਕਲ ਆਈਡੀਏ ਦੀ ਸਟਰਗਲ ਆ ਉਹਦੇ ਵਿੱਚ ਵੀ ਇਹ ਜਿਹੜੇ ਮੁਲਕ ਨੇ ਉਹਨਾਂ ਨੂੰ ਇਹਦਾ ਵੱਡਾ ਨੁਕਸਾਨ ਹੋ ਰਿਹਾ ਆ। ਤੇ ਜੇ ਇਹਨੂੰ ਨਾ ਰੋਕਿਆ ਗਿਆ ਰਸ਼ੀਆ ਦੀ ਜਿਹੜੀ ਇੰਟਰਫੇਰੈਂਸ ਹੈ ਵਾਇਆ ਇੰਡੀਆ, ਤੇ ਉਹਦਾ ਵੱਡੇ ਪੱਧਰ ਤੇ ਸਿੱਖ ਤਾਂ ਸ਼ਿਕਾਰ ਹੋ ਹੀ ਰਹੇ ਅੱਜ, ਪਰ ਇਸ ਤੋਂ ਬਾਅਦ ਜਿਹੜੀ ਇਹ ਸਾਰੀ ਵੈਸਟਰਨ ਪੋਲਿਟੀ ਆ ਜਾਂ ਵੈਸਟਰਨ ਸੁਸਾਇਟੀ ਆ ਉਹ ਵੀ ਵੱਡੇ ਪੱਧਰ ਤੇ ਫਿਰ ਉਹਦਾ ਸ਼ਿਕਾਰ ਹੋਊਗੀ ਤੇ ਕੁਝ ਸਾਲਾਂ ਤੱਕ ਇਹਦੇ ਜਿਹੜੇ ਸਾਨੂੰ ਨਤੀਜੇ ਆ ਉਹ ਬਹੁਤ ਬੁਰੇ ਦੇਖਣ ਨੂੰ ਮਿਲਣਗੇ। ਤਾਂ ਇਹ ਜ਼ਰੂਰੀ ਆ ਕਿ ਜਿਹੜੀਆਂ ਵੈਸਟਰਨ ਸੁਸਾਇਟੀਜ਼ ਨੇ, ਵੈਸਟਰਨ ਗਵਰਨਮੈਂਟਸ ਨੇ, ਚਾਹੇ USA ਦੀ ਆ, ਕੈਨੇਡਾ ਦੀ ਆ, UK ਦੀ, ਜਿਹੜੀ ਭਾਵੇਂ ਉੱਥੇ ਦਾ ਅੱਜ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਟੋਟਲੀ ਮਤਲਬ ਉਹ ਸਾਬਤ ਹੋ ਚੁੱਕਿਆ ਵੀ ਉਹ ਇੰਡੀਅਨ ਜਿਹੜੀ ਹਿੰਦੂ ਨੈਸ਼ਨਲਿਸਟ ਆਈਡੀਆ ਜਿਹੜਾ ਉਹਦੇ ਨਾਲ ਮਤਲਬ ਅਲਾਈਡ ਆ। ਪਰ ਜਿਹੜੀ ਉੱਥੋਂ ਦੀ ਜਿਹੜੀ UK ਦੀ ਆਪਣੀ ਇੱਕ ਪੋਲੀਟੀਕਲ ਸੁਸਾਇਟੀ ਆ ਉਹ ਉਹਨਾਂ ਨੂੰ ਜ਼ਰੂਰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਆ ਕਿ ਉਹ ਜਿਹੜੀ ਰਸ਼ੀਆ ਦੀ ਇੰਟਰਫੇਰੈਂਸ ਵਾਇਆ ਇੰਡੀਆ ਹੋ ਰਹੀ ਆ ਉਹਨਾਂ ਦੇ ਸਿਸਟਮ ਦੇ ਵਿੱਚ ਉਹਨੂੰ ਉਹ ਰੋਕਣ ਦੇ ਲਈ ਜ਼ਰੂਰ ਯਤਨ ਕਰਨੇ ਚਾਹੀਦੇ ਆ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।
ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਹੜਾ ਮਿਡਲ ਈਸਟ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਹੈ। ਅਸੀਂ ਦੇਖਿਆ ਕਿ ਜਿਹੜੀ ਇਹ ਗਜ਼ਾ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਫਲਸਤੀਨੀਆਂ ਦੇ ਘਾਣ ਦੀ, ਉਹਨੂੰ ਲੈ ਕੇ ਲੰਘੇ ਸ਼ੁੱਕਰਵਾਰ ਸਾਊਥ ਅਫਰੀਕਾ ਵੱਲੋਂ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਹੇਗ, ਨੀਦਰਲੈਂਡਸ ਦੇ ਵਿੱਚ, ਉਹਦੇ ਵਿੱਚ ਕੇਸ ਦਾਖਲ ਕੀਤਾ ਗਿਆ ਆ ਇਜ਼ਰਾਈਲ ਦੇ ਖਿਲਾਫ। ਉਹਨਾਂ ਵੱਲੋਂ ਸਿੱਧੀ ਇਹ ਗੱਲ ਕਹੀ ਗਈ ਹੈ ਕਿ ਜਿਸ ਕਿਸਮ ਦੀ ਡਿਸਟਰਕਸ਼ਨ ਤੇ ਹਿਊਮੈਨਿਟੇਰੀਅਨ ਕ੍ਰਾਈਸਿਸ ਤੇ ਘਾਣ ਫਲਸਤੀਨੀਆਂ ਦਾ ਕੀਤਾ ਜਾ ਰਿਹਾ ਹੈ, ਇਹ ਸਿੱਧਾ ਇੰਟਰਨੈਸ਼ਨਲ ਲਾਅ ਦੇ ਤਹਿਤ ਇਹ ਜੈਨੋਸਾਈਡ ਦੀ ਜਿਹੜੀ ਪਰਿਭਾਸ਼ਾ ਆ ਉਹਦੇ ਥੱਲੇ ਆਉਂਦਾ। ਤੇ ਇਸ ਜੈਨੋਸਾਈਡ ਦੇ ਖਿਲਾਫ ਉਹਨਾਂ ਨੇ ਇਹ ਕਹਿੰਦਿਆਂ ਕਿ ਇਜ਼ਰਾਈਲ ਇਹਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੇ ਇਜ਼ਰਾਈਲ ਦੇ ਉੱਤੇ ਜਿਹੜਾ ਕੇਸ ਹੈ ਉਹ ਦਾਇਰ ਕੀਤਾ ਆ। ਤੇ ਇਜ਼ਰਾਈਲ ਨੇ ਮਤਲਬ ਅੱਜ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਸੀਂ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਾਂਗੇ। ਹੁਣ ਇੱਥੇ ਇਹ ਗੱਲ ਦੇਖਣ ਵਾਲੀ ਹੈ, ਹਿਊਮੈਨਿਟੇਰੀਅਨ ਕ੍ਰਾਈਸਿਸ ਮਤਲਬ ਜੇ ਅਸੀਂ ਨੰਬਰ ਆਫ ਡੈਥਸ ਦੀ ਗੱਲ ਕਰਨੀ ਹੋਵੇ ਤੇ 22,000 ਦਾ ਅੰਕੜਾ ਜਿਹੜਾ ਹੈਗਾ ਉਹ ਪਾਰ ਹੋ ਚੁੱਕਿਆ ਆਫੀਸ਼ੀਅਲੀ ਅਧਿਕਾਰਤ ਤੌਰ ਦੇ ਉੱਤੇ। ਤੇ ਇਹਦੇ ਵਿੱਚੋਂ 2/3 ਜਿਹੜੇ ਨੇ ਉਹ ਔਰਤਾਂ ਤੇ ਬੱਚੇ ਨੇ। ਮਰਨ ਵਾਲਿਆਂ ਦੀ ਮਤਲਬ ਜਿਹੜੀ ਗਿਣਤੀ ਹੈ ਉਹ ਇਸ ਲੈਵਲ ਦੀ ਅੱਜ ਤੱਕ ਅਸੀਂ ਦੇਖ ਰਹੇ ਹਾਂ ਪਿਛਲੇ ਸਾਰੇ ਸਮੇਂ ਦੇ ਵਿੱਚ, ਜਦੋਂ ਤੋਂ ਹਮਾਸ ਨੇ ਅਟੈਕ ਕੀਤਾ ਤੇ ਉਦੋਂ ਤੋਂ ਲੈ ਕੇ ਜਿਹੜਾ ਰਿਟੈਲੀਏਸ਼ਨ ਇਜ਼ਰਾਈਲ ਵੱਲੋਂ ਕੀਤੀ ਗਈ। ਤੇ ਅੱਜ ਵੀ ਇਜ਼ਰਾਈਲ ਕਹਿ ਰਿਹਾ ਕਿ ਅਸੀਂ ਜਿਹੜਾ ਇਹ ਅਟੈਕ ਹੈ ਅਸੀਂ ਜਾਰੀ ਰੱਖਣਾ, ਕੋਈ ਹੋਰ ਮਹੀਨੇ ਲੱਗ ਸਕਦੇ ਨੇ ਜਦੋਂ ਤੱਕ ਜਾ ਕੇ ਅਸੀਂ ਹਮਾਸ ਦੀ ਜੜ ਪੁੱਟਾਂਗੇ। ਇਵੈਂਚੁਅਲੀ ਮਤਲਬ ਇੱਥੇ ਜਿਹੜਾ ਜੈਨੋਸਾਈਡ ਜੇ ਉਹਨੂੰ ਕੀ ਪਰਿਭਾਸ਼ਾ ਬਣਦੀ ਹੈ ਕੀ ਨਹੀਂ ਬਣਦੀ, ਉਹਨੂੰ ਜੇ ਪਾਸੇ ਵੀ ਰੱਖ ਦਿੱਤਾ ਜਾਵੇ, ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਤਲਬ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਟੈਂਸ ਬਣੀ ਹੋਈ ਹੈ। ਤੇ ਇਹ ਬੜੀ ਹੀ ਮਤਲਬ ਸਮਝ ਨਹੀਂ ਆਉਂਦਾ ਕਈ ਵਾਰ ਕਿ ਕਿਸ ਕਿਸਮ ਦੀ ਅਸੀਂ ਸੁਸਾਇਟੀ ਜਾਂ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਕਿ ਇਸ ਕਿਸਮ ਦਾ ਘਾਣ ਜਿਹੜਾ ਉਹ ਸ਼ਰੇਆਮ ਉੱਥੇ ਚੱਲ ਰਿਹਾ ਹੈ, ਜਿਹੜੀ ਓਪਨ ਜੇਲ੍ਹ ਬਣਾਈ ਹੋਈ ਹੈ ਫਲਸਤੀਨ। ਸੋ ਓਵਰਆਲ ਇਸ ਵਕਤ ਸਿਚੁਏਸ਼ਨ ਵੀ ਕੀ ਹੈ ਤੇ ਜਿਹੜੀ ਇਹ ਖਬਰ ਹੈ ਕਿ ਇਜ਼ਰਾਈਲ ਨੇ ਡਿਫੈਂਡ ਕਰਨਾ ਆ ਇੰਟਰਨੈਸ਼ਨਲ ਕੋਰਟ ਦੇ ਵਿੱਚ, ਕੀ ਸਮਝਦੇ ਹੋ ਇਹਦੇ ਬਾਰੇ? ਬਿਲਕੁਲ ਅਮਰਵੀਰ ਜੀ, ਇਹ ਜਿਹੜਾ ਮਸਲਾ ਦੇਖੋ, ਜੇ ਮਨੁੱਖੀ ਜਾਨਾਂ ਦੇ ਹਿਸਾਬ ਨਾਲ ਗੱਲ ਕਰਨੀ ਹੋਵੇ ਤੇ ਅਲ ਜਜ਼ੀਰਾ ਨੇ ਜਿਹੜੇ ਅੰਕੜੇ ਹੁਣ ਤੱਕ ਦੇ ਜਾਰੀ ਕੀਤੇ ਆ ਤਾਂ ਉਸ ਮੁਤਾਬਕ ਜੇ ਅਸੀਂ ਗੱਲ ਕਰੀਏ ਪੈਲਸਤੀਨ ਦੇ ਵਿੱਚ ਜਿਹੜੇ ਦੋ ਹਿੱਸੇ ਨੇ ਗਾਜ਼ਾ ਤੇ ਵੈਸਟ ਬੈਂਕ, ਤਾਂ ਗਾਜ਼ਾ ਦੇ ਵਿੱਚ ਹੁਣ ਤੱਕ 22,185 ਜਿਹੜੇ ਲੋਕਾਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਆ 7 ਅਕਤੂਬਰ ਤੋਂ ਲੈ ਕੇ 1 ਜਨਵਰੀ ਤੱਕ, 7 ਅਕਤੂਬਰ 2023 ਤੋਂ ਲੈ ਕੇ 1 ਜਨਵਰੀ 2024 ਤੱਕ।
ਤੇ ਜਿਹਦੇ ਵਿੱਚ 22,185 ਜਿਹੜੇ ਗਾਜ਼ਾ 'ਚ ਮਰਨ ਵਾਲੇ ਲੋਕ ਨੇ, ਉਹਨਾਂ ਦੇ ਵਿੱਚੋਂ 9,100 ਬੱਚੇ ਨੇ। ਤੇ ਇਸ ਤੋਂ ਇਲਾਵਾ ਗਾਜ਼ਾ ਦੇ ਵਿੱਚ 57,035 ਲੋਕ ਜਿਹੜੇ ਜ਼ਖਮੀ ਹੋਏ ਆ, ਤੇ ਜ਼ਖਮੀ ਵੀ ਉਹ ਅਸੀਂ ਕਹਿ ਸਕਦੇ ਹਾਂ ਕਿ ਇਹਦੇ 'ਚ ਵੀ ਵੱਡਾ ਹਿੱਸਾ ਜਿਹੜਾ ਆ ਉਹ ਮ੍ਰਿਤਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਸਕਦਾ, ਕਿਉਂਕਿ ਬੜੀ ਭਾਰੀ ਜਿਹੜੀ ਬੰਬਾਰੀ ਆ ਉਸ ਇਲਾਕੇ 'ਚ ਹੋ ਰਹੀ ਆ। ਤੇ ਇਹਨਾਂ ਦੇ ਵਿੱਚੋਂ ਵੀ 8,663 ਜਿਹੜੇ ਆ ਉਹ ਬੱਚੇ ਆ। ਇਸ ਤੋਂ ਇਲਾਵਾ ਜਿਹੜਾ ਵੈਸਟ ਬੈਂਕ ਆ, ਉਸ ਦੇ ਵਿੱਚ 324 ਹੁਣ ਤੱਕ ਮੌਤਾਂ ਹੋਈਆਂ ਨੇ ਤੇ 83 ਬੱਚੇ ਨੇ, ਤੇ 3,800 ਦੇ ਕਰੀਬ ਜਿਹੜੇ ਲੋਕ ਆ ਉਹ ਜ਼ਖਮੀ ਹੋਏ ਆ। ਤੇ ਇਸੇ ਤਰ੍ਹਾਂ ਇਜ਼ਰਾਈਲ ਵਾਲੇ ਪਾਸੇ ਗੱਲ ਕੀਤੀ ਜਾਵੇ ਤਾਂ 1,139 ਜਿਹੜੇ ਘੱਟੋ ਘੱਟ ਲੋਕ ਨੇ ਉਹਨਾਂ ਦੀ ਮੌਤ ਹੋਈ ਆ, ਤੇ 8,730 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਆ। ਤਾਂ ਐਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਜਿਹੜੀ ਹਿਊਮਨ ਟ੍ਰੈਜੇਡੀ ਆ, ਉਹਦੇ ਵਿੱਚ ਮੌਤਾਂ ਤੋਂ ਇਲਾਵਾ ਜਾਂ ਜ਼ਖਮੀਆਂ ਤੋਂ ਇਲਾਵਾ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ, ਜੋ ਲੋਕ ਸੜਕਾਂ ਦੇ ਉੱਤੇ ਸੋ ਰਹੇ ਆ, ਉਹਨਾਂ 'ਚ ਛੋਟੇ ਛੋਟੇ ਬੱਚੇ ਜਿਨ੍ਹਾਂ ਕੋਲ ਖਾਣ ਲਈ ਮਤਲਬ ਪ੍ਰੋਪਰ ਜਿਹੜੀ ਡਾਈਟ ਨਹੀਂ ਆ, ਵੀ ਉਹ ਇੱਕ ਮਤਲਬ ਅਸੀਂ ਇਸ ਗੱਲ ਨੂੰ ਬਿਆਨ ਨਹੀਂ ਕੋਈ ਵੀ ਬੰਦਾ ਕਰ ਸਕਦਾ ਕਿ ਜੋ ਉੱਥੇ ਸਿਚੁਏਸ਼ਨ ਆ ਇਸ ਟਾਈਮ। ਤੇ ਉਹਦੇ ਲਈ ਜਿਹੜੀਆਂ ਹੁਣ ਅਸੀਂ ਦੇਖਿਆ ਕਿ ਸਾਊਥ ਅਫਰੀਕਾ ਨੇ ਜਿਵੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਜਿਹੜਾ ਕੇਸ ਆ ਇਹ ਫਾਈਲ ਕੀਤਾ ਹੇਗ ਦੇ ਵਿੱਚ ਆ, ਜਿਹੜੀ ਕਿ ਜਿਹੜਾ ਜੋ ਕਾਰਵਾਈ ਇਜ਼ਰਾਈਲ ਕਰ ਰਿਹਾ ਆ ਇਹ ਕੋਈ ਵਾਰ ਨਹੀਂ, ਇੱਕ ਜੈਨੋਸਾਈਡ ਜਿਹੜਾ ਆ ਉਹ ਕੰਸੀਡਰ ਕੀਤਾ ਜਾਵੇ ਤੇ ਇਹਦੇ ਲਈ ਇਜ਼ਰਾਈਲ ਦੀ ਅਕਾਊਂਟੇਬਿਲਟੀ ਫਿਕਸ ਕੀਤੀ ਜਾਵੇ। ਤੇ ਇਜ਼ਰਾਈਲ ਦੀ ਸਰਕਾਰ ਨੇ ਹੁਣ ਕਿਹਾ ਆ ਕਿ ਉਹ ਜਿਹੜੀ ਇਹ ਹੀਅਰਿੰਗ ਆ ਉਹਦੇ ਵਿੱਚ ਆਪਣਾ ਪੱਖ ਰੱਖਣਗੇ ਤੇ ਉਹਦੇ ਵਿੱਚ ਜਿਹੜੇ ਇਜ਼ਰਾਈਲ ਦੇ ਐਡਵੋਕੇਟ ਨੇ ਉਹ ਪੇਸ਼ ਹੋਣਗੇ। ਤੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਯਾਹੂ, ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਇਸ ਬਾਰੇ ਬੋਲਦਿਆਂ ਜਿਹੜਾ ਦੱਸਿਆ ਆ ਕਿ ਉਹ ਕਹਿੰਦੇ ਆ ਕਿ the state of Israel will appear before the International Court of Justice at the Hague to dispel South Africa's absurd blood libel। ਤੇ ਨਾਲ ਉਹਨਾਂ ਨੇ ਜਿਹੜੀ ਇੱਕ ਮਤਲਬ ਹੁਣ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਆਪਣੇ ਆਪ 'ਚ ਬੜਾ ਕੁਛ ਬਿਆਨ ਕਰਦੀ ਆ। ਉਹ ਕਹਿੰਦੇ ਆ ਕਿ we assure South Africa's leaders history will judge you and it will judge you without mercy। ਜੀ ਜੋ ਤੁਸੀਂ ਸਾਨੂੰ ਮਤਲਬ ਕਹਿ ਰਹੇ ਹੋ, ਕਿਉਂਕਿ ਇਜ਼ਰਾਈਲ ਇਹੀ ਨੈਰੇਟਿਵ ਐਸਟੈਬਲਿਸ਼ ਕਰ ਰਿਹਾ ਕਿ ਹਮਾਸ ਨੇ ਸਾਡੇ ਤੇ ਅਟੈਕ ਕੀਤਾ ਤੇ ਅਸੀਂ ਹਮਾਸ ਨੂੰ ਖਤਮ ਕਰਨ ਤੱਕ ਇਸ ਲੜਾਈ ਨੂੰ ਨਹੀਂ ਰੋਕਾਂਗੇ। ਤੇ ਅੱਜ ਜਿਹੜੀ ਇਸ ਹਮਾਸ ਦੇ ਪੱਖ ਤੋਂ ਉਹਨਾਂ ਦੀ ਲੀਡਰਸ਼ਿਪ ਦੇ ਪੱਖ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੈਬਨਾਨ ਦੇ ਵਿੱਚ ਹਮਾਸ ਦੇ ਡਿਪਟੀ ਲੀਡਰ ਸੀ ਜਿਹੜੇ ਉਹ ਇੱਕ ਅਟੈਕ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਸਾਲੇਹ ਅਲ ਅਰੌਰੀ ਜਿਹੜੇ ਆ ਉਹਨਾਂ ਦਾ ਨਾਂ ਸੀ ਤੇ ਉਹ ਇੱਕ ਜਿਹੜੀ ਟੌਪ ਮੋਸਟ ਲੀਡਰਸ਼ਿਪ ਆ ਹਮਾਸ ਦੀ ਉਹਦਾ ਹਿੱਸਾ ਸੀ। ਤੇ ਖਾਸ ਤੌਰ ਤੇ ਜਿਹੜੀ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਤੇ ਹਮਾਸ ਦੇ ਦਰਮਿਆਨ ਜਿਹੜੇ ਸਬੰਧ ਨੇ ਜਾਂ ਇੱਕ ਕੋਆਰਡੀਨੇਸ਼ਨ ਆ ਉਹਨੂੰ ਬਣਾਉਣ ਦੀ ਜ਼ਿੰਮੇਵਾਰੀ ਸੀ ਇਹਨਾਂ ਦੇ ਉੱਤੇ। ਤੇ ਅੱਜ ਇਹ ਇਜ਼ਰਾਈਲ ਦੇ ਜਿਹੜੀ ਧਿਰ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਜੀਕਲ ਸਟ੍ਰਾਈਕ ਜਿਹੜਾ ਆ ਉਹ ਕੀਤੀ ਗਈ ਆ, ਇੱਕ ਬੰਬ ਬਲਾਸਟ ਹੋਇਆ ਜਿਹਦੇ ਵਿੱਚ ਇਹਨਾਂ ਦੀ ਮੌਤ ਹੋਈ ਆ। ਤੇ ਇਹਨਾਂ ਤੋਂ ਇਲਾਵਾ 6 ਹੋਰ ਲੋਕ ਜਿਨ੍ਹਾਂ ਦੇ ਵਿੱਚ 2 ਹਮਾਸ ਦੇ ਮਿਲਟਰੀ ਕਮਾਂਡਰ ਤੇ 4 ਉਹਨਾਂ ਦੇ ਫੌਜੀ ਜਿਹੜੇ ਆ ਹਮਾਸ ਦੇ ਜਾਂ ਲੜਾਕੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। ਤਾਂ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਆ। ਤੇ ਹਿਜ਼ਬੁੱਲਾ ਕਿਉਂਕਿ ਲੈਬਨਾਨ ਦੇ ਵਿੱਚ ਇਹ ਅਟੈਕ ਹੋਇਆ ਆ, ਹਿਜ਼ਬੁੱਲਾ ਆਲਰੇਡੀ ਜਿਹੜਾ ਆ ਉਹ ਭਾਵੇਂ ਡਾਇਰੈਕਟਲੀ ਉਸ ਪੱਧਰ ਤੇ ਇਨਵੋਲਵ ਨਹੀਂ ਹੋਇਆ ਇਸ ਜੰਗ ਦੇ ਵਿੱਚ ਹੁਣ ਤੱਕ, ਪਰ ਉਹ ਲਗਾਤਾਰ ਕੁਛ ਨਾ ਕੁਛ ਉਹਨਾਂ ਵੱਲੋਂ ਜਿਹੜਾ ਇਜ਼ਰਾਈਲ ਦੇ ਉੱਤੇ ਅਸੀਂ ਦੇਖਿਆ ਕਿ ਇਜ਼ਰਾਈਲ ਦੇ ਜਿਹੜਾ ਲੈਬਨਾਨ ਦੇ ਨਾਲ ਲੱਗਦੇ ਬੋਰਡਰਸ ਆ ਉਹਨਾਂ ਦੇ ਉੱਤੇ ਬੰਬਾਰੀ ਦੋਵੇਂ ਪਾਸਿਆਂ ਤੋਂ ਹੁੰਦੀ ਰਹੀ ਆ। ਪਰ ਇਸ ਅਟੈਕ ਨੂੰ ਜਿਹੜਾ ਲੈਬਨਾਨ ਦੀ ਸੋਵਰੈਨਿਟੀ ਤੇ ਅਟੈਕ ਮੰਨਿਆ ਜਾ ਰਿਹਾ। ਤੇ ਜਿਹੜੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਇਜ਼ਰਾਈਲ ਆ ਉਹ ਲੈਬਨਾਨ ਨੂੰ ਇਸ ਜੰਗ ਦੇ ਵਿੱਚ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਹਮਲੇ ਦੇ ਨਾਲ, ਜਾਂ ਇਹ ਜੋ ਵੀ ਹਮਲਾ ਆ ਇਹ ਲੈਬਨਾਨ ਨੂੰ ਸਿੱਧਾ ਇਸ ਲੜਾਈ ਦੇ ਵਿੱਚ ਸ਼ਾਮਲ ਕਰਨ ਦੀ ਮਤਲਬ ਸਮਰੱਥਾ ਰੱਖਦਾ ਹੈ। ਤੇ ਹੁਣ ਜੇ ਇਹ ਜਿਹੜੀ ਲੜਾਈ ਆ ਕਿਉਂਕਿ ਇਰਾਨ ਜਿਹੜਾ ਕਿ ਹਮਾਸ ਤੇ ਹਿਜ਼ਬੁੱਲਾ ਇਹਨਾਂ ਦੋਵਾਂ ਨੂੰ ਸਪੋਰਟ ਕਰਦਾ ਹੈ ਤੇ ਜੇ ਇਹਦਾ ਕਿਸੇ ਵੀ ਮਤਲਬ ਪਹਿਲੇ ਦਿਨ ਤੋਂ ਇਹ ਆ ਕਿ ਇਹ ਲੜਾਈ ਹੋ ਸਕਦਾ ਹੈ ਕਿ ਅਰਬ ਤੇ ਜਿਊਸ ਦੇ ਵੱਡੇ ਟਕਰਾਅ ਦਾ ਇੱਕ ਵੱਡਾ ਰੂਪ ਲੈ ਜੇ, ਮੁਸਲਿਮਸ ਤੇ ਜਿਊਸ ਦੇ। ਤੇ ਉਹ ਹਜੇ ਤੱਕ ਤਾਂ ਫਿਲਹਾਲ ਉਸ ਤਰ੍ਹਾਂ ਦਾ ਕੋਈ ਹਜੇ ਰੂਪ ਲੈਂਦੀ ਨਹੀਂ ਦਿਖੀ ਹੈ ਜੰਗ, ਪਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਇਸ ਜੰਗ ਦਾ ਜਿਹੜਾ ਪਸਾਰਾ ਆ ਉਹਨੂੰ ਵੱਡਾ ਕਰ ਸਕਦੀ ਹੈ। ਤੇ ਜਿਹੜੀ ਹਿਊਮਨ ਟ੍ਰੈਜੇਡੀ ਆਲਰੇਡੀ ਅਸੀਂ ਦੇਖ ਰਹੇ ਆ ਉਹ ਹੋਰ ਜ਼ਿਆਦਾ ਵੱਧ ਸਕਦੀ ਆ। ਤੇ ਸੀਜ਼ ਫਾਇਰ ਦੇ ਲਈ ਭਾਵੇਂ ਕਾਫੀ ਵਾਰ ਕਈ ਮੁਲਕਾਂ ਦੇ ਯਤਨ ਹੋਏ ਆ, UN ਦੇ ਵਿੱਚ ਰੈਜ਼ੋਲੂਸ਼ਨ ਵੀ ਜਿਹੜਾ ਪਾਸ ਹੋਇਆ, ਪਰ ਹਜੇ ਤੱਕ ਅਸੀਂ ਦੇਖਿਆ ਕਿ ਸੀਜ਼ ਫਾਇਰ ਜਿਹੜਾ ਆ ਉਹ ਹੋਇਆ ਸੀ ਕੁਛ ਦਿਨਾਂ ਦੇ ਲਈ,
ਪਰ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਜੰਗ ਆ ਉਸੇ ਪੱਧਰ ਤੇ ਜਾਰੀ ਆ। ਤੇ ਇਹ ਭਾਵੇਂ ਸਾਊਥ ਅਫਰੀਕਾ ਜਿਹੜਾ ਆ ਉਹ, ਕਿਉਂਕਿ ਸਾਊਥ ਅਫਰੀਕਾ ਇਸ ਸਾਰੇ ਮਾਮਲੇ ਨੂੰ ਜੋ ਅਪਾਰਟਹਾਈਡ ਦੇ ਵਿੱਚ ਸਾਊਥ ਅਫਰੀਕਾ ਨੇ ਆਪਣੇ ਨਾਲ ਜਿਹੜੇ ਖਾਸ ਤੌਰ ਤੇ ਬਲੈਕ ਪੀਪਲਸ ਦੇ ਨਾਲ ਜਿਹੜੀ ਜੋ ਹੰਢਾਇਆ ਆ, ਜੋ ਆਪਣੇ ਨਾਲ ਉਹਨਾਂ ਦੇ ਨਾਲ ਵਾਪਰਿਆ, ਉਸੇ ਤਰਜ਼ ਤੇ ਉਹ ਅਹਿਸਾਸ ਕਰਦੇ ਆ, ਗਾਜ਼ਾ ਦੇ ਲੋਕਾਂ ਦਾ ਸਮਰਥਨ ਕਰ ਰਹੇ ਆ। ਤੇ ਜਿਹੜੀ ਕੰਪਲੀਟ ਸਟੇਟਹੁੱਡ ਆ ਗਾਜ਼ਾ ਦੀ, ਪੈਲਸਤੀਨ ਦੀ, ਉਹਦੀ ਡਿਮਾਂਡ ਕਰਦੇ ਆ। ਤੇ ਅਲਟੀਮੇਟ ਜਿਹੜਾ ਸੋਲਿਊਸ਼ਨ ਆ ਇਸ ਲੜਾਈ ਦਾ, ਉਹ ਵੀ ਅਸੀਂ ਦੇਖਦੇ ਆ ਵੀ ਉਹ ਕੰਪਲੀਟ ਸਟੇਟਹੁੱਡ ਜਿਹੜੀ ਆ ਪੈਲਸਤੀਨ ਦੀ, ਉਹਦੇ ਨਾਲ ਹੀ ਆ। ਭਾਵੇਂ US ਹੋਵੇ ਜਾਂ ਹੋਰ ਸਾਰੇ ਵੈਸਟਰਨ ਕੰਟਰੀਜ਼ ਹੋਣ ਜਿਹੜੀਆਂ ਕਿ ਇਜ਼ਰਾਈਲ ਦੀ ਸਪੋਰਟ ਵੀ ਕਰ ਰਹੀਆਂ ਨੇ ਇਹ ਸਾਰੇ ਜੰਗ ਦੇ ਵਿੱਚ, ਤੇ ਉਹ ਵੀ ਇਹ ਗੱਲ ਮੰਨਦੇ ਆ ਕਿ ਜਿਹੜਾ ਅਲਟੀਮੇਟ ਸੋਲਿਊਸ਼ਨ ਆ ਉਹ 2 ਸਟੇਟ ਸੋਲਿਊਸ਼ਨ ਆ ਉਸ ਖਿੱਤੇ ਦੇ ਵਿੱਚ। ਪਰ ਇਹ ਗੱਲਾਂ ਜਿਹੜੀਆਂ ਨੇ ਉਹ ਲਾਗੂ ਨਹੀਂ ਹੋਈਆਂ ਇੰਨੇ ਸਾਲਾਂ ਦੇ ਵਿੱਚ। ਤੁਸੀਂ ਦੇਖੋ ਵੀ ਕਿੰਨੇ ਦਹਾਕੇ ਜਿਹੜੇ ਆ ਇਸ ਲੜਾਈ ਨੂੰ ਬੀਤ ਗਏ ਆ, ਤੇ ਮਿਡਲ ਈਸਟ ਦੇ ਵਿੱਚ ਇਹ ਲਗਾਤਾਰ ਜਿਹੜੀ ਜੰਗ ਆ ਉਹ ਜਾਰੀ ਹੈ 2 ਕੌਮਾਂ ਦੇ ਦਰਮਿਆਨ। ਤੇ ਨੇੜਲੇ ਭਵਿੱਖ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਜਿਹੋ ਜਿਹੀ ਜੀਓਪੋਲੀਟੀਕਲ ਟੈਂਸ਼ਨ ਆਲ ਓਵਰ ਦੀ ਗਲੋਬ ਬਣ ਰਹੀ ਆ, ਤੇ ਉਹਦੇ ਵਿੱਚ ਜਿਹੜੇ ਇਹ ਭਾਵੇਂ ਯੂਕਰੇਨ ਰਸ਼ੀਆ ਦੀ ਜੰਗ ਹੋਵੇ ਜਾਂ ਇਹ ਜੰਗ ਜੋ ਚੱਲ ਰਹੀ ਆ, ਇਹ ਘਟਣਗੀਆਂ ਜਾਂ ਠੰਡੀਆਂ ਪੈਣਗੀਆਂ। ਮੈਨੂੰ ਲੱਗਦਾ ਕਿ ਇਹ ਹੌਲੀ ਹੌਲੀ ਚੱਲਦੇ ਬਲਕਿ ਹੋਰ ਭਿਅੰਕਰ ਰੂਪ ਲੈ ਸਕਦੀਆਂ ਨੇ ਜਿਹੋ ਜੀ ਮਤਲਬ ਇਸ ਟਾਈਮ ਪਾਵਰ ਸਟਰਗਲ ਆਲ ਓਵਰ ਦੀ ਗਲੋਬ ਬਣੀ ਹੋਈ ਆ। ਤੇ ਜਿੰਨੇ ਮਲਟੀਪਲ ਐਕਟਰਸ ਇਹਨਾਂ ਸਾਰੀਆਂ ਜਿਹੜੇ ਕਨਫਲਿਕਟ ਨੇ ਉਹਦੇ ਚ ਇਨਵੋਲਡ ਆ, ਭਾਵੇਂ ਲੜ 2 ਧਿਰਾਂ ਰਹੀਆਂ ਹੁੰਦੀਆਂ, ਪਰ ਉਹਨਾਂ ਦੇ ਪਿੱਛੇ ਕਿੰਨੇ ਹੀ ਜਿਹੜੇ ਮੁਲਕ ਆ ਉਹਨਾਂ ਦੇ ਬਲੋਕਸ ਬਣ ਜਾਂਦੇ ਆ ਜਿਹੜੇ ਫਿਰ ਕਿਸੇ ਨਾ ਕਿਸੇ ਧਿਰ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਜਦੋਂ ਪਹਿਲੀ ਤੇ ਦੂਜੀ ਵਿਸ਼ਵ ਜੰਗ ਆ ਜਿਹੜੀ ਉਹ ਲੱਗੀਆਂ ਸੀ, ਤਾਂ ਅਗਲਾ ਵੀ ਜਿਹੜਾ ਸਮਾਂ ਆ ਉਹ ਫਿਰ ਉਸੇ ਤਰ੍ਹਾਂ ਦਾ ਆ। ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਵਰਲਡ ਆਰਡਰ ਸ਼ਿਫਟ ਹੋਣ ਦੀ ਗੱਲ ਹੋ ਰਹੀ ਆ, ਤੇ ਨਵੀਆਂ ਹੱਦਾਂ ਸਰਹੱਦਾਂ ਜਿਹੜੀਆਂ ਨੇ ਉਹ ਲੱਗ ਰਿਹਾ ਕਿ ਤੈਅ ਹੋਣਗੀਆਂ। ਪਰ ਇਹ ਹਮੇਸ਼ਾ ਦੁਨੀਆ ਦਾ ਇਤਿਹਾਸ ਰਿਹਾ ਆ ਕਿ ਉਹ ਤੈਅ ਕਦੇ ਸ਼ਾਂਤੀ ਨਾਲ ਨਹੀਂ ਹੁੰਦੀਆਂ, ਉਹ ਜੰਗ 'ਚ ਹੀ ਹੁੰਦੀਆਂ ਨੇ। ਪਰ ਇਹ ਸਾਰੇ ਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਜਿੰਨਾ ਹਿਊਮਨ ਟ੍ਰੈਜਡੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ, ਜਿੰਨਾ ਹਿਊਮਨ ਲੋਸ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਹੁਣ ਤੱਕ UN ਟੋਟਲੀ ਅਸੀਂ ਦੇਖਿਆ ਕਿ ਫੇਲ ਹੁੰਦਾ ਜਿਹੜਾ ਆ ਇਸ ਮਾਮਲੇ 'ਚ ਨਜ਼ਰ ਆਇਆ ਆ ਪੈਲਸਤੀਨ ਵਾਲੇ ਮਾਮਲੇ ਦੇ ਵਿੱਚ। ਤਾਂ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਸਿੱਖਾਂ ਦੀ ਲਗਾਤਾਰ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਦੇ ਵਿੱਚ ਕਲੀਅਰ ਸਪਸ਼ਟ ਸਟੈਂਡ ਰਿਹਾ ਕਿ ਜਿਹੜਾ ਹਿਊਮਨ ਲੋਸ ਹੋ ਰਿਹਾ, ਜਿਹੜੇ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਇਸ ਸਾਰੀ ਜੰਗ ਦੇ ਵਿੱਚ, ਇਹ ਨਹੀਂ ਹੋਣੀ ਚਾਹੀਦੀ ਆ। ਤੇ ਜਿਹੜਾ ਪੈਲਸਤੀਨ ਦਾ ਰਾਈਟ ਆ ਆਪਣੀ ਸਟੇਟ ਦਾ, ਉਹਦੀ ਸਿੱਖ ਸਪੋਰਟ ਕਰਦੇ ਆ। ਤੇ ਇਹ ਜ਼ਰੂਰ ਜਿਹੜੇ ਵੱਡੇ ਮੁਲਕ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਕੋਈ ਇਸ ਤਰੀਕੇ ਦੀ ਪਹੁੰਚ ਲੈਣ ਕਿ ਜਿਹਦੇ ਨਾਲ ਇਹ ਜਿਹੜਾ ਰੈਜ਼ੋਲੂਸ਼ਨ ਹੋਵੇ ਤੇ ਸੀਜ਼ ਫਾਇਰ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਹੋਣਾ। ਤੇ ਬਾਕੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਹੁੰਦੀ ਆ ਜਾਂ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਕੀ ਆਪਣਾ ਪੱਖ ਰੱਖਦਾ ਹੈ ਜਾਂ ਸਾਊਥ ਅਫਰੀਕਾ ਕਿਵੇਂ ਕਟਹਿਰੇ ਦੇ ਵਿੱਚ ਖੜਾ ਕਰਦਾ ਇਜ਼ਰਾਈਲ ਨੂੰ, ਇਹ ਜਦੋਂ ਹੀਅਰਿੰਗਸ ਸਟਾਰਟ ਹੋਣਗੀਆਂ ਉਦੋਂ ਇਹ ਦੇਖਣ ਵਾਲੀ ਗੱਲ ਹੋਵੇਗੀ। ਜੀ ਬਿਲਕੁਲ, ਜਾਂਦਿਆਂ ਇਸ ਸੈਗਮੈਂਟ ਦੇ ਵਿੱਚ ਇਹ ਜ਼ਰੂਰੀ ਹੈ ਸਾਡੇ ਲਈ ਦੇਖਣਾ ਸਮਝਣਾ, ਜਿਵੇਂ ਤੁਸੀਂ ਗੱਲ ਕੀਤੀ ਵੀ ਹੈ ਕਿ ਭਾਈ ਇਹਦੇ ਵਿੱਚ ਹਿਊਮੈਨਿਟੀ ਦਾ, ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਰਿਹਾ। ਮਤਲਬ ਹੁਣ ਅਮਰੀਕਾ ਦਾ ਇਹਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡਾ ਫੇਲੀਅਰ ਨਜ਼ਰ ਆਉਂਦਾ। ਹੁਣ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਐਂਟਨੀ ਬਲਿੰਕਨ, ਉਹਨਾਂ ਨੇ ਜਾਣਾ ਆ ਉੱਥੇ ਇਜ਼ਰਾਈਲ। ਉਹ ਬਾਰ-ਬਾਰ ਅਪੀਲ ਵੀ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ ਸੀਜ਼ ਫਾਇਰ ਦੀ, ਪਰ ਜਿਸ ਕਿਸਮ ਦੇ ਹੌਸਲੇ ਵਧੇ ਹੋਏ ਨੇ ਇਜ਼ਰਾਈਲ ਦੇ, ਉਹ ਇਸ ਪਾਸੇ ਨੂੰ ਪੈਰ ਧਰਦੇ, ਕੰਨ ਧਰਦੇ ਨਹੀਂ ਨਜ਼ਰ ਆ ਰਹੇ। ਸੋ ਇਹ ਇੱਕ ਬੜੀ ਹੋਰ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਕਿ ਜਿਹੜਾ ਕਈ ਕਿਸਮ ਦਾ ਜਿਹੜਾ ਇੰਟਰਨੈਸ਼ਨਲ ਨੋਰਮਸ ਬਣੇ ਹੋਏ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਰਾਏ ਬਣੀ ਹੋਈ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਬਾਬਤ, ਯੂਨਾਈਟਿਡ ਨੇਸ਼ਨਸ ਦੇ ਬਾਬਤ, ਉਹ ਵੀ ਟੁੱਟ ਰਹੀ ਹੈ ਇਹ ਸਾਰੀ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ। ਤੇ ਗੱਲ ਉੱਥੇ ਕਾ ਕੇ ਮੁੱਕ ਜਾਂਦੀ ਹੈ ਵੀ ਜਿਹਦਾ ਜ਼ੋਰ ਚੱਲਦਾ ਤੇ ਉਹ ਫਿਰ ਆਪਣੀ ਵੀ ਚਲਾਉਂਦਾ ਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ। ਇਹੀ ਗੱਲ ਜਿਹੜੀ ਇਜ਼ਰਾਈਲ ਹੈ ਉਹ ਪ੍ਰੂਵ ਕਰ ਰਿਹਾ। ਤੇ ਜਿਸ ਕਿਸਮ ਦੀ ਨੈਟਵਰਕਿੰਗ ਉਹਦੇ ਬਿਹਾਈਂਡ ਚੱਲ ਰਹੀ ਹੈ, ਅਮਰੀਕਾ ਦੀ ਜਿਹੜੀ ਲੌਬੀ ਹੈ, ਕਿਵੇਂ ਅਸੀਂ ਉਹਨਾਂ ਦੀਆਂ ਜਿਹੜੀਆਂ ਹਥਿਆਰਾਂ ਦੀਆਂ ਡੀਲਸ ਨੇ, ਸੰਧੀਆਂ ਨੇ, ਉਹ ਕਿੰਨਾ ਮੁਲਕਾਂ ਦੇ ਨਾਲ ਕਿੱਥੇ ਜਾ ਕੇ ਜਿਹੜੀਆਂ ਜੁੜਦੀਆਂ ਨੇ, ਉਹ ਦੇਖਿਆ ਫਿਰ ਗੱਲ ਸਮਝ ਆਉਂਦੀ ਹੈ ਵੀ ਜਿਹੜਾ ਇਹ ਸਾਰਾ ਵਰਤਾਰਾ ਵਾਪਰ ਰਿਹਾ ਇਹਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਮਤਲਬ ਯੂਨਾਈਟਿਡ ਨੇਸ਼ਨਸ ਜਿਹੜੀ
ਜਨਰਲ ਅਸੈਂਬਲੀ ਹੈ ਉਹਨਾਂ ਵੱਲੋਂ ਮਤਾ ਵੀ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਇਸ ਵਕਤ ਹੈੱਡ ਹੈਗੇ ਆ ਐਂਟੋਨੀਓ ਗੁਟਰੇਜ਼, ਉਹਨਾਂ ਵੱਲੋਂ ਅਪੀਲਾਂ ਵੀ ਕੀਤੀਆਂ ਜਾਂਦੀਆਂ ਨੇ, ਮਤਲਬ ਆਰਟੀਕਲ 19 ਵੀ ਇਨਵੋਕ ਕੀਤਾ ਜਾਂਦਾ, ਪਰ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਐਂਡ ਦੇ ਵਿੱਚ ਜਾ ਕੇ ਜਿਹੜਾ ਅਮਰੀਕਾ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਵਕਤ, ਤੇ ਉਹ ਮੈਂ ਸਮਝਦਾ ਵੀ ਜ਼ਿੰਮੇਵਾਰੀ ਇੱਕ ਫੇਲੀਅਰ ਦੇ ਤੌਰ ਦੇ ਉੱਤੇ ਜਿਹੜੀ ਹੈ ਤਬਦੀਲ ਹੋ ਚੁੱਕੀ ਹੈ ਕਿ ਅਮਰੀਕਾ ਵੱਲੋਂ ਵੀਟੋ ਕਰ ਦਿੱਤਾ ਜਾਂਦਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਜਿਹੜਾ ਕੋਈ ਸੀਜ਼ ਫਾਇਰ ਦਾ ਜਾਂ ਕੋਈ ਇਸ ਕਿਸਮ ਦੀ ਜਿਹੜਾ ਮੂਵ ਹੁੰਦਾ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ, ਦੁਬਾਰਾ ਗੱਲਬਾਤ ਇੱਥੋਂ ਸ਼ੁਰੂ ਕਰਾਂਗੇ ਅੱਗੇ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਪੰਥਕ ਇਸ਼ੂ ਦੀ। ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਇਹ ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਜਿਹੜਾ ਇਸ਼ੂ ਹੈ ਉਹ ਚਰਚਾ ਦੇ ਵਿੱਚ ਬਣਿਆ ਹੋਇਆ ਹੈ, ਖਾਸ ਤੌਰ ਤੇ ਜਦੋਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਜਦੋਂ ਇਹ ਮੁੱਦਾ ਚੁੱਕਿਆ ਜਾਂਦਾ ਤੇ ਅਮਿਤ ਸ਼ਾਹ ਵੱਲੋਂ ਸਿੱਧਾ ਉਹਨਾਂ ਨੂੰ ਕਰਾਰਾ ਜਿਹਾ ਜਵਾਬ ਦੇ ਕੇ ਬਿਠਾ ਦਿੱਤਾ ਜਾਂਦਾ ਆ ਕਿ ਜਿਹੜਾ ਬੰਦਾ ਮਾਫੀ ਨਹੀਂ ਮੰਗ ਸਕਦਾ ਹੈਗਾ, ਜਿਹੜੇ ਬੰਦੇ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਹੈਗਾ, ਉਹਦੇ ਲਈ ਰਹਿਮ ਕਿਸ ਗੱਲ ਨੂੰ ਲੈ ਕੇ। ਸੋ ਉਹਦੇ ਤੇ ਮਤਲਬ ਹੁਣ ਰਿਐਕਸ਼ਨਸ ਅਸੀਂ ਪਿਛਲੇ ਦਿਨਾਂ ਦੇ ਵਿੱਚ ਭਾਈ ਭਿਓਰਾ ਤੇ ਭਾਈ ਤਾਰਾ ਵੱਲੋਂ ਵੀ ਉਹਦਾ ਜਵਾਬ ਦਿੱਤਾ ਗਿਆ ਆ। ਉਹਨਾਂ ਦੇ ਵਕੀਲਾਂ ਨੇ ਆ ਕੇ ਬਾਹਰ ਸਪਸ਼ਟ ਕੀਤਾ ਉਹਨਾਂ ਦਾ ਜਵਾਬ, ਤੇ ਅੱਜ ਬਲਵੰਤ ਸਿੰਘ ਰਾਜੋਆਣਾ ਵੱਲੋਂ ਵੀ ਇੱਕ ਜਿਹੜੀ ਚਿੱਠੀ ਹੈ ਉਹ ਜਾਰੀ ਕੀਤੀ ਗਈ ਹੈ ਅਮਿਤ ਸ਼ਾਹ ਦੇ ਨਾਂ ਦੇ ਉੱਤੇ। ਉਹਨਾਂ ਨੂੰ ਸਿੱਧਾ ਉਹਨਾਂ ਨੇ ਸ਼ੀਸ਼ਾ ਦਿਖਾਇਆ ਆ ਕਿ ਭਾਈ ਤੁਸੀਂ ਕਿਸ ਕਿਸਮ ਦੀ ਪਾਲਿਸੀ ਜਿਹੜੀ ਹੈ ਉਹ ਲਾਗੂ ਕਰ ਰਹੇ ਹੋ। ਸੋ ਮੈਂ ਥੋੜ੍ਹਾ ਜਿਹਾ ਇਹਦੀਆਂ ਡੀਟੇਲਸ ਵੀ ਅਸੀਂ ਥੋੜ੍ਹਾ ਜਿਹਾ ਇਹਦੇ ਤੇ ਡਿਸਕਸ ਕਰੀਏ ਕਿ ਕਿਸ ਕਿਸਮ ਦੀ ਜਿਹੜੀ ਨੀਤੀ ਹੈ ਉਹ ਭਾਰਤ ਵੱਲੋਂ ਜਾਂ ਸਰਕਾਰ ਵੱਲੋਂ ਤੇ ਜਿਹੜੇ ਇੰਸਟੀਚਿਊਟ ਹੈਗੇ ਆ ਉਹ ਜੁਡੀਸ਼ਰੀ ਹੋਵੇ, ਅਫਸਰਸ਼ਾਹੀ ਹੋਵੇ ਤੇ ਮੀਡੀਆ ਹੋਵੇ ਜਾਂ ਸਿਆਸਤ ਹੋਵੇ, ਸਾਰਿਆਂ ਵੱਲੋਂ ਕਿਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਾਂ ਕਿਸ ਕਿਸਮ ਦੇ ਜਿਹੜੇ ਦੋਹਰੇ ਮਾਪਦੰਡ ਨੇ ਉਹ ਦਿਖਾਏ ਜਾਂਦੇ ਆ, ਜਿਨ੍ਹਾਂ ਦਾ ਜ਼ਿਕਰ ਭਾਈ ਰਾਜੋਆਣਾ ਨੇ ਆਪਣੀ ਚਿੱਠੀ ਦੇ ਵਿੱਚ ਕੀਤਾ। ਬਿਲਕੁਲ ਜੀ, ਇਹ ਜਿਹੜੀ ਚਿੱਠੀ ਆ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਜਿਹੜੀ ਅਮਿਤ ਸ਼ਾਹ ਨੂੰ ਲਿਖੀ ਗਈ ਆ, ਕੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਤੁਸੀਂ ਅਮਿਤ ਸ਼ਾਹ ਆ ਜਾਂ ਇੰਡੀਆ ਦੇ ਸਾਰੇ ਇਹ ਪੋਲੀਟੀਸ਼ੀਅਨ ਨੇ ਜਾਂ ਇੰਡੀਅਨ ਸਿਸਟਮ ਆ, ਇਹ ਦੋਗਲਾ ਆ। ਇਹ ਇੱਕ ਅੱਖ ਨਾਲ ਨਹੀਂ ਦੇਖਦਾ ਸਾਰਿਆਂ ਨੂੰ, ਜਿਹਦੇ ਵਿੱਚੋਂ ਹੀ ਇਹ ਸਿੱਖ ਜਿਹੜੇ ਆ ਸਿੱਖਾਂ ਦੀ ਆਜ਼ਾਦੀ ਦੀ ਇੱਛਾ ਜਿਹੜੀ ਆ ਪ੍ਰਬਲ ਹੋਈ। ਫਿਰ
ਵੀ ਜਦੋਂ ਭਾਰਤੀ ਨਿਜ਼ਾਮ ਜਿਹੜਾ ਆ ਵੀ 1947 ਦੇ ਵਿੱਚ ਸਿੱਖਾਂ ਨੇ ਆਪਣੀ ਮਤਲਬ ਮੈਨੂੰ ਲੱਗਦਾ ਵੀ ਤੁਸੀਂ ਮਤਲਬ ਅੰਦਾਜ਼ਾ ਨਹੀਂ ਲਾ ਸਕਦੇ ਕਿੰਨੀ ਫਰਟਾਈਲ ਲੈਂਡ ਸੀ ਉਹ ਪਾਕਿਸਤਾਨ ਦੇ ਵਿੱਚ ਜਿਹੜੀ ਰਹਿ ਗਈ, ਤੇ ਸਿੱਖਾਂ ਦੇ ਜਾਨੋਂ ਪਿਆਰੇ ਗੁਰਧਾਮ ਸਾਰਾ ਕੁਝ ਛੱਡ ਕੇ ਸਿੱਖ ਇਸ ਪਾਸੇ ਆਏ, ਆਪਣੇ ਲੱਖਾਂ ਲੋਕਾਂ ਨੂੰ ਕਤਲ ਕਰਵਾ ਕੇ, ਤੇ ਇੱਥੇ ਆ ਕੇ ਫਿਰ ਸਿੱਖਾਂ ਨੂੰ ਜਿਹੜਾ ਉਹ ਮਤਲਬ ਇਹ ਭਾਰਤ ਦਾ ਜਿਹੜਾ ਦੋਗਲਾ ਚਿਹਰਾ ਜਦੋਂ ਉਹ ਦੇਖਿਆ, ਤੇ ਫਿਰ ਸਿੱਖਾਂ ਦੀ ਉਹ ਸਟਰਗਲ ਸ਼ੁਰੂ ਹੋਈ ਵੀ ਨਹੀਂ ਸਾਡਾ ਭਾਰਤ ਦੇ ਨਾਲ ਰਹਿ ਕੇ ਗੁਜ਼ਾਰਾ ਨਹੀਂ। ਫਿਰ 84 ਤੱਕ ਆਉਂਦਿਆਂ ਇਹ ਸਪਸ਼ਟ ਹੋ ਗਿਆ ਵੀ ਜਿਹੜਾ ਇਹ ਮੁਲਕ ਆ ਇਹ ਸਾਨੂੰ ਸਾਡੇ ਕਤਲੇਆਮ ਤੱਕ ਕਰਨ ਤੱਕ ਜਾ ਸਕਦਾ ਹੈ, ਤੇ ਉਸ ਤੋਂ ਬਾਅਦ ਸਿੱਖਾਂ ਨੇ ਆਪਣਾ ਨਿਸ਼ਾਨਾ ਖਾਲਿਸਤਾਨ ਤੈਅ ਕਰ ਲਿਆ, ਕੰਪਲੀਟ ਸੋਵਰੇਨਿਟੀ ਤੈਅ ਕਰ ਲਿਆ। ਤੇ ਉਸੇ ਮੂਵਮੈਂਟ ਦੇ ਵਿੱਚ ਚੱਲਦਿਆਂ ਫਿਰ ਹੁਣ ਜਦੋਂ ਗੱਲ ਹੋਈ ਵੀ ਜੋ ਸਿੱਖਾਂ ਦੇ ਉੱਤੇ ਉਦੋਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਸਿੱਖਾਂ ਦੀਆਂ ਹੋ ਰਹੀਆਂ ਸੀ, ਜਿਵੇਂ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਸੀ, ਫੇਕ ਐਨਕਾਊਂਟਰਸ ਹੋ ਰਹੇ ਸੀ, ਤਾਂ ਉਹ ਕਰਾਉਣ ਵਾਲੇ ਜਿਹੜੇ ਲੋਕ ਜ਼ਿੰਮੇਵਾਰ ਸੀ ਉਹਨਾਂ ਨੂੰ ਸਜ਼ਾ ਦਿੱਤੀ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਸ਼ਹੀਦ ਭਾਈ ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ, ਇਹਨਾਂ ਦੇ ਸਾਰੇ ਸਿੰਘਾਂ ਨੇ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਤੇ ਹੁਣ ਮਤਲਬ ਉਹ ਫਾਂਸੀ ਰੱਦ ਹੋਈ, ਤੇ ਉਸ ਤੋਂ ਬਾਅਦ ਉਹ ਕਹਿਣਾ ਕਿ ਪਛਤਾਵਾ ਨਹੀਂ ਕਰ ਰਹੇ ਵੀ ਇਹ ਮਾਫੀ ਤਾਂ ਮੰਗ ਨਹੀਂ ਰਿਹਾ ਬੰਦਾ, ਤੇ ਤੁਸੀਂ ਕਹਿ ਰਹੇ ਹੋ ਵੀ ਇਹਦੀ ਸਜ਼ਾ ਮਾਫ ਕਰੋ। ਤੇ ਉਹ ਬਲਵੰਤ ਸਿੰਘ ਰਾਜੋਆਣਾ ਨੇ ਸਪਸ਼ਟ ਕਿਹਾ ਵੀ ਤੁਹਾਤੋਂ ਮਾਫੀ ਕਾਹਦੀ, ਵੀ ਤੁਸੀਂ ਦੋਗਲੇ ਬੰਦੇ ਹੋ, ਵੀ ਜਿਹੜੇ ਬੰਦਿਆਂ ਨੇ ਬਿਲਕਿਸ ਬਾਨੋ ਦੇ ਜਿਹੜੇ ਗੁਨਾਹਗਾਰ ਸੀ ਵੀ ਉਹਨਾਂ ਨੇ ਕਿਹੜੀ ਮਾਫੀ ਤੋਂ ਮੰਗੀ ਸੀ, ਉਹਨਾਂ ਨੂੰ ਤੁਸੀਂ ਰਿਹਾ ਕੀਤਾ, ਰਿਹਾ ਹੀ ਨਹੀਂ ਕੀਤਾ ਬਲਕਿ ਤੁਸੀਂ ਉਹਨਾਂ ਨੂੰ ਆਪਣੀਆਂ ਸਟੇਜਾਂ ਦਾ ਸ਼ਿੰਗਾਰ ਬਣਾਇਆ, ਵੀ ਤੁਸੀਂ ਉਹਨਾਂ ਦੇ ਮਤਲਬ ਤੁਸੀਂ ਉਹਨਾਂ ਨੂੰ ਦੇਖਿਆ ਕਿਵੇਂ ਲੋਕਾਂ ਨੇ ਜਿਹੜੇ ਬਿਲਕਿਸ ਬਾਨੋ ਦੇ ਗੁਨਾਹਗਾਰ ਸੀ ਉਹਨਾਂ ਨੂੰ ਕਿਵੇਂ ਜਿਹੜੀ ਬੀਜੇਪੀ ਆ ਭਾਜਪਾ ਆ ਉਹ ਆਪਣੀਆਂ ਸਟੇਜਾਂ ਦੇ ਉੱਤੇ ਉਹਨਾਂ ਦਾ ਸਤਿਕਾਰ ਕਰਦੀ ਨਜ਼ਰ ਆਈ। ਤੇ ਇਸ ਤੋਂ ਇਲਾਵਾ ਵੀ ਉਹ ਕਹਿੰਦੇ ਆ ਕਿ ਤੁਸੀਂ ਜਿਹੜੀ ਮੇਰੀ ਰਿਹਾਈ ਆ ਜਾਂ ਮੇਰਾ ਜਿਹੜੀ ਮਤਲਬ ਕਰਨ ਦਾ ਜਿਹੜਾ ਐਲਾਨ ਕੀਤਾ ਵੀ ਜਿਹੜੀ ਸਜ਼ਾ ਮਾਫੀ ਦਾ ਜਾਂ ਸਜ਼ਾ ਖਤਮ ਕਰਨ ਦਾ ਐਲਾਨ ਕੀਤਾ ਉਹ ਤੁਹਾਡੇ ਪ੍ਰਧਾਨ ਮੰਤਰੀ ਨੇ ਆਪ ਕੀਤਾ ਸੀ, ਮਤਲਬ ਉਹ ਉਹਨਾਂ ਨੂੰ ਯਾਦ ਕਰਾਇਆ। ਤੇ ਇਸ ਤੋਂ ਇਲਾਵਾ ਜਿਹੜਾ ਇੱਥੇ ਹੋਰ ਕਿੰਨੀਆਂ ਮਤਲਬ ਇਹ ਕਾਫੀ ਵੱਡੀ ਚਿੱਠੀ ਆ, ਮੈਂ ਦੇਖ ਰਿਹਾ ਵੀ ਇਹਦੇ ਵਿੱਚ ਉਹਨਾਂ ਨੇ ਸਾਰੇ ਜਿਹੜੇ ਦੋਹਰੇ ਮਾਪਦੰਡ ਨੇ ਭਾਰਤੀ ਜੁਡੀਸ਼ਰੀ ਦੇ ਜਾਂ ਇੰਡੀਅਨ ਪੋਲੀਟੀਕਲ ਸਿਸਟਮ ਦੇ, ਉਹਨਾਂ ਸਾਰਿਆਂ ਦਾ ਹੀ ਜ਼ਿਕਰ ਕੀਤਾ। ਬ੍ਰਿਜ ਭੂਸ਼ਣ ਵਰਗੇ ਬੰਦੇ ਜਿਹੜੇ ਅਸੀਂ ਦੇਖਿਆ ਵੀ ਕਿੰਨੇ ਇੰਡੀਆ ਦੇ ਭਲਵਾਨ ਜਿਨ੍ਹਾਂ ਨੇ ਭਾਰਤ ਦਾ ਨਾਂ ਉੱਚਾ ਕੀਤਾ ਸਾਰੀ ਦੁਨੀਆ ਦੇ ਵਿੱਚ ਆਪਣੀ ਖੇਡ ਦੇ ਦਮ ਤੇ ਉਹਨਾਂ ਮਤਲਬ ਇੱਕ ਬੰਦੇ ਪਿੱਛੇ ਵੀ ਜਿਹੜਾ ਉਹ ਬ੍ਰਿਜ ਭੂਸ਼ਣ ਸੀ ਇਹਨਾਂ ਦਾ ਲੀਡਰ, ਉਹਦੇ ਪਿੱਛੇ ਵੀ ਉਹਨਾਂ ਭਲਵਾਨਾਂ ਨੂੰ ਕਿਵੇਂ ਦਰਕਨਾਰ ਕੀਤਾ, ਤੇ ਅੱਜ ਉਹ ਆਪਣੇ ਸਾਰੇ ਜਿਹੜੇ ਨੈਸ਼ਨਲ ਲੈਵਲ ਦੇ ਉਹਨਾਂ ਦੇ ਅਵਾਰਡ ਸੀ ਉਹ ਕਿਵੇਂ ਸੜਕਾਂ ਦੇ ਉੱਤੇ ਰੱਖ ਰਹੇ ਆ, ਉਹ ਛੱਡ ਰਹੇ ਆ ਤੇ ਉਹਨਾਂ ਦੀ ਪਰਵਾਹ ਨਹੀਂ ਕਰ ਰਹੇ। ਤਾਂ ਮਤਲਬ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਸ਼ੀਸ਼ਾ ਦਿਖਾਇਆ ਅਮਿਤ ਸ਼ਾਹ ਨੂੰ ਇਸ ਚਿੱਠੀ ਦੇ ਨਾਲ ਵੀ ਜੇ ਉਹ ਪੜ੍ਹ ਲੇ ਵੀ ਤੂੰ ਮਤਲਬ ਮੇਰੇ ਤੋਂ ਕਿਹੜੇ ਪਛਤਾਵੇ ਦੀ ਜਾਂ ਕਿਹੜੀ ਮਾਫੀ ਦੀ ਉਮੀਦ ਕਰ ਰਿਹਾ। ਇੱਕ ਪਾਸੇ ਤਾਂ ਮੋਦੀ ਇਹ ਗੱਲ ਕਹਿੰਦਾ ਆ ਵੀ ਪਾਰਲੀਮੈਂਟ ਦੇ ਵਿੱਚ ਖੜ ਕੇ ਵੀ 1984 ਦੇ ਵਿੱਚ ਜਿਹੜਾ ਕਾਂਗਰਸ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਵੀ ਉਹ ਗਲਤ ਸੀ, ਜਾਂ ਉਹਦੇ ਵਿੱਚ ਹਜ਼ਾਰਾਂ ਜਿਹੜੇ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸੀ, ਤੇ ਦੂਜੇ ਪਾਸੇ ਤੁਸੀਂ ਕਾਂਗਰਸ ਦੇ ਜਿਹੜੇ ਉਹ ਕਾਤਲ ਸੀ ਮਤਲਬ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਤੇ ਉਹ ਸਾਰੇ ਐਕਟਸ ਦੀ ਪੁਸ਼ਤਪਨਾਹੀ ਕਰ ਰਹੇ ਹੋ ਵੀ ਜੋ ਸਿੱਖਾਂ ਦੇ ਉੱਤੇ ਜ਼ੁਲਮ ਹੋਏ ਆ। ਤੇ ਇਹ ਮਤਲਬ ਜਿਹੜੀ ਬਲਵੰਤ ਸਿੰਘ ਰਾਜੋਆਣਾ ਦਾ ਇਹ ਮਤਲਬ ਸੁਨੇਹਾ ਆ ਇਹ ਬਿਲਕੁਲ ਇੰਡੀਆ ਦੀ ਜੁਡੀਸ਼ਰੀ ਦਾ ਜਿਹੜਾ ਦੋਗਲਾ ਚਿਹਰਾ ਆ ਉਹਨੂੰ ਨੰਗਾ ਕਰਦਾ, ਪਰ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ। ਮਤਲਬ ਮਸਲਾ ਇਹ ਆ ਵੀ ਇੰਡੀਅਨ ਜਿਹੜਾ ਸਿਸਟਮ ਆ ਉਹਦਾ ਸਿੱਖਾਂ ਬਾਰੇ ਜਿਹੜਾ ਰਵੱਈਆ ਆ ਇਹ ਮਤਲਬ ਅਸੀਂ ਪਹਿਲਾਂ ਜਿਹੜਾ ਟੌਪਿਕ ਡਿਸਕਸ ਕੀਤਾ ਜੈ ਸ਼ੰਕਰ ਦੀ ਸਟੇਟਮੈਂਟ ਤੋਂ ਲੈ ਕੇ ਕਿ ਉਹ ਕਹਿੰਦਾ ਵੀ ਕੈਨੇਡਾ ਨਾਲ ਸਾਨੂੰ ਸਮੱਸਿਆ ਇਹ ਹੈ ਵੀ ਬਸ ਉਹ ਸਿੱਖਾਂ ਨੂੰ ਥਾਂ ਦਿੰਦਾ ਆ ਜੀ, ਤੇ ਇੱਥੇ ਮਤਲਬ ਉਹੀ ਆ ਵੀ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਜਦੋਂ ਤੁਸੀਂ ਨਿਆਂ ਦੀ ਜਸਟਿਸ ਦੀ ਗੱਲ ਕਰਨੀ ਹੁੰਦੀ ਆ ਤਾਂ ਇੱਕ ਪਾਸੇ ਜਿਹੜੇ ਗੁਰਮੀਤ ਰਾਮ ਰਹੀਮ ਵਰਗੇ ਬੰਦੇ ਆ ਜਿਹੜੇ ਕਿ ਜਿਨ੍ਹਾਂ ਨੇ ਐਡੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬੇਹੁਦਾ ਜ਼ੁਰਮ ਕੀਤੇ, ਜਿਨ੍ਹਾਂ ਨੇ ਬੰਦੇ ਮਾਰਨ ਤੋਂ ਲੈ ਕੇ ਬਲਾਤਕਾਰ ਤੱਕ ਕੀਤੇ ਆਪਣੇ ਧਰਮ ਦਾ ਚੋਲਾ ਪਾ ਕੇ, ਤੇ ਉਹਨਾਂ ਬੰਦਿਆਂ ਨੂੰ ਤੁਸੀਂ ਮਤਲਬ ਪਰੋਲ ਦਿੰਦੇ ਹੋ ਤੇ ਹਾਈ ਪ੍ਰੋਫਾਈਲ ਤੁਸੀਂ ਇੱਕ ਮਤਲਬ VIP ਟ੍ਰੀਟਮੈਂਟ ਦਿੰਦੇ ਹੋ ਉਹਨਾਂ ਬੰਦਿਆਂ ਨੂੰ, ਤੇ ਮਤਲਬ ਤੁਸੀਂ ਦੇਖਿਆ ਵੀ ਕਿੰਨੇ ਦਿਨਾਂ ਦੀ ਉਹਨੂੰ ਪਰੋਲ ਮਿਲਦੀ ਆ। ਤੇ ਦੂਜੇ ਪਾਸੇ ਆ ਜਿਹੜਾ ਹੁਣ ਅੰਮ੍ਰਿਤਪਾਲ ਸਿੰਘ ਤੇ ਦੇ ਨਾਲ ਉਹਨਾਂ ਦੇ ਸਾਥੀ ਸੀ ਆਪਣਾ ਕੁਲਵੰਤ ਸਿੰਘ ਰਾਓਕੇ, ਉਹਨਾਂ ਦੀ ਖਬਰ ਆ ਰਹੀ ਹੈ ਪਰੋਲ ਦੀ। ਕੁਲਵੰਤ ਸਿੰਘ ਰਾਓਕੇ ਨੂੰ ਉਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਤੇ ਉਹਨਾਂ ਦੇ ਸੰਸਕਾਰ ਲਈ ਪਰੋਲ ਜਿਹੜੀ ਆ ਉਹਨਾਂ ਨੇ ਅਪਲਾਈ ਕੀਤੀ, ਤੇ ਜੇ ਪਰੋਲ ਮਿਲੀ ਵੀ ਤਾਂ ਹੁਣ ਇਹ ਆ ਵੀ ਪਰੋਲ ਤੇ ਲਿਆ ਕੇ ਉਹਨਾਂ ਨੂੰ ਮੋਗੇ ਜਿਹੜਾ CIA ਸਟਾਫ ਆ ਉੱਥੇ ਰੱਖ ਲਿਆ, ਘਰੇ ਨਹੀਂ ਜਾਣ ਦਿੱਤਾ ਜੀ, ਸੰਸਕਾਰ ਤੇ ਨਹੀਂ ਜਾਣ ਦਿੱਤਾ। ਮਤਲਬ ਪਰਿਵਾਰ ਨੂੰ ਕਹਿਤਾ ਕਿ ਜੇ ਤੁਸੀਂ ਮਿਲਣਾ ਤਾਂ ਇੱਥੇ ਆ ਕੇ ਮਿਲ ਲਓ,
ਤੇ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਭੋਗ ਆ, ਮਤਲਬ ਭੋਗ ਵਾਲੇ ਦਿਨ ਜਿਹੜਾ ਆ ਉਹਨਾਂ ਨੂੰ ਉੱਥੇ ਘਰੇ ਲਿਜਾਇਆ ਜਾਊਗਾ। ਉਹ ਵੀ ਲਿਜਾਉਂਦੇ ਆ ਜਾਂ ਨਹੀਂ ਲਿਜਾਉਂਦੇ, ਗੱਲ ਬਾਅਦ ਦੀ ਆ। ਪਰ ਮਸਲਾ ਇਹ ਵੀ ਇੱਕ ਪਾਸੇ ਤਾਂ ਤੁਸੀਂ ਉਹ ਜਿਹੜਾ ਬਲਾਤਕਾਰੀ ਕਾਤਲ ਵੀ ਉਹਨੂੰ ਤੁਸੀਂ ਕੁਛ ਦਿਨਾਂ ਬਾਅਦ ਕਿੰਨੇ ਦਿਨਾਂ ਦੀ ਪੈਰੋਲ ਦੇ ਦਿੰਦੇ ਹੋ, ਤੇ ਕੁਲਵੰਤ ਸਿੰਘ ਰਾਊਕੀ ਦਾ ਨੇ ਕੀ ਕੀਤਾ ਜੀ? ਮਤਲਬ ਤੁਸੀਂ ਦੇਖੋ ਕੁਝ ਵੀ ਨਾ ਕੀਤਾ। ਇਹ ਨੌਜਵਾਨ ਅੰਮ੍ਰਿਤ ਸੰਚਾਰ ਦੀ ਮੁਹਿੰਮ ਚਲਾ ਰਹੇ ਸੀ ਤੇ ਤੁਸੀਂ ਉਹਨਾਂ ਤੇ NSA ਲਾ ਕੇ ਤੇ ਦਿਬਰੂਗੜ੍ਹ ਅਸਾਮ ਦੀ ਉਸ ਜੇਲ੍ਹ 'ਚ ਰੱਖਿਆ। ਤੇ ਜੇ ਹੁਣ ਪਰਿਵਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਸਮਾਂ ਬਣਿਆ, ਤੁਸੀਂ ਪੈਰੋਲ ਤੇ ਲੈ ਕੇ ਵੀ ਆਏ ਹੋ, ਫਿਰ ਵੀ ਲਿਆ ਕੇ ਫਿਰ ਲਿਆਂਦਾ ਕਿਉਂ ਸੀ ਤੁਸੀਂ ਇੱਥੋਂ ਅਸਾਮ ਤੋਂ? ਮਤਲਬ ਇਹ ਆ ਕਿ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਨਹੀਂ ਦੇਖੋ ਜੀ ਅਸੀਂ ਤਾਂ ਲੀਗਲੀ ਮਤਲਬ ਦੇ ਰਹੇ ਹਾਂ ਪੈਰੋਲ, ਕਾਗਜ਼ਾਂ 'ਚ ਤੁਸੀਂ ਸਾਬਤ ਕਰਤਾ, ਪਰ ਲਿਆ ਕੇ ਫਿਰ ਉੱਥੇ ਹੀ ਤੁਸੀਂ ਜੇਲ੍ਹ 'ਚ ਰੱਖਿਆ, ਅੰਦਰ ਰੱਖਿਆ। ਮਤਲਬ ਜਿਹੜਾ ਇਹ ਦੋਗਲਾ ਚਿਹਰਾ ਆ ਇੰਡੀਅਨ ਜੁਡੀਸ਼ਰੀ ਦਾ, ਇਹ ਕੋਈ ਅੱਜ ਨਹੀਂ, ਇਹ ਤਾਂ ਲਗਾਤਾਰ 1947 ਤੋਂ ਹੀ ਜਿੱਦਣ ਸਿੱਖਾਂ ਦੇ ਖਿਲਾਫ ਜਰਾਇਮ ਪੇਸ਼ਾ ਹੋਣ ਦਾ ਸਰਕੂਲਰ ਜਾਰੀ ਹੋਇਆ ਉਦਣ ਤੋਂ ਹੀ ਇਹ ਲਗਾਤਾਰ ਵਾਪਰਦਾ ਆ ਰਿਹਾ। ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਫੇਰ ਵੀ ਜਿਹੜਾ ਕਿਉਂ ਮਤਲਬ ਵਾਰ-ਵਾਰ ਮਤਲਬ ਮੈਂ ਸੋਚਦਾ ਹੁੰਦਾ ਵੀ ਸਿੱਖਾਂ ਨੇ ਇਤਿਹਾਸ ਦੇ ਵਿੱਚ ਕਦੋਂ ਮੁਗਲਾਂ ਦੇ ਕੋਲੋਂ ਇਹ ਗੱਲ ਮੰਗ ਕੀਤੀ ਕਿ ਜਿਹੜੇ ਸਿੱਖਾਂ ਦੇ ਦੋਸ਼ੀ ਸੀ, ਮੁਗਲ ਐਮਪਾਇਰ ਦੇ ਐਡਮਿਨਿਸਟ੍ਰੇਟਰ ਸੀ ਜਿਹੜੇ, ਵੀ ਇਹਨਾਂ ਨੂੰ ਮੁਗਲ ਐਮਪਾਇਰ ਸਜ਼ਾ ਦੇਵੇ। ਮਤਲਬ ਇਹ ਕਦੇ ਨਹੀਂ ਵਾਪਰਿਆ। ਪਰ ਅੱਜ ਜਿਹੜੀ ਸਿੱਖਾਂ ਦੀ ਸਾਰੀ ਜੱਦੋ-ਜਹਿਦ ਆ ਉਹ ਇਸ ਗੱਲ ਦੇ ਉੱਤੇ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਇੱਕ ਨੈਰੇਟਿਵ ਸਿਰ ਦਿੱਤਾ ਜਾਂਦਾ ਵੀ ਜਿਹੜਾ ਤੁਹਾਨੂੰ ਕੁੱਟਣ ਵਾਲਾ ਆ, ਜਿਹੜਾ ਤੁਹਾਨੂੰ ਮਾਰਨ ਵਾਲਾ ਆ, ਫਿਰ ਤੁਸੀਂ ਉਹਦੇ ਕੋਲ ਆ ਕੇ ਅਪੀਲ ਕਰਤਾ ਬਣੋ ਵੀ ਜੀ ਸਾਨੂੰ ਇਨਸਾਫ ਦਿਓ ਜੀ। 1984 ਤੋਂ ਬਾਅਦ ਲਗਾਤਾਰ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਆ ਤੇ ਇੱਕ ਵੱਡਾ ਸਰਮਾਇਆ ਜਿਹੜਾ ਆ ਉਹ ਇਸੇ ਸਟਰਗਲ 'ਚ ਲੱਗਿਆ ਹੋਇਆ ਵੀ ਜੀ ਸਾਨੂੰ ਇਨਸਾਫ ਦਿਓ। ਪਰ ਉਹ ਤੁਹਾਨੂੰ ਰੋਜ਼ ਪ੍ਰੂਵ ਕਰਦੇ ਆ ਵੀ ਤੁਸੀਂ ਸਾਡੇ ਲਈ ਉਹ ਫਸਟ ਕਲਾਸ ਸਿਟੀਜ਼ਨ ਨਹੀਂ ਹੈਗੇ, ਤੁਸੀਂ ਸਾਡੇ ਲਈ ਜਿਹੜਾ ਆ ਉਹ ਜਿਹੜੀ ਗੱਲ ਸੰਤ ਜਰਨੈਲ ਸਿੰਘ ਉਦੋਂ ਕਹਿੰਦੇ ਸੀ ਵੀ ਇਹ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਜੇ ਬਣਾ ਕੇ ਰੱਖਣਾ ਚਾਹੁੰਦੇ ਆ ਤਾਂ ਅਸੀਂ ਨਹੀਂ ਰਹਿਣਾ ਇਹਨਾਂ ਦੇ ਨਾਲ, ਤਾਂ ਉਹ ਅੱਜ ਵੀ ਤੁਹਾਡੇ ਨਾਲ ਉਹੀ ਬਿਹੇਵ ਕਰਦੇ ਆ। ਤੇ ਜਦੋਂ ਗੱਲ ਆਉਂਦੀ ਆ ਮਤਲਬ ਸਾਡੇ ਬੰਦੇ ਤਾਂ ਅੰਮ੍ਰਿਤ ਸੰਚਾਰ ਦੀ ਮੁਹਿੰਮ ਚਲਾਉਣ, ਨਸ਼ੇ ਰੋਕਣ ਦੀ ਗੱਲ ਕਰਨ, ਤਾਂ ਉਹਨਾਂ ਦੇ ਉੱਤੇ NSA ਲੱਗਦਾ। ਤੇ ਇੱਥੇ ਮਤਲਬ ਅੱਜ ਦੀ ਇਹ ਖਬਰ ਆ ਕਿ IIT ਇੱਕ ਮਤਲਬ ਇੰਡੀਆ ਦੇ ਸਭ ਤੋਂ ਪ੍ਰੈਸਟੀਜੀਅਸ ਇੰਸਟੀਚਿਊਟ ਨੇ ਟੈਕਨੋਲੋਜੀ ਦੇ, ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜਿਹੜਾ IIT ਆ, ਉਹਦੇ ਵਿੱਚ ਇੱਕ 20 ਸਾਲਾਂ ਦੀ ਕੁੜੀ ਦੇ ਨਾਲ ਗੈਂਗ ਰੇਪ ਹੋਇਆ ਜੀ। ਤੇ ਉਹ ਗੈਂਗ ਰੇਪ ਕਰਨ ਵਾਲੇ ਜਿਹੜੇ ਦੋਸ਼ੀ ਆ ਉਹ ਜਿਹੜਾ BJP ਦਾ IT ਸੈੱਲ ਆ ਉਹਦੇ ਲੀਡਰ ਆ ਤੇ ਜਿਨ੍ਹਾਂ ਨੇ ਗੈਂਗ ਰੇਪ ਕੀਤਾ। ਤੇ ਉਹ ਨਵੰਬਰ ਦੇ ਵਿੱਚ ਇਹ ਘਟਨਾ ਵਾਪਰੀ 1 ਨਵੰਬਰ ਨੂੰ। ਤੇ ਉਸ ਤੋਂ ਬਾਅਦ ਲਗਾਤਾਰ ਉੱਥੇ ਸਟੂਡੈਂਟਸ ਨੇ ਧਰਨੇ ਮੁਜ਼ਾਹਰੇ ਲਾਏ ਜਿੱਥੇ ਮਤਲਬ ਵਿਦਿਆਰਥੀ ਆਪਣੇ ਉਸ ਵਿਦਿਆਰਥਣ ਦੇ ਇਨਸਾਫ ਦੇ ਲਈ ਧਰਨੇ ਲਾ ਰਹੇ ਸੀ। ਇੱਥੇ ਭਾਜਪਾ ਦਾ ਜਿਹੜਾ ਸਟੂਡੈਂਟ ਵਿੰਗ ਆ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਵਿਰੋਧ ਕਰ ਰਿਹਾ ਸੀ ਉਹਨਾਂ ਧਰਨੇ ਮੁਜ਼ਾਹਰਿਆਂ ਦਾ। ਉਹ ਇਹਨਾਂ ਜਿਹੜੇ ਦੋਸ਼ੀ ਨੇ ਇਹ ਬਲਾਤਕਾਰ ਕਰਨ ਵਾਲੇ, ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੇ ਸਾਰਾ ਜਿਹੜੀ ਉੱਥੇ ਕਿਉਂਕਿ BJP ਦੀ ਗਵਰਨਮੈਂਟ ਆ ਤੇ ਸਾਰਾ ਜਿਹੜਾ ਨਿਜ਼ਾਮ ਆ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਆ, ਉਹਨੇ ਤੁਸੀਂ ਦੇਖੋ ਵੀ ਨਵੰਬਰ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਬੰਦਿਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਤੇ ਲੱਗੇ ਰਹੇ। ਤੇ ਅੱਜ ਮਤਲਬ ਇਹ ਪੂਰੇ ਇਹ ਬੰਦੇ ਜਿਹੜੇ ਆ, ਇਹ ਭਾਵੇਂ ABVP ਤੇ ਪ੍ਰੋਟੈਸਟ ਹੋਣ ਜਾਂ ਹੋਰ ਸਾਰੀ ਜਿਹੜੀ ਮੂਵਮੈਂਟ ਸੀ, ਜਿਹੜੇ ਲੋਕ ਇਨਸਾਫ ਦੀ ਮੰਗ ਕਰ ਰਹੇ ਸੀ ਉਹਨਾਂ ਦੇ ਖਿਲਾਫ, ਉਹਨੂੰ ਇਹੀ ਲੀਡ ਕਰ ਰਹੇ ਸੀ ਸੋਸ਼ਲ ਮੀਡੀਆ ਤੇ ਜਿਹੜੇ ਦੋਸ਼ੀ ਸੀ। ਤੇ ਹੁਣ ਇਹਨਾਂ ਦੇ ਖਿਲਾਫ ਲੰਮੀ ਜਦੋਜਹਿਦ ਤੋਂ ਬਾਅਦ ਇਹਨਾਂ ਦੀ ਸ਼ਨੀਵਾਰ ਨੂੰ ਇਹਨਾਂ ਦੀ ਅਰੈਸਟ ਪਾਈ ਗਈ ਆ, ਇਹ ਜਿਹੜੇ ਦੋਸ਼ੀ ਸੀ ਬਲਾਤਕਾਰ ਕਰਨ ਵਾਲੇ ਸੀ। ਤਾਂ ਇਹ ਆ ਵੀ ਇੱਕ ਪਾਸੇ ਤਾਂ ਇਹੋ ਜਿਹੇ ਦੋਸ਼ੀ ਜਿਹੜੇ ਇੰਡੀਅਨ ਸਿਸਟਮ ਦੇ ਅਲਾਈ ਆ ਜਾਂ ਜਿਹੜੇ ਭਾਰਤੀ ਜਿਹੜੀ ਇੰਡੀਅਨ ਹਿੰਦੂ ਪੋਲਿਟਿਕਸ ਆ ਜਾਂ ਨੈਸ਼ਨਲਿਜ਼ਮ ਆ ਉਹਦਾ ਹਿੱਸਾ ਨੇ, ਉਹ ਬਲਾਤਕਾਰ ਤੱਕ, ਕਤਲੇਆਮ ਤੱਕ, ਕਤਲ ਤੱਕ ਜਿੱਡੇ ਵੱਡੇ ਵਰਜੀ ਗੁਨਾਹ ਕਰਨ, ਉਹਨਾਂ ਦੇ ਲਈ ਨਿਆਂ ਕੀ ਆ? ਉਹ ਅਸੀਂ ਦੇਖਿਆ ਵੀ ਉਹ ਸਾਧਵੀ ਪ੍ਰਗਿਆ ਵਰਗੇ ਬੰਦੇ ਜਿਹੜੇ ਆ, ਜਿਹੜੇ ਬੰਬ ਬਲਾਸਟ ਕਰਨ ਤੋਂ ਬਾਅਦ ਫਿਰ ਉਹ ਇੰਡੀਅਨ ਪੋਲਿਟਿਕਸ ਦਾ ਹਿੱਸਾ ਕਿਵੇਂ ਬਣਦੇ ਆ। ਤੇ ਦੂਜੇ ਪਾਸੇ ਜਿਹੜੇ ਸਿੱਖ ਨੇ ਜੋ ਧਰਮ ਪ੍ਰਚਾਰ ਦੀ ਗੱਲ ਕਰਨ, ਨਸ਼ਾ ਛਡਾਉਣ ਦੀ ਗੱਲ ਕਰਨ, ਅੰਮ੍ਰਿਤ ਸੰਚਾਰ ਦੀ ਗੱਲ ਕਰਨ, ਤਾਂ ਉਹਨਾਂ ਦੇ ਉੱਤੇ NSA ਲਾ ਕੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ। ਤਾਂ ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਇਹ ਚਿੱਠੀ ਆ, ਇਹ ਇੱਕ ਵਾਰ ਫੇਰ ਜਿਹੜਾ ਇੰਡੀਅਨ ਸਿਸਟਮ ਦਾ ਦੋਗਲਾ ਚਿਹਰਾ ਆ ਜਿਹੜਾ ਉਹਨੂੰ ਨੰਗਾ ਕਰਦੀ ਆ। ਇਹ ਉਹਨਾਂ ਨੇ ਚਿੱਠੀ ਲਿਖੀ ਆ ਤੇ ਇੱਕ ਵਾਰ ਫੇਰ ਸਪਸ਼ਟ ਕੀਤਾ ਵੀ ਜਿਹੜੀ ਗੱਲ ਦੀ ਆਸ ਅਮਿਤ ਸ਼ਾਹ ਲਾਈ ਬੈਠਾ ਆ, ਇਹ ਸਿੱਖ ਕਿਰਦਾਰ ਦਾ ਹਿੱਸਾ ਨਹੀਂ ਆ ਵੀ ਉਹ ਇਸ ਤਰ੍ਹਾਂ ਸਟਰਗਲ ਲੜਦੇ ਹੋਏ ਤੇ ਫਿਰ ਕਿਸੇ ਅੱਗੇ ਝੁਕ ਕੇ ਤੇ ਉਹ ਆਪਣੇ ਉਸ ਕੀਤੇ ਕੰਮ ਦੀ ਮਾਫੀ ਮੰਗਣ ਜਾਂ ਇਹ ਕਹਿਣ ਵੀ ਕੋਈ ਸਾਨੂੰ ਪਛਤਾਵਾ ਆ ਉਸ ਗੱਲ ਦਾ। ਤਾਂ ਇਹ ਗੱਲ ਮਤਲਬ ਇੱਕ ਚੰਗੀ ਆ ਕਿ ਬਲਵੰਤ ਸਿੰਘ ਰਾਜੂਆਣਾ ਉਹ ਜਿਹੜੀ ਸਿੱਖ ਹਿਸਟਰੀ ਆ ਉਹਦੇ ਉੱਤੇ ਇੱਕ ਵਾਰ ਫੇਰ ਮਤਲਬ ਲਗਾਤਾਰ ਭਾਵੇਂ ਲੰਮਾ ਸਮੇਂ ਤੋਂ ਭਾਰਤੀ ਜੇਲ੍ਹ ਦੇ ਵਿੱਚ ਨਜ਼ਰ ਆਉਂਦਾ। ਜੇਲ੍ਹ ਦੇ ਵਿੱਚ ਬੰਦਾ ਕਹਿੰਦੇ ਆ ਕਿ
ਬਹੁਤ ਮਤਲਬ ਜ਼ਿਆਦਾ ਟੁੱਟਦਾ ਆ। ਪਰ ਜਿਹੜਾ ਸਿੱਖ ਸਿਦਕ ਆ, ਸਿੱਖੀ ਸਿਦਕ ਆ, ਉਹ ਅੱਜ ਵੀ ਉਹਦੀਆਂ ਇਹ ਪ੍ਰਤੱਖ ਉਦਾਹਰਨਾਂ ਸਾਡੇ ਸਾਹਮਣੇ ਆ। ਤੇ ਅਰਦਾਸ ਸਮੁੱਚੇ ਖਾਲਸਾ ਪੰਥ ਨੂੰ ਕਰਨੀ ਚਾਹੀਦੀ ਆ ਕਿ ਸੰਘਰਸ਼ ਚੱਲ ਰਿਹਾ ਆ ਤੇ ਇਹ ਜਿਹੜਾ ਸੰਘਰਸ਼ ਦੇ ਵਿੱਚ ਜਿਹੜੇ ਜੁਝਾਰੂ ਨੇ, ਯੋਧੇ ਨੇ, ਉਹਨਾਂ ਦੇ ਉੱਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਉਹ ਆਪਣੇ ਸਿਦਕ ਦੇ ਉੱਤੇ ਇਸੇ ਤਰ੍ਹਾਂ ਕਾਇਮ ਰਹਿਣ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਇੱਥੇ ਇੱਕ ਇਹ ਗੱਲ ਜ਼ਰੂਰ ਸਮਝਣ ਦੀ ਲੋੜ ਹੈ ਵੀ ਜਦੋਂ ਅਸੀਂ ਇਹ ਸਾਰੇ ਨੈਰੇਟਿਵ ਦਾ ਜਾਂ ਇਹ ਬਿਰਤਾਂਤ ਜਿਹੜਾ ਸਿਰਜਿਆ ਜਾਂਦਾ, ਅਸੀਂ ਉਹਦਾ ਪ੍ਰਭਾਵ ਕਿਉਂ ਕਬੂਲਦੇ ਹਾਂ? ਸਾਡੀ ਜਿਹੜੀ ਮਾਨਸਿਕਤਾ ਆ ਉਹ ਕਿੱਥੇ ਖੜੀ ਹੈ? ਜਦੋਂ ਮਤਲਬ ਜਿਸ ਕਿਸਮ ਦੀ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਾਂ ਬਾਕੀਆਂ ਦੀ, ਜਿਨ੍ਹਾਂ ਤੇ ਸਰਕਾਰੀ ਤਸ਼ੱਦਦ ਹੁੰਦਾ, ਪਰ ਜਿਸ ਕਿਸਮ ਦਾ ਨੈਰੇਟਿਵ ਸਟੇਟ ਵੱਲੋਂ ਤੇ ਮੀਡੀਆ ਵੱਲੋਂ ਫੈਲਾਇਆ ਜਾਂਦਾ, ਸਾਡੀ ਕਿਹੜੀ ਮਾਨਸਿਕਤਾ ਜਿਹਦੇ ਥੱਲੇ ਅਸੀਂ ਉਹ ਨੈਰੇਟਿਵ ਨੂੰ ਕਬੂਲ ਕਰਦੇ ਹਾਂ? ਫਿਰ ਜਿਹੜੀ ਮਤਲਬ ਸਟੇਟ ਦੇ ਸੂਬੇਦਾਰ ਪੰਜਾਬ ਦੇ ਵਿੱਚ ਅੱਜ ਉਹ ਭਗਵੰਤ ਮਾਨ ਹੋਣ, ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਉਹ ਤੋਂ ਪਹਿਲਾਂ ਅਕਾਲੀ ਦਲ ਬਾਦਲ, ਜਿੰਨੀਆਂ ਵੀ ਹਕੂਮਤਾਂ ਪੰਜਾਬ ਦੇ ਵਿੱਚ ਆਈਆਂ, ਉਹਨਾਂ ਦੀ ਰਿਲੇਸ਼ਨਸ਼ਿਪ ਕਿਸ ਕਿਸਮ ਦੀ ਹੁੰਦੀ ਹੈ ਸਟੇਟ ਦੇ ਨਾਲ, ਇੰਡੀਆ ਦੀ ਦਿੱਲੀ ਦੇ ਨਾਲ ਜਾਂ ਨਾਗਪੁਰ ਦੇ ਨਾਲ, ਉਹ ਸਮਝਣ ਦਾ ਪਾਰਟ ਇੱਕ ਪਾਸਾ ਹੈਗਾ। ਪਰ ਕਿਵੇਂ ਜਥੇਦਾਰ ਕੌਂਕੇ ਦੀ ਜਦੋਂ ਹੁਣ ਰਿਪੋਰਟ ਆਉਂਦੀ ਹੈ, ਉਹ ਰਿਪੋਰਟ ਕਿੰਨਾ ਸਰਕਾਰਾਂ ਨੇ ਦੱਬ ਕੇ ਰੱਖੀ, ਕਿੰਨਾ ਲੋਕਾਂ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ, ਪਰ ਅਸੀਂ ਉਸ ਗੱਲ ਨੂੰ ਸਮਝਣ ਦੀ ਥਾਂ ਦੇ ਉੱਤੇ ਉਹੀ ਨੈਰੇਟਿਵ ਫਿਰ ਅਸੀਂ ਕਬੂਲਦੇ ਹਾਂ। ਫਿਰ ਅਸੀਂ ਉਹਦੇ ਚੋਂ ਜਿਹੜੇ ਕਹੇ ਜਾਂਦੇ ਨੇ, ਨੁਕਤੇ ਕੱਢੇ ਜਾਂਦੇ ਨੇ ਵੀ ਜੀ ਐ ਨਹੀਂ ਹੋਇਆ ਤਾਂ ਕਰਕੇ ਐ ਹੋ ਗਿਆ, ਇਹਨਾਂ ਨੇ ਆਹ ਅਟੈਕ ਕੀਤਾ ਜਾਂ ਇਹਨਾਂ ਨੇ ਆਹ ਗੱਲ ਕੀਤੀ, ਇਹਦੇ ਕਰਕੇ ਮਤਲਬ ਅਸੀਂ ਇਨਫੀਰੀਅਰਿਟੀ ਕੰਪਲੈਕਸ ਦਾ ਵੀ ਸ਼ਿਕਾਰ ਹੁੰਦੇ ਹਾਂ। ਉਸ ਨੈਰੇਟਿਵ ਨੂੰ ਅਸੀਂ ਕਬੂਲਦੇ ਹਾਂ। ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਸਾਨੂੰ ਕਿਤੇ ਨਾ ਕਿਤੇ ਉਹਦੇ ਤੇ ਕੁਐਸਚਨ ਕਰਨ ਦੀ ਵੀ ਲੋੜ ਹੈ ਐਂਡ ਐਟ ਦ ਸੇਮ ਟਾਈਮ ਫਿਰ ਉਹਨੂੰ ਬਦਲਣ ਦੀ ਵੀ ਲੋੜ ਹੈ। ਬਿਲਕੁਲ ਜੀ, ਦੇਖੋ ਮਤਲਬ ਕਿਸਾਨ ਸੰਘਰਸ਼ ਤੋਂ ਲੈ ਕੇ ਹੁਣ ਤੱਕ ਇਹ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੂੰ ਇਹ ਗੱਲ ਸਮਝ ਲੱਗ ਗਈ ਆ ਵੀ ਜਿਹੜੀ ਲੜਾਈ ਆ ਉਹ ਵਰਤਾਂਤ ਦੀ ਵੀ ਨਾਲ ਲੜੀ ਜਾਂਦੀ ਆ। ਵੀ ਤੁਹਾਡੇ ਦਿਮਾਗ ਜਿਹੜੇ ਆ ਉਹ ਕਈ ਵਾਰ ਤੁਹਾਡਾ ਦੁਸ਼ਮਣ ਕੈਪਚਰ ਕਰਦਾ ਆ ਤੇ ਤੁਹਾਡੇ ਤੋਂ ਹੀ ਉਹ ਗੱਲਾਂ ਕਰਾਉਂਦਾ ਜਿਹੜੀਆਂ ਤੁਹਾਡੇ ਵਿਰੋਧੀ ਹੁੰਦੀਆਂ ਨੇ। ਤੇ ਇਹ ਅਸੀਂ ਦੇਖਣ ਚ ਆਇਆ ਵੀ ਇਸੇ ਤਰੀਕੇ ਨਾਲ ਜਿਵੇਂ ਮੈਂ ਗੱਲ ਕੀਤੀ ਆ ਵੀ ਜਿਹੜੀ ਮਾਫੀ ਵਾਲੀ ਗੱਲ ਤੁਰੀ ਆ, ਬੰਦੀ ਸਿੰਘਾਂ ਦੀ ਮਸਲਾ ਹੋਵੇ, ਭਾਵੇਂ ਬੰਦੀ ਸਿੰਘਾਂ ਦਾ ਮਸਲਾ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਜਿਹੜਾ ਸਾਰੀ ਬੀਪੀ ਤਿਵਾੜੀ ਦੀ ਰਿਪੋਰਟ ਆ, ਉਹ ਰਿਪੋਰਟ ਹੁਣ ਜਨਤਕ ਹੋਈ ਆ। ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਉਹ ਬਹੁਤ ਸਰਗਰਮ ਨਜ਼ਰ ਆ ਰਿਹਾ ਕਿ ਜੀ ਦੇਖੋ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਇਨਸਾਫ ਹੋਣਾ ਚਾਹੀਦਾ ਆ। ਇਨਸਾਫ ਕੀ ਆ? ਬਲਵੰਤ ਸਿੰਘ ਰਾਜੋਆਣ ਜਥੇਦਾਰ ਕੌਂਕੇ ਹੋਰਾਂ ਨੂੰ ਸ਼ਹੀਦ ਕਰਨ ਵਾਲੇ ਸਵਰਨ ਸਿੰਘ ਘੋਟਣਾ ਜਿਹੜਾ ਆ ਤੇ KPS ਗਿੱਲ, ਜਿਨ੍ਹਾਂ ਨੇ ਸਾਰਾ ਮਤਲਬ ਜਿਹੜੀਆਂ ਹਾਇਰ ਅਥਾਰਟੀ ਸੀ ਉਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ, ਤਾਂ ਉਹ ਤਾਂ ਇਸ ਦੁਨੀਆ ਤੇ ਹੁਣ ਹੈ ਨਹੀਂ। ਤੁਸੀਂ ਇਨਸਾਫ ਕਿਹਨੂੰ ਦੋਗੇ? ਮਸਲਾ ਇਹ ਹੈ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਸ਼ਹਾਦਤ ਦੇ ਪਿੱਛੇ ਕੋਈ ਉਹਨਾਂ ਦੀ ਨਿੱਜੀ ਲੜਾਈ ਥੋੜਾ ਸੀ ਸਵਰਨ ਸਿੰਘ ਘੋਟਣੇ ਦੇ ਨਾਲ ਜਾਂ KPS ਗਿੱਲ ਦੇ ਨਾਲ। ਉਹ ਇੱਕ ਸੰਘਰਸ਼, ਇੱਕ ਸਟਰਗਲ ਸੀ ਜਿਹੜੀ ਕਿ ਸਿੱਖ ਸੋਵਰੈਨਿਟੀ ਵਾਸਤੇ ਲੜੀ ਜਾ ਰਹੀ ਸੀ, ਜਿਹਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਹਿੱਸਾ ਸੀ, ਜਿਹਦੇ ਚੱਲਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤਾਂ ਫਿਰ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਅਲਟੀਮੇਟ ਜਸਟਿਸ ਆ ਉਹ ਕੋਜ਼ ਆ ਜਿਹਦੇ ਵਾਸਤੇ ਉਹ ਸ਼ਹਾਦਤ ਹੋਈ ਆ, ਜਿਹਦੇ ਚੱਲਦੇ ਉਹ ਸ਼ਹਾਦਤ ਹੋਈ ਆ। ਪਰ ਇੰਡੀਅਨ ਜਿਹੜੀ ਐਸਟੈਬਲਿਸ਼ਮੈਂਟ ਆ ਉਹਦਾ ਇੱਕ ਹਿੱਸਾ ਜਿੱਥੇ ਸਿੱਖਾਂ ਨੂੰ ਕੁੱਟਦਾ ਮਾਰਦਾ ਆ, ਉੱਥੇ ਦੂਜਾ ਹਿੱਸਾ ਉਹਨੇ ਇੱਕ ਹੋਰ ਖੜਾ ਕੀਤਾ ਹੋਇਆ ਆ। ਇਹ ਜਿਹੜੀ ਅਸੀਂ ਦੇਖਦੇ ਆ ਵੀ ਸਾਰੀ ਕਲਾਸ, ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੂਪ ਚ ਹੋਵੇ ਜਾਂ ਹੋਰ ਪਾਰਟੀਆਂ ਦੇ ਰੂਪ ਚ, ਜਿਹੜੀ ਫਿਰ ਇੱਕ ਸਿੱਖਾਂ ਦੇ ਅੰਦਰ ਇਹ ਭਰਮ ਸਿਰਜਦੀ ਆ ਵੀ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਕੁੱਟਣ ਮਾਰਨ ਵਾਲਾ ਦੁਸ਼ਮਣ ਆ ਉਹਦੇ ਕੋਲ ਹੀ ਅਪੀਲ ਕਰਤਾ ਬਣਾਉਣ ਦੀ। ਤਾਂ ਸਿੱਖਾਂ ਨੂੰ ਜਿਹੜਾ ਇਹ ਭਰਮ ਜਾਲ ਆ ਇਹਦੇ ਚੋਂ ਨਿਕਲਣਾ ਚਾਹੀਦਾ ਆ। ਸਿੱਖਾਂ ਨੂੰ ਆਪਣਾ ਵਰਤਾਂਤ ਖੁਦ ਸਿਰਜਣਾ ਚਾਹੀਦਾ ਆ। ਤੇ ਜਿਹੜੀ ਇਹ ਨੈਰੇਟਿਵ ਦੀ ਲੜਾਈ ਆ ਇਹ ਤਾਂ ਹੀ ਲੜੀ ਤੇ ਜਿੱਤੀ ਜਾ ਸਕਦੀ ਆ ਜੇ ਤੁਹਾਡੇ ਕੋਲ ਆਪਣੇ ਇੰਡੀਪੈਂਡੈਂਟ ਮੀਡੀਆ ਆਊਟਲੈਟ ਹੋਣਗੇ, ਤੁਹਾਡੇ ਕੋਲ ਆਪਣੇ ਜਾਣਕਾਰੀਆਂ ਦੇ ਸਰੋਤ ਹੋਣਗੇ ਤੇ ਜਿੱਥੋਂ ਤੁਸੀਂ ਤੁਹਾਡੇ ਜਿਹੜੇ ਲੋਕ ਆ ਉਹ ਕਿਸੇ ਵੀ ਘਟਨਾ ਦਾ ਜਿਹੜਾ ਵਿਸ਼ਲੇਸ਼ਣ ਆ ਉਹ ਸੁਣਨਗੇ ਜਾਂ ਦੇਖਣਗੇ। ਜੇ ਤੁਹਾਡੇ ਲੋਕਾਂ ਤੱਕ ਜਿਹੜਾ ਘਟਨਾਵਾਂ ਦਾ ਵਿਸ਼ਲੇਸ਼ਣ ਆ ਉਹ ਤੁਹਾਡੇ ਦੁਸ਼ਮਣ ਦੇ ਸਰੋਤਾਂ ਤੋਂ ਜਾ ਰਿਹਾ, ਫਿਰ ਇਹ ਗੱਲ ਤੈਅ ਹੁੰਦੀ ਆ ਵੀ ਲੋਕ ਉਵੇਂ ਹੀ ਦੇਖਣਾ ਸਮਝਣਾ ਸ਼ੁਰੂ ਕਰ ਦਿੰਦੇ ਜਿਵੇਂ ਤੁਹਾਡਾ ਦੁਸ਼ਮਣ ਘਟਨਾਵਾਂ ਨੂੰ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ। ਤਾਂ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਜਿਵੇਂ TV 84 ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਮੀਡੀਆ ਅਦਾਰੇ ਨੇ
ਜੋ ਪੰਥ ਦੀ, ਪੰਜਾਬ ਦੀ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ, ਹੱਕ ਸੱਚ ਦੀ ਗੱਲ ਕਰਦੇ ਆ, ਉਹਨਾਂ ਨੂੰ ਕਮਿਊਨਿਟੀ ਸਪੋਰਟ ਕਰੇ ਤੇ ਇਹ ਜਿੰਨੇ ਅਦਾਰੇ ਨੇ ਇਹਨਾਂ ਨੂੰ ਹੋਰ ਸਟਰੋਂਗ ਬਣਾਇਆ ਜਾਵੇ। ਤੇ ਜੋ ਗੱਲ ਇਹਨਾਂ ਅਦਾਰਿਆਂ ਦੇ ਰਾਹੀਂ ਹੁੰਦੀ ਆ ਉਹ ਭਾਵੇਂ ਕਿ ਇੰਡੀਅਨ ਗਵਰਨਮੈਂਟ ਜਿਹੜੀ ਆ ਆਪਣੇ ਰਿਸੋਰਸਿਸ ਨੂੰ, ਆਪਣੀ ਪਾਵਰ ਨੂੰ ਯੂਜ਼ ਕਰਕੇ ਉਹ ਲਗਾਤਾਰ ਪਾਬੰਦੀਆਂ ਲਗਾ ਰਹੀ ਆ ਸਿੱਖ ਮੀਡੀਆ ਅਦਾਰਿਆਂ ਦੇ ਉੱਤੇ, ਪਰ ਸਿੱਖਾਂ ਨੂੰ ਇਹ ਚਾਹੀਦਾ ਆ ਕਿ ਉਹ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਜਿਹੜੇ ਸੰਪਰਕ ਨੇ ਜਾਂ ਆਪਣੇ ਰਿਲੇਟਿਵ ਨੇ ਉਹਨਾਂ ਤੱਕ ਸਾਂਝਾ ਕਰਨ, ਤਾਂ ਕਿ ਜਿਹੜੀ ਪੰਥ ਤੇ ਪੰਜਾਬ ਦੀ ਗੱਲ ਆ, ਪੰਥ ਪੰਜਾਬ ਦੇ ਨਜ਼ਰੀਏ ਤੋਂ ਹੀ ਲੋਕਾਂ ਤੱਕ, ਆਪਣੇ ਤੱਕ ਪਹੁੰਚ ਸਕੇ ਤੇ ਉਹ ਕਿਸੇ ਵੀ ਇਸ ਤਰ੍ਹਾਂ ਦੇ ਭਰਮ ਜਾਲ ਦਾ ਸ਼ਿਕਾਰ ਨਾ ਹੋਣ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਅੱਜ ਦੇ ਸ਼ੋਅ ਦੇ ਵਿੱਚ ਫਿਰ ਇੱਥੇ ਹੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ ਤੇ ਵਿਊਅਰਸ ਤੋਂ। ਆਸ ਰੱਖਦੇ ਹਾਂ, ਉਮੀਦ ਰੱਖਦੇ ਹਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ, ਆਪਣੇ ਸਵਾਲ ਤੇ ਤੁਹਾਡੇ ਸੁਝਾਅ ਤੁਸੀਂ ਸਾਨੂੰ ਈਮੇਲ ਰਾਹੀਂ sos@tv84.tv ਤੇ ਭੇਜ ਸਕਦੇ ਹੋ, ਜਾਂ ਸਾਡੇ ਤੱਕ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਪਹੁੰਚ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।